ਚਵਲਾ ਜਿਹਾ ਅਸੀਂ ਗੋਲੀਆਂ ਵੀ ਨਹੀਂ ਖਾਂਦੇ, ਪੈਰਾਡੋਲ ਵੀ ਮਗਲ ਦਾਦੇ ਯਾਰ ਇੱਕ ਦਿਨ। ਤੁਹਾਡੀਆਂ ਸ਼ਿਕਾਇਤਾਂ ਆਣਗੀਆਂ ਕਿ ਮਿੱਠੇ ਦੀ ਫ੍ਰਿਜ ਚੋਂ ਉਸਤਾਦ ਜੀ ਜੂਸ ਕੱਢ ਕੇ ਲੈ ਗਏ, ਇਹ ਚੀਜ਼ਾਂ ਬੰਦ ਹੋ ਗਈਆਂ। ਤੁਸੀਂ ਮਾਲਕਾਂ ਨੂੰ ਫਕਨੌਰ ਸਮਝਿਆ ਹੋਇਆ ਵਾ। हेलीकॉप्टर का नाम सुना? ऐसे जाओ वापस आओ। खाली रहन दे काप्टर। बहुत अच्छे। ਭਾਈ ਸ਼ੌਕ ਅੱਛਾ ਵਾ, ਹੁਣ ਇੰਨੇ ਕੁ ਦੇ ਭਾਵੇਂ ਕਾਪੀਰਾਈਟ ਆ ਜਾਵੇ। ਆਹੋ ਇਹਦਾ ਵੀ ਕੋਈ ਪਤਾ ਨਹੀਂ। ਅਸਲਾਮ ਵਾਲੇਕੁਮ ਜਨਾਬ ਜੀ, ਟੀ ਟਾਈਮ ਖੁਸ਼ ਆਮਦੀ। ਇੱਕ ਬਾਜੇ ਤੇ ਗਾਣਾ ਸੁਣਾ ਕੇ ਵਾਈਟ ਸੈੱਲ ਘਟਾ ਕੇ ਬਹਿ ਜਾਂਦੇ ਉਸਤਾਦ ਜੀ, ਨਾ ਇੰਨੀ ਫੂਕ ਆਪਣੀ ਜ਼ਾਇਆ ਕਰੋ। ਨਹੀਂ ਫੂਕ ਨਹੀਂ, ਮੈਂ ਤਾਂ ਆਰਾਮ ਆ ਦੇਖ ਨਾ ਉਸਤਾਦ ਜੀ, ਇਹਦਾ ਇਹਦੇ ਐਕਸਪ੍ਰੈਸ਼ਨ ਨਾਲ ਤਲਕ ਆ ਦੇ। ਕਿੱਥੇ ਆਪਣੇ ਆਪ ਨੂੰ ਜ਼ਾਇਆ ਕਰਦੇ ਪਏ ਹੋ। ਹਲੋ ਮੈਂ ਤੁਹਾਨੂੰ ਤਖਯਲ ਚ ਦੇਖਦਾ, ਮੈਨੂੰ ਤੁਸੀਂ ਤਾਜ ਪਾਇਆ ਵਾ, ਉੱਤੇ ਫੁੰਦਾ ਮੋਰ ਦਾ ਪਰ ਲੱਗਾ ਵਾ, ਥੱਲੇ ਰੁਬਾਬ ਫੜ ਕੇ ਟਿੰਗ 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 ਕਰ ਰਹੇ ਹੋ ਤੁਸੀਂ। ਮਿਊਜ਼ਿਕ ਦੀ ਦੁਨੀਆ ਦੇ ਬਾਦਸ਼ਾਹ ਹੋ। ਬਸ ਕਰ ਦੋ, ਛੱਡ ਦੋ ਇਸ ਲਾਈਨ ਨੂੰ। ਬਸ ਕਿੱਧਰ ਟੁਰ ਪਏ ਹੋ? ਬਸ ਕਰ ਦੋ, ਹੋਰ ਮਿੰਟੋਂ ਮੇਂ ਬਹਾਰ ਲੱਗ ਜਾਏਗੀ। ਪੱਖੇ ਵੀ ਚੱਲ ਰਹੇ ਹੋਣੇ ਆ। ਹਾਂ ਹੋਰ ਤੁਸੀਂ ਸੰਗੀਤ ਦੇ ਕੋਈ ਹੋਰ ਹੀ ਮਹਾਰਾਜਾ ਹੋ। ਦੇਖੀ ਵੇਖੀ ਇਹ ਪਤਾ ਕਿਉਂ ਕਹਿ ਰਿਹਾ ਕਿ ਇਹ ਕਰਦੇ ਨੇ ਸ਼ੋਅ ਗੱਲਾਂ ਘੱਟ ਕਰਨੀਆਂ। ਗੱਲਾਂ ਘੱਟ। बहुत अच्छे वाह वाह वाह। अरे क्या वापसी। वाह 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 समझ आई? क्या कहने मेरे
ਤਸੱਵਰ ਤਖਯਲ ਚ ਆ ਰਿਹਾ ਕਿ ਤੁਸੀਂ ਗਾ ਰਹੇ ਹੋ ਪਹਾੜਾਂ ਵਾਲੇ ਏਰੀਏ ਚ, ਪਹਾੜ ਅੱਗੇ ਹੋ ਰਹੇ ਨੇ ਸੁਣਨ ਵਾਸਤੇ। ਅੱਛਾ ਜੀ। ਇਹ ਲੱਗੇ ਆ ਰਹੇ ਨੇ। ਉਹ ਯਾਰ ਛੱਡ ਦੇ ਇਹਨਾਂ ਗੱਲਾਂ ਤੋਂ ਬਦਨਾਮ ਹੋਣ ਦਾ, ਲੋਕ ਕਮੈਂਟ ਕਰ ਕਹਿਣ ਦੇ ਮਾਫੀ ਦੇਈਦੀ ਹੁੰਦੀ ਆ। ਯਾਰ ਕਹਿਣ ਦੇ ਤੂੰ, ਯਾਰ ਮੈਂ ਸੱਚ ਬੋਲਣ ਵਾਲਾ ਇਨਸਾਨ ਆ, ਮੈਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਦਾ। 8-10 ਹੈ ਨੇ ਜਿਹੜੇ ਪਸੰਦ ਵੀ ਕਰਦੇ ਨੇ 50,000 ਚੋਂ, ਤੇ ਅਸੀਂ ਉਸਤਾਦ ਜੀ ਇਹ ਨਹੀਂ ਹੋ ਸਕਦਾ ਉਹਨਾਂ 8-10 ਦਾ ਲੈਦਾ ਚੈਨਲ ਬਣ ਜਾਵੇ, ਤੁਸੀਂ ਲੈਦਾ ਉਹਨਾਂ ਨੂੰ ਸਿੰਗਿੰਗ ਸੁਣਾਈ ਜਾਓ। ਚੈਨਲ ਉਹ ਤਾਂ ਕਹਿੰਦੇ ਨੇ ਕਿ ਯਾਰ ਬਣਾ ਲਓ ਲੈਦਾ, ਜਦੋਂ ਉਹ 8-10 ਉੱਤੇ ਲੇਕਿਨ ਇਹਦੇ ਚ ਇਸ ਸ਼ੋਅ ਚ ਸਾਰਾ ਕੁਝ ਹੀ ਹੈ ਨਾ। ਹਾਂ ਦੇਖ ਇਹ ਪੂਰਾ ਪੈਕੇਜ ਆ, ਪੂਰਾ ਪੈਕੇਜ ਆ ਇਹ। ਹਾਂਜੀ ਯਾ ਇਹ ਅਹਿਮਦ ਕਿ ਇਹਦੇ ਚ ਗਾਣੇ ਵੀ ਆ, ਇਹਦੇ ਚ ਸ਼ੁਗਲ ਵੀ ਆ, ਚ ਰੋਣ ਵੀ ਆ, ਚ ਪਿੱਟਣ ਵੀ ਆ, ਚ ਸਾਰਾ ਕੁਝ ਹੀ ਆ। ਇਹਦੇ ਚ ਹਰ ਸ਼ੈ ਕੰਪਲੀਟ ਪੈਕੇਜ ਆ। ਸ਼ੁਗਰ ਜੁਗਤਾ ਇਹਦੇ ਚ, ਗੁੱਸਾ ਇਹਦੇ ਚ, ਨਾਰਾਜ਼ਗੀ ਇਹਦੇ ਚ, ਲੜਾਈਆਂ ਇਹਦੇ ਚ, ਕ੍ਰਿਟਿਸਾਈਜ਼ਮ ਇਹਦੇ ਚ, ਐਟਮਾ ਇਹਦੇ ਚ, ਰੋਲ ਇਹਦੇ ਚ, ਕੰਟਰੋਵਰਸੀ ਇਹਦੇ ਚ, ਉਸ ਤੋਂ ਬਾਅਦ ਜਨਾਬ ਜੀ ਪਿਆਰ ਦੁੱਖ ਸੁੱਖ ਇਹਦੇ ਚ, ਬਹਿਸ ਇਹਦੇ ਚ, ਗਾਣੇ ਇਹਦੇ ਚ, 뮤직 ਦੀ ਗੱਲ ਇਹਦੇ ਚ, ਉਹ ਛੱਡ ਗਿਆ, ਕੋਈ ਹੋਰ ਵੀ ਗੱਲਾਂ ਇਹਦੇ ਚ। ਯਾਨੀ ਇਹਦੇ ਚ ਕੀ ਨਹੀਂ ਹੋਇਆ ਮੈਨੂੰ ਦੱਸ ਦੇ। ਛੱਡ ਗਿਆ, ਉਹ ਆ ਗਿਆ, ਉਹ ਹਾਂ ਮੈਂ ਹਰ ਚੀਜ਼ ਇਹਦੇ ਚ। ਲੈਦਾ ਵਾਸਤੇ ਮੈਂ ਕੀ ਕਰਾਂ? ਤੁਸੀਂ ਦੇਖੋ ਇਹ ਚ ਹਰ ਕੰਮ ਹੋਇਆ ਹੈ, ਫਿਰ ਵੀ ਉੱਥੇ ਹੀ ਖੜਾ ਵਾ। ਆਲ ਰਾਉਂਡਰ। ਹਾਂ ਉਸਤਾਦ ਜੀ ਇਸ ਆਵਾਜ਼ ਨੂੰ ਲੋਕ ਤਰਸਣਗੇ ਕੀ ਅੱਲਾ ਨੇ ਆਵਾਜ਼ ਬਖਸ਼ੀ ਹੈ। ਤੁਸੀਂ ਬਹੁਤ ਅੱਛੇ ਸਿੰਗਰ ਜੀ। ਹਾਂਜੀ ਸਾਜੀ ਦੁਨੀਆ ਇੱਕ ਸਾਈਡ ਤੇ, ਸਿੰਗਰ ਸਾਰੇ ਇੱਕ ਵਿੱਚ ਹੀ, ਚਾਂਦ ਫਤਿਹ ਵੀ ਇੱਕ ਸਾਈਡ ਤੇ, ਆਵਾਜ਼ਾਂ ਵੀ ਸਾਈਡ ਤੇ। ਤੁਹਾਡੇ ਤੇ ਕਿਸੇ ਦੀ ਨਜ਼ਰ ਨਹੀਂ ਪਈ ਹਲੇ ਜੋਹਰੀ ਦੀ। ਤੁਸੀਂ ਤੇ ਆਪਣੇ ਆਪ ਨੂੰ ਆਪ ਨਹੀਂ ਪਛਾਣਨ ਦੇ। ਏਡੇ ਵੱਡੇ ਬੰਦੇ ਹੋ ਕੇ ਕਿੱਥੇ ਬੈਠੇ ਹੋ? ਓਏ ਉਹਨਾਂ ਨੇ ਕਹਿਤਾ ਮੋਟਰਸਾਈਕਲ ਦੇਣਗੇ ਲੈ ਕੇ। ਮੈਂ ਤੁਹਾਡਾ ਨਾਲ ਖਾਣ ਲੱਗਾ, ਜਿਹੜੇ ਆ ਹੋਣ ਲੱਗਾ ਨਾ ਪਾਕਿਸਤਾਨ ਆਈਡਲ ਆਡੀਸ਼ਨ, ਉਹਦੇ ਚ ਮੈਂ ਤੁਹਾਡਾ ਆਡੀਸ਼ਨ ਤੁਹਾਡਾ ਹੋਣਾ ਵਾ। ਹੁਣ ਮੈਂ ਜੂਨੀਅਰ ਬੱਚਿਆਂ ਦੇ ਵਿੱਚ ਖਲੋ ਕੇ ਗਾਵਾਂਗਾ। ਇਹ ਵੀ ਜ਼ਿਆਦਤੀ ਆ। ਨਹੀਂ ਉਮਰ ਦਾ ਤਕਾਜ਼ਾ ਵੀ ਨਾ, ਤੋਂ ਸਾਲ ਕੀ ਵੱਡੇ ਹੋਣਾ ਤੁਸੀਂ ਬਸ। ਯਾਰ ਗਾਇਕੀ ਇੱਕ ਲੈਦਾ ਸਾਈਡ ਤੇ, ਪਰ ਉਸਤਾਦ ਜੀ ਦੇ ਜਿਹੜੇ ਫੀਲਿੰਗਸ ਔਰ ਐਕਸਪ੍ਰੈਸ਼ਨ ਫਾਈਨਲ। ਤੁਸੀਂ 40 ਸਾਲ ਲੇਟ ਪੈਦਾ ਹੋਏ ਜੀ। ਫਾਈਨਲ ਹੈ ਯਾਰ, ਇਦਾਂ ਦੇ ਐਕਸਪ੍ਰੈਸ਼ਨ ਕੋਈ ਦੇ ਹੀ ਨਹੀਂ ਸਕਦਾ ਦੁਨੀਆ ਤੇ। ਜੈਨੂਇਨ ਗੱਲ ਆ। ਬਾਜੇ ਚ ਵੀ ਕਿਉਂ मैं उधर में अकेला हूँ मैं, हम सफर ढूंढता हूँ। ਹਾਂਜੀ मोहब्बत की मैं राह गुजर ढूंढता हूँ। किसी को मैं शामों सहर ढूंढता हूँ। ਵਾਹ अकेला हूँ मैं, हम सफर ढूंढता हूँ। मोहब्बत की मैं राह गुजर ढूंढता हूँ। किसी को मैं शामों सहर ढूंढता हूँ। अकेला हूँ मैं, हम सफर ढूंढता हूँ। अरे क्या सुनना रफी साहब ਦਾ ਇਦਾਂ ਸਰਗੋਸ਼ੀ ਚ ਕਿਹਾ ਉਹਨਾਂ ਨੇ। ਉਸਤਾਦ ਜੀ ਮੇਰੇ ਤਖਯਲ ਚ ਤੁਸੀਂ ਆ ਰਹੇ ਹੋ। मेरे दिल में आ जा, निगाहों में आ जा। ਦੇਖੀ ਹੁਣ ਉਧਰੋਂ ਵੀ ਕਹਿੰਦੇ ਦੇਖੀ मेरे दिल में आ जा, निगाहों में आ जा। मोहब्बत की रंगीन राहों में आ जा। मोहब्बत की रंगीन राहों में आ जा। तुझी को मैं ओ बेखबर ढूंढता हूँ। अकेला हूँ मैं, सफर ढूंढता हूँ। ਬਸ ਜੀ ਬਸ, ਬਹੁਤ ਮਜ਼ਾ ਆਇਆ ਜੀ, ਬਹੁਤ ਸੇ ਬਈ ਜੀ ਇਹ ਬੰਦ ਲਾਤਾ ਮਾਸ਼ਾਅੱਲਾ। ਮੇਰੇ ਹਿਸਾਬ ਨਾਲ ਉਸਤਾਦ ਜੀ ਤੁਸੀਂ 40 ਸਾਲ ਲੇਟ ਪੈਦਾ ਹੋਏ ਜੀ। ਚੱਲ ਉਹਦੀ ਵਜ੍ਹਾ ਸੁਣ ਲਓ। ਪਿਛਲੇ ਤੁਹਾਡੇ ਤੋਂ 40 ਸਾਲ ਪਹਿਲੇ ਜਿਹੜੇ ਉਹ ਸਿੰਗਰ ਹਜ਼ਰਤ ਗੁਜ਼ਰੇ, ਉਹਨਾਂ ਦਾ ਨਾਮ ਸੀ ਕੁਮਾਰ ਸਾਨੂ, ਤੇ ਤੁਹਾਡਾ ਨਾਮ ਹੋਣਾ ਸੀ ਕੁਮਾਰ ਤਾਨੂ। ਨਹੀਂ ਮਾਰ ਸਾਨੂੰ
ਨਹੀਂ ਜੇ ਲੇਕਿਨ ਮੇਰੇ ਤਖਯਲ ਚ ਉਸਤਾਦ ਜੀ ਆ ਰਹੇ ਆ ਕਿ ਹੱਥ ਚ ਤੁੰਬੀ ਫੜੀ ਹੈ, ਲੰਮੀ ਫਰਾਕ ਪਾਈ ਆ ਜਿਹੜੀ ਪਿੱਛੇ ਨਹੀਂ ਲੱਗਦੀ ਹੁੰਦੀ ਮਲਕਾ ਵਾਲੀ। ਉਹ ਯਾਰ ਜਾਗਦਾ ਕਿਹੜਾ ਤਖਯਲ ਯਾਰ, ਸੌਣਾ ਤੂੰ ਹੈ ਨਹੀਂ ਉਹਦਾ ਕਹਿੰਦਾ ਆਵਾਜ਼ ਲੈ ਜਾਂਦੀ ਹੈ ਤਖਯਲ ਚ, ਉਹਨਾਂ ਦੀ ਆਵਾਜ਼ ਹੀ ਐਸੀ ਹੈ। ਉਸਤਾਦ ਜੀ ਬੜੇ ਬਰੀਕ ਆਵਾਜ਼ ਆ। ਓਏ ਏਦਾਂ ਬੱਚਾ ਰਿਜ਼ਕ ਨਾ ਕਮਾ, ਹਰਾਮ ਆ। ਦਾਨਿਸ਼ ਭਾਈ ਕਦੀ ਵੀ ਗੱਲ ਗਲਤ ਨਹੀਂ ਕਰਦੇ। ਸਿੰਗਿੰਗ ਦੇ ਹਵਾਲੇ ਦੇ ਨਾਲ ਅਗਰ ਦੇਖਿਆ ਜਾਵੇ ਨਾ ਤੇ ਜਿੰਨਾ ਮਾਸ਼ਾਅੱਲਾ ਉਸਤਾਦ ਜੀ ਸਮਝਦੇ ਆ ਇਸ ਕੰਮ ਨੂੰ, ਇੱਕ second ਸੁਰ ਲੈ ਨੂੰ, ਇੱਕ second ਤਾਲ ਨੂੰ। ਉਸਤਾਦ ਜੀ ਮਾਰਤ ਦਾ ਮਾਇਨਾ ਕਰ, ਤੈਨੂੰ ਪਤਾ ਉਹ ਸਾਈਡ ਹੱਸਣ ਰਹੀ ਹੈ ਕਿੱਥੋਂ ਆਇਆ ਵਾ? ਰਵੀਨਾ ਕੇ ਲੱਖ ਲਾਰ ਦਾ ਤੂੰ ਆਰਟਿਸਟ ਆ, ਕਿਹੜੀ ਟਰਾਲੀ ਲਾਇਆ ਐਵੇਂ ਤੈਨੂੰ ਮਿੱਠੇ ਪਤਾ ਉਹ ਸਾਈਡ ਹੱਸਣ ਦੀ ਮਾਲਕ ਵੀ ਹੱਸਣ ਰਹੇ ਆ, ਉਹ ਤਾਂ ਨਾਲ ਕਿਤੇ ਤੂੰ ਵੀ ਰਲਣਾ ਵਾ। ਭਾਜੀ ਤੁਸੀਂ ਇਹ ਗਾਣਾ ਸੁਣਨਾ ਰਫੀ ਸਾਹਿਬ ਦਾ, ਕੁਦਰਾ ਇੰਜੋਏ ਵੀ ਥੋੜਾ ਕਰਿਆ ਕਰੋ ਇਹ ਗਾਣਾ ਸੁਣ। ਇਹਦੇ ਚ ਜਿਹੜਾ ਉਹਨਾਂ ਨੇ ਕਿਹਾ ਨਾ, मेरे दिल में आजा निगाहों में आजा मोहब्बत की रंगीन राहों में आजा। ਏ ਰੁਕ ਬੁਲਾਇਆ ਗਿਆ। यार रफी साहब कौन सी यार 31 जुलाई ਨੂੰ ਉਹਨਾਂ ਦੀ ਬਰਸੀ ਲੰਘ ਕੇ ਗਈ। ਹਾਂਜੀ मेरे दिल से न लो बदला ਐ ਉਹਨਾਂ ਨੇ ਕਹਿਣਾ ਆਜਾ मोहब्बत की रंगीन राहों में आजा। इतना ही होना है, आजा रुको है ना। ਉਸਤਾਦ ਜੀ ਆ ਜ਼ਰਾ ਦੋ ਬੋਲ। मेरे दिल से न लो बदला ठहर जाओ सुनो। मेहमान हो। यानी वाह वाह। सुनो ओए होए होए उस्ताद जी क्या मेहमान हूँ मैं चंद रातों का, सुनो ये चले जाना अभी से किस लिए मुंह मोड़ जाते ओ खिलौना वाह वाह। जान कर तुम तो मेरा दिल तोड़ जाते। टोन टोन ਟੌਨ 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 ਟੌਨ। ਮੈਂ ਗਾਣਾ ਨਹੀਂ ਗਾਉਂਦਾ ਭਾਈ, ਮੈਂ ਫੀਲਿੰਗ ਦਾ ਸਿਰਫ ਸ਼ਦਾਈ ਆ, ਸੁਰ ਲੈ ਦਾ ਨਹੀਂ ਮੈਨੂੰ ਇੰਨਾ ਕਸਾ। ਤੁਹਾਡੀ ਆਵਾਜ਼ ਇੱਕ ਜਾਦੂਗਰ ਆਵਾਜ਼ ਆ। ਓਏ ਕਸਮੇ ਹਾਂਜੀ ਜੀ ਓਏ ਤੁਸੀਂ ਗਾਓ, ਦੁਨੀਆ ਇੰਜ ਬਾਲ ਖੋਰੋ ਖੋਰੋ ਕੇ ਸੁਣੇ ਕਿ ਹਾਂਜੀ ਸਾਡੀ ਕੀ ਗਾਤਾ ਉਹ। ਤੁਸੀਂ ਬੋਲ ਕੇ ਆ ਨਾ ਆ ਜਿਹੜਾ ਖਿਲੋਨੂੰ, ਮੈਂ ਸੱਚੀ ਮੁੱਚੀ ਰੋਣ ਲੱਗਾ ਸੀਗਾ, ਮੇਰੀ ਅੱਖਾਂ 'ਚ ਤੁਹਾਨੂੰ ਆ ਰਿਹਾ ਨਾ ਨਜ਼ਰ ਪਾਣੀ। ਨਾ ਸਰ ਇਹ ਬੰਦ ਤੁਸੀਂ ਈਜ਼ੀ ਹੋ ਜਾਓ, ਮੈਂ ਕਰ ਲੈਣਾ ਸ਼ੋ। ਉਸਤਾਦ ਜੀ ਤੁਸੀਂ ਲੈਣ ਗਈ ਆ ਨਾ, ਮੇਰਾ ਦਿਲ ਰੋਇਆ ਕਸਮੇ ਵੀ। ਤੁਸੀਂ ਫੀਲਿੰਗ ਦੇ ਸ਼ਹਜ਼ਾਦੇ ਹੋ, ਕੰਮ ਐਂਡ ਫਾਈਨਲ ਆ ਹਰ ਸ਼ੈ ਨੂੰ। अभी अभी तो आई हो अभी अभी तो यानी वो अभी अभी तो आई हो बहार बन के छाई हो हवा जरा महक तो ले नजर जरा बहक तो ले ये शाम ढल तो ले जरा ये शाम ढल तो ले जरा ये दिल संभल तो ले जरा मैं थोड़ी देर जी तो लूं नशे के घूंट पी तो लूं अभी तो कुछ कहा नहीं अभी तो कुछ सुना नहीं अभी ना जाओ छोड़ दिल अभी बराबर भरा नहीं क्या अभी ना जाओ। वाह वाह ਤਰਜ਼ ਬਣਾਉਣ ਵਾਲੇ ਨੇ ਸੁਰ ਦਿੱਤੇ ਨੇ। ਵਾਹ ਵਾਹ। ਰਫੀ ਸਾਹਿਬ ਦਾ ਕਮਾਲ ਬਹੁਤ ਬਾਅਦ ਚ ਆ, ਜਿਹਨੇ ਤਰਜ਼ ਬਣਾਈ ਉਹਨੇ ਕਿਹਾ ਸੁਰ ਲੱਗਣੇ ਨੇ। हाँ ਅਭੀ ਨਾ ਜਾਓ ਇਹ ਤਰਜ਼ ਵਾਲੇ ਮੌਸੀਕਾਰ ਦਾ ਕੰਮ ਆ, शिकार दा ਵਾਹ ਵਾਹ। ਉਹਦਾ ਅਸੀਂ ਨਾਂ ਨਹੀਂ ਲੈਂਦੇ। रहना चाहिए ਜੋ ਇਦਾਂ ਦਾ ਬਣਾ ਦਿੰਦਾ ਕਿ ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ ਭਰਾ ਨਹੀਂ। ਕੋਈ ਵੀ ਬਣਾ ਸਕਦਾ ਸੀ ਤੇ ਰਫੀ ਸਾਹਿਬ ਨੇ ਇੱਥੇ ਹੀ ਗਾਉਣਾ ਪੈਣਾ ਸੀ। ਉਹਨੇ ਕਿਹਾ ਨਹੀਂ ਅਭੀ ਨਾ ਜਾਓ ਛੋੜ ਕਰ। ਸਮਝ ਆਈ? ਇੰਜ ਦਾ ਹਿਸਾਬ ਕਿਤਾਬ। ये बरीक गल्ला उस्ताद जी। ਉਸਤਾਦ ਜੀ ਦਿਲੋਂ ਤਰਜ਼ ਬਣਾਉਂਦੇ ਸੀ, ਹੁਣ ਫਰਮੇ ਆ ਗਏ ਆ ਤਰਜ਼ ਬਣਾਉਣ ਵਾਲੇ। ਮੇਰੀ ਗੱਲ ਨੂੰ ਸੁੱਟਿਆ ਹੋਣਾ। ਬਹੁਤ ਉਸਤਾਦ ਜੀ ਆਹੋ। ਮੈਂ ਕੱਲ ਇੱਕ ਏਡਾ ਵੱਡਾ ਬੰਦਾ, ਉਹਦਾ ਮੈਂ ਨਾਂ ਨਹੀਂ ਲੈਣਾ, ਉਹਦਾ ਮੈਂ ਦੇਖਿਆ ਕਿ ਜੀ ਮੈਂ ਇੱਕ ਤਰਜ਼ ਬਣਾਈ ਆ ਤੇ ਮੈਂ ਬਹੁਤ ਅੱਛੀ ਸ਼ਾਇਰੀ
ਤੇ ਤਰਜ਼ ਮਸ਼ਰਕ ਮਗਰਬ ਵੱਲ ਨੇ। ਸ਼ਾਇਰੀ ਜਿਹੜੀ ਜੋ ਕਹਿ ਰਹੀ ਕਿ ਮੈਨੂੰ ਆਹ ਸੁਰ ਦੇ, ਹਾਂਜੀ। ਤੇ ਤਰਜ਼ ਕਹਿ ਰਹੀ ਹੈ ਮੇਰੀ ਸ਼ਾਇਰੀ ਨਹੀਂ, ਲੇਕਿਨ ਭਾਈ ਨੇ ਜੋੜ ਦਿੱਤੀ। ਕੀ ਬਾਤ ਹੈ, ਆ ਹੁੰਦੀ ਹੈ ਕ੍ਰੀਏਟੀਵਿਟੀ। ਹਾਂ ਇਹ ਹੁੰਦੀ ਹਾਂਜੀ, ਮੇਰੀ ਤਰਜ਼, ਉਹ ਭਾਈ ਉਹਦੀ ਉਹ ਕੀ ਕਹਿ ਰਹੀ ਆ, ਤਰਜ਼ ਕੀ ਕਹਿ ਰਹੀ ਆ। ਉਹਦੀ ਮੰਗ ਵੀ ਮਲਾਪ ਹੀ ਨਹੀਂ ਹੋ ਰਿਹਾ ਲਫ਼ਜ਼ਾਂ ਦਾ ਤੇ ਸੁਰ ਦਾ ਮਲਾਪ ਨਹੀਂ ਹੋ ਰਿਹਾ। ਇਹ ਕ੍ਰੀਏਟੀਵਿਟੀ ਨਹੀਂ, ਇਹ ਕ੍ਰੀਏਟੀਵਿਟੀ ਆ। ਹਾਂ ਭਾਜੀ, ਇੱਕ ਸ਼ੈ ਬਣਦੀ ਹੀ ਨਹੀਂ, ਉਹਨੇ ਫੜ ਕੇ ਜੋੜ ਦਿੱਤੀ। ਕ੍ਰੀਏਟੀਵਿਟੀ। ਉਹ ਕਾਕਾ ਉਹ ਹਾਂ ਦੇਖੋ ਨਾ, ਜੋ हमने दास्तान सुनाई आप क्यों रोए, ਇਸ ਮਸਲੇ 'ਚ ਇੱਕੋ ਹੀ ਮੌਸੀਕਾਰ ਹੋਇਆ ਭਾਜੀ ਇੰਡੀਆ ਪਾਕਿਸਤਾਨ 'ਚ, ਜਿਨੇ ਤਰਜ਼ ਉਹ ਬਣਾਈ ਆ ਕਿ ਸ਼ਾਇਰੀ ਨੇ ਕਿਹਾ ਕਿ ਇੰਜ ਸੁਰਾਂ ਨੂੰ ਸ਼ਾਇਰੀ ਨੇ ਜੱਫੀ ਪਾ ਲਈ ਛੁੱਟ ਗਏ। ਕਿ ਅਸੀਂ ਇਕੱਠੇ ਹੀ। ਉਹਨਾਂ ਦਾ ਨਾਮ ਸੀ ਮਦਨ ਮੋਹਨ ਸਿੰਘ। ਮਦਨ ਮੋਹਨ ਸਾਹਿਬ ਕੀ कहने। ਓਏ ਹੋਏ ਉਸਤਾਦ ਜੀ जो हमने दास्तां अपनी सुनाई आप क्यों रोए, क्यों आ गया क्वेश्चन है ਹੁਣ ਇੱਥੇ ਹੁੰਦਾ जो हमने दास्तां अपनी सुनाई आप क्यों रो। ਨਹੀਂ ਉਹ ਨਹੀਂ ਮੈਂ ਬਣਾ ਰਿਹਾ ਨਾ ਸ਼ਾਇਰੀ ਕੀ ਕਹਿ ਰਹੀ ਹੈ ਕਿ ਇਹਦੇ ਤੇ ਮੈਂ ਜੱਚਾਂਗੀ। ਵਾਹ ਉਸਤਾਦ ਜੀ, ਮੈਂ ਤੇ ਕਹਿੰਦਾ ਉਸਤਾਦ ਜੀ ਤੁਹਾਡੀ ਆਵਾਜ਼ ਐਦੀ ਪਾਵਰਫੁਲ ਆਵਾਜ਼, ਤੁਹਾਡੀ ਆਵਾਜ਼ ਛਾ ਜਾਂਦੀ ਹੈ ਜਿੱਧਰ ਵੀ ਤੁਸੀਂ ਗਾਓ, ਉਹ ਸਾਰੀ तू मेरे सामने है, हाँ जी, तेरी जुल्फे हैं खुली, तेरा आंचल है ढला, मैं भला होश में कैसे रहूं। ਹਾਏ 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 ਹਾਏ। तू मेरे सामने है, तेरी जुल्फे हैं खुली, तेरा आंचल है ढला, ਵਾਹ मैं भला होश में कैसे रहूं, तू मेरे सामने। रफी साहब ਤੇ ਮਦਨ ਮੋਹਨ ਸਾਹਿਬ। ਕੀ ਬਾਤ ਹੈ ਜੀ, ਕੀ ਉਸਤਾਦ ਜੀ, ਕੀ ਤਖਯਲ ਆਇਆ ਤੁਹਾਡਾ ਇਹ ਗਾਣਾ ਸੁਣ ਕੇ ਕਿ ਤੁਸੀਂ ਦਰਮਿਆਨ 'ਚ ਬੈਠੇ ਹੋ, ਸਪੌਟਲਾਈਟ ਤੁਹਾਡੇ ਉੱਤੇ ਵੱਜ ਰਹੀ ਹੈ। ਹਾਏ ਹਾਏ ਹਾਏ। ਵੱਡੇ ਖੁੱਲੇ ਲਹਿੰਗੇ ਵਾਲੀਆਂ ਕੁੜੀਆਂ ਹੌਲੀ ਹੌਲੀ ਆਲੇ ਦੁਆਲੇ ਘੁੰਮ ਰਹੀਆਂ। ਆਪਣਾ ਕੰਮ ਚਲਾਈ, ਮੈਂ ਨਾ ਕੁੜੀਆਂ ਵਾਲੇ ਪਾਸੇ, ਆਪਣੇ ਕੰਮ ਦੀ ਪਈ ਤੈਨੂੰ। ਉਹ ਭਾਈ ਮੈਂ ਕੀ ਆਖੀ ਜੀ ਤੂੰ ਭਾਈ ਯਾਰ। ਵਾਹ ਵਾਹ, ਯਾਰ ਤੁਸੀਂ ਤਾਂ ਮਾੜੀ ਤੂੰ ਲੈ ਆਇਆ ਖੁਸਰੇ ਵੀ। तेरी आंखें तो, ਹਾਂ तेरी आंखें तो सुनी, तेरी आंखें तो ਆਹਾ छलकते हुए मैं खाने हैं, और तेरे होंठ गरजते हुए ਵਾਹ ਵਾਹ। मैं खाने हैं, मेरे अरमान इसी बात पे दीवाने हैं, मैं होश में कैसे रहूं, कैसे रहूं, तू मेरे सामने। ਇੱਥੇ ਚਲੇ ਕੇ ਸੁਣਨਾ ਹੈ ਵੀ ਸੁਣਨਾ। ਸਾਜੀ ਨੂੰ ਪਤਾ ਗਹਿਰਾਈ ਚ ਲੈ ਲਓ ਗਏ। ਵੀ ਇਹਦੇ ਵਿਊਜ਼ ਕੋਈ ਨਹੀਂ ਹੋਣੇ। ਨਹੀਂ, ਮੈਂ ਸਿਰਫ ਇਸ ਗੱਲੋਂ ਪਰੇਸ਼ਾਨ ਹਾਂ ਕਿ ਉਹ ਕੌਣ ਲੋਕ ਆ ਜਿਹੜੇ ਇਸ ਜਾਦੂ ਨੂੰ ਨਹੀਂ ਸੁਣਨਾ ਚਾਹੁੰਦੇ। ਓਏ ਮਹਿਰੂਮ ਆ ਇਸ ਕੌਣ ਗਾਇਕੀ ਤੋਂ। ਲੋਕ ਆ? ਉਸਤਾਦ ਜੀ, ਤੁਸੀਂ ਪਾਰਕ 'ਚ ਖਲੋ ਕੇ ਗਾਓ ਤੇ ਹਸ਼ਰਾਤ ਤਾਂ ਚੜ ਚੜ ਕੇ ਕਹਿਣ ਤੂਫਾਨਾ ਕਿ ਤੂਫਾਨਾ। ਹਸ਼ਰਾਤ ਜਾਨੀ ਭਾਜੀ ਗਾਉਣ ਲੱਗੇ ਨੇ ਤਾਂ ਚੜ ਜਾਓ। ਸਾਜੀ ਬੱਚੇ ਨਾ ਬੇਸਿਕਲੀ ਲੇਟ ਨਾਈਟ ਸ਼ੋਅ ਹੋਣ ਡਿਆ, ਬਹਿਕੇ ਹੋਏ ਆ, ਐਵੇਂ ਦੀ ਗੱਲਾਂ ਚ ਨਾ ਆਇਓ। ਬਹਿ ਕੇ ਨਹੀਂ ਮਿੱਠੇ, ਆ ਦੇਖ ਉਹਨਾਂ ਨੇ ਲੈਣ ਗਈ ਆ, ਰੋਂਟੇ ਖੜੇ ਹੋ ਗਏ। ਇਹ ਤੇ ਕੂਚੀ ਮਾਰ ਮੈਲ ਆ ਮੇਰੀ। ਓਏ ਤੂੰ ਵੀ ਕੰਪਲੇਂਟ ਮਾਰੇ ਬਗੈਰ ਤਾਂ ਨਾ ਲਾਣਾ ਤੇਰੀ ਜ਼ਿੰਦਗੀ ਨਹੀਂ ਸੱਚ, ਮੈਨੂੰ ਕੀ ਲੋੜ। ਦੇਖੋ ਤਾਂ ਖਾਲੀ ਸਾਫ ਬਾਉ। ਬਸ ਕਰ ਦੇ। ਜਿੰਨੇ ਦੁਨੀਆ ਤੇ ਘਟੀਆ ਕੰਮ ਆ ਨਾ, ਉਹ ਸਾਰੇ ਕਰ ਗੁਜ਼ਰਿਆ ਵਾ। ਫੈਸਲ ਨੇ ਵੀ ਮਾਰੇ, ਤੂੰ ਵੀ ਮਾਰੇ, ਪਤਾ ਨਹੀਂ ਇਹ ਦੇਖੋ ਔਰਤਾਂ ਕੇ ਬਾਬਾ ਦਰਦ ਹੁੰਦੇ ਆ, ਕੋਈ ਦੁੱਖ ਹੁੰਦੇ ਆ ਜਿਹੜੇ ਇਸ ਪਾਸੇ ਬੰਦੇ ਨੂੰ ਲੈ ਜਾਂਦੇ। ਖੈਰ ਛੱਡੋ, ਮੈਂ ਗੱਲ ਨਹੀਂ ਕਰਨੀ। ਯਾਰ ਮਾਪਿਓ ਬੋਲ ਹੀ ਪੈਂਦਾ ਹੁੰਦਾ, ਬਲੇਡ ਨਹੀਂ ਮਾਰ ਲਈ ਤੇ ਐਡੀ ਛੋਟੀ ਗੱਲ ਤੋਂ। क्या मिलिए ऐसे लोगों से ਹਾਏ जिनकी फितरत छुपी रहे, ਵਾਹ ਵਾਹ क्या मिलिए ऐसे लोगों से इनकी फितरत छुपी रहे, नकली चेहरा सामने आए, असली सूरत चुप क्या कहने भाई। दिलदारी का ढोंग रचाकर जाल बिछाए बातों का, ਹਾਂਜੀ। जीते जी का रिश्ता कहकर सुख ढूंढे कुछ रातों का, जिनकी आधी नीयत उभरे, आधी नीयत छुपी रहे,
ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਛੁਪੀ ਰਹੇ ਵਾਹ 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 ਖਿੜਕੀਆਂ ਖੋਲਤੀਆਂ ਉਸਤਾਦ ਜੀ। क्या मिलिए ਹਾਂ क्या मिलिए ऐसे लोगों से जिनकी फितरत छुपी रहे नकली चेहरा सामने आए असली सूरत छुपी रहे। तो जी ਤੁਹਾਨੂੰ ਮੈਂ ਦੱਸਦਾ ਤੁਸੀਂ ਗਾਣਾ ਸੁਣਨਾ ਤੇ ਮੇਰੀ ਗੱਲ ਸੁਣ ਕੇ ਤੁਸੀਂ ਬਾਅਦ ਚ ਮੈਚ ਕਰਨਾ। ਹੁਣ ਤੰਜ਼ ਹੋ ਰਿਹਾ ਵਾ कि क्या मिली ऐसे लोगों से जिनकी फितरत चुन नकली चेहरा सामने आए असली सूरज ऐ तू वेखी क्या मिली ऐसे लोगों से जिनकी फितरत छुपी रहे नकली चेहरा सामने आए असली सूरत छुपी रहे। इन्हू कहंदे रफी साहब क्या बात दिलदारी का ढोंग रचा कर जाल बिछाए बातों का जीते जी का रिश्ता कहकर सुख ढूंढे कुछ रातों का जिनकी आधी नीयत उभरे आधी नीयत छुपी रहे नकली चेहरा सामने आए असली सूरत छुपी रहे। ਕੀ ਬਾਤ ਅੱਗੋਂ ਇੱਕ ਬਿਲਕੁਲ ਅੱਜ ਨਾਲ ਰਿਲੇਟਡ ਅੰਤਰਾ ਵਾ ਅੱਜ ਨਾ ਹਾਂ ਅੱਜ ਦੇ ਦੌਰ ਨਾਲ ਜੀ जिनके जुल्म से दुखी है जनता हर बस्ती हर गांव में दया धर्म की बात करे वो बैठ के सजी सभाओं में दान का चर्चा घर घर पहुंचे लूट की दौलत छुपी रहे नकली चेहरा सामने आए असली सूरत छुपी रहे। ਸਾਜੀ ਵੈਸੇ ਮੈਂ ਹਿਸਾਬ ਲਾਇਆ ਕਿ ਤੁਸੀਂ 올ਡ ਏਜ ਹੀ ਹੋ, ਜਿੰਨੇ ਪੁਰਾਣੇ ਗਾਣੇ ਕਦੀ ਸੁਣੇ ਹੀ ਨਹੀਂ ਅਸੀਂ। ਯਾਰ ਇਹ ਤੁਹਾਡੀ ਨਾ ਤਬੀਅਤ ਨਾਲ ਕੋਈ ਚੀਜ਼ ਮੈਚ ਕਰਦੀ ਹਾਂਜੀ। ਉਹ ਨਵੀਂ ਪੁਰਾਣੀ ਨਹੀਂ ਤੁਸੀਂ ਦੇਖਦੇ। ਅੱਜ ਇੱਕ ਬੱਚਾ ਪੈਦਾ ਹੁੰਦਾ 15-16 ਸਾਲ ਦਾ ਹੁੰਦਾ ਉਹਨੂੰ ਰਫੀ ਸਾਹਿਬ ਅਟਰੈਕਟ ਕਰਦੇ ਨੇ ਕਿਉਂਕਿ ਉਹਦੀ ਤਬੀਅਤ ਉਦਾਂ ਦੀ ਹੈ। ਉਹ ਨਹੀਂ ਦੇਖੇਗਾ ਕਿ ਪੁਰਾਣਾ ਨਵਾਂ, ਉਹਦੇ ਲਈ ਨਵਾਂ ਹੀ ਹੈ ਦੌਰ ਦੇ ਹਿਸਾਬ ਨਾਲ। ਹਾਂ ਮੈਂ ਨਵੇਂ ਵੀ ਬੜੇ ਸੁਣੇ ਆ। ਬੋਲੇ ਮੇਰਾ ਕੰਗਨਾ ਤੇਰੇ ਬਿਨਾ ਸਜਣਾ ਨੀਂਦ ਨੇ। ਅੱਛਾ ਇਹ ਵੀ ਨਵਾਂ ਥੋੜਾ ਘੱਟ ਆ। इस प्यार से मेरी तरफ न देखो प्यार हो अभी ਵਾਹ 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 देखूं से तो दिल घूम 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 जाए मुंह से तो बोले ਲੈ ਵਾਹ ਵਾਹ ਹੁਣ ਤੁਸੀਂ ਚੰਦ ਗਾਣੇ ਗਾ ਕੇ ਰਾਤ ਨੂੰ ਤੁਸੀਂ ਐਡੀਟਿੰਗ 'ਚ ਫਸੇ ਰਹਿਣਾ ਵਾ। मतलब ਕਿਤੇ ਇੱਕ ਮਾੜਾ ਜਿਹਾ ਇੱਕ ਗਾਣੇ ਦੇ ਵੀ ਕਾਪੀਰਾਈਟ ਹੈਗਾ, ਸਾਰਾ ਸ਼ੋਅ ਦੇਣਾ ਪੈਣਾ। नहीं ਅਸੀਂ ਵਿੱਚ ਗੱਲਾਂ ਕਰ ਰਹੇ ਹਾਂ ਕੁਝ ਨਹੀਂ ਹੁੰਦਾ। ਸਾਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਬਾਹਰ ਖਲੋ ਕੇ ਗਾਓ ਤੇ ਚਿੜੀਆਂ ਕਾਂ ਕਿਉਂ ਇਦਾਂ ਇਕੱਠੇ ਹੋ ਕੇ ਕਹਿ ਦਿੰਦੇ? ਉਹ ਮਤਲਬ ਕਿ ਖੁਦ ਖੁਦ ਕਹਿੰਦੀ ਆ ਆਪਣੇ ਖੁਦ ਚੋਂ। ਉਹ ਪਰ ਚਿੜੀਆਂ ਪਰ ਨਾ ਕਹਿੰਦੀ ਚੁੱਪ ਚੁੱਪ। ਉਹ ਸੈਡਾਂ ਵਾਲਿਆਂ ਨੂੰ ਗਾਣੀ ਚੁੱਪ ਚੁੱਪ। ਉਹ ਦੋਵੇਂ ਪਰ ਇਕੱਠੇ ਕਰਕੇ ਮੈਨੂੰ ਕਹਿੰਦੀ ਚੁੱਪ। ਨਹੀਂ ਯਾਰ ਮੈਂ ਚੀਲ ਦੇਖੀ ਦਾਦ ਦਿੰਦੀ ਉਸਤਾਦ ਜੀ ਨੂੰ। ਉਹਨੇ ਇੱਕ ਪੈਰ ਐ ਕਰਕੇ ਐ ਕਰਤਾ। ਨਹੀਂ ਨਹੀਂ ਭਾਜੀ ਉਹ ਐਜ ਜਾ ਰਹੀ ਹੈ ਨਾ, ਉਹ ਐ ਪੁੱਠੀ ਹੋ ਕੇ ਤੇ ਐ ਕਰ ਰਹੀ ਆ, ਇਹ ਦਾਦ ਦੇ ਰਹੀ ਆ ਵੀ ਵਾਹ ਵਾਹ ਤੂੰ ਬਾਹਰ ਨਿਕਲ ਕੇ ਰਹੀ ਗਾ ਗਾ ਹੋਰ ਗਾ ਗਾ ਗਾ। ਸਾਜੀ ਕਹਿੰਦੇ ਉਹਦਾ ਮਰ ਗਿਆ, ਕਹਿਣਾ ਨਹੀਂ ਆਉਂਦਾ ਉਹਨੂੰ ਕਾਂ ਨੂੰ। ਉਹ ਇਹੀ ਕਹਿ ਕੇ ਚੱਲ ਜਾਂਦਾ ਕਿਆ ਕਿਆ ਨਹੀਂ ਭਾਜੀ ਗਾਵਾਂ कहने नहीं ਹੁੰਦਾ ਉਹ ਕਹਿੰਦਾ ਕਿਆ कहने ਤੇ ਕਾਂ ਸਿਰਫ ਇਹ ਕਹਿੰਦਾ ਕਿਆ कहने ਉਸਤਾਦ ਜੀ ਦੇ ਇੱਕ ਪਿੰਡ ਉਹ ਇੱਕ ਪਰਿੰਦਾ ਹੁਣ ਲੱਭ ਰਿਹਾ ਜਿਹਦੀ ਆਵਾਜ਼ कहने ਵਾਲੀ ਹੋਵੇ, ਉਹਨੂੰ ਲੱਭ ਕੇ ਲਿਆਏਗਾ ਫਿਰ। ਉਹ ਕਹੇਗਾ ਮੈਂ ਕਹੂੰਗਾ ਕਿਆ, ਤੂੰ ਕਹਿਣਾ कहने। ਇਹਦੀ ਗੱਲ ਸੁਣੋ, ਉਹਨੂੰ ਬੱਚਾ ਲੈਣ ਆਇਆ ਹੋਇਆ ਨੇ, ਗੱਲ ਕਰਕੇ ਨਿਕਲਣਾ ਵਾ ਕੱਲ ਕਰ। ਨਹੀਂ ਗੱਲ ਕੀ ਕਰ ਅੱਛਾ ਜੀ ਲੋ ਜੀ ਬਾਜੀ ਮੇਰੀ ਗੱਲ ਸੁਣੋ। ਗੱਲ ਇਹ ਆ ਭਾਜੀ ਕਿ ਨਾ ਮੈਂ ਇੱਕ ਬਣਾਇਆ ਸੈਟਅਪ ਠੀਕ ਹੈ ਕਿ ਨਾ ਇਹ ਸੋ ਮੈਂ ਹਿਸਾਬ ਲਾਇਆ, ਮੈਂ ਕਿਹਾ ਯਾਰ ਇੱਕ ਨਾ ਕਰਕੇ ਦੇਖਦੇ ਟਰਾਈ। ਠੀਕ ਹੈ ਇੱਕ ਬੰਦਾ ਐਸਾ ਜਿਹੜਾ ਪੂਰੇ ਦਫ਼ਤਰ ਦੀ ਮੈਨੇਜਮੈਂਟ ਸੰਭਾਲੇਗਾ A to Z ਹਰ ਚੀਜ਼ ਤੋਂ ਮੁਰਾਦ ਇਹ ਆ ਕਿ ਆਰਟਿਸਟ ਲੇਟ ਆਉਣਾ ਉਹਦੀ ਜ਼ਿੰਮੇਵਾਰੀ, ਕਿਚਨ ਸਫਾਈ ਨਿਜ਼ਾਮ ਕੋ ਪੱਖਾ ਅੰਦਰ ਚੱਲ ਰਿਹਾ ਬੰਦਾ ਯਾਨੀ A to Z ਪ੍ਰੋਗਰਾਮ ਚੜਨਾ ਕਿਸ ਟਾਈਮ ਉਹ ਵੀ ਉਹਨੇ ਸਾਰਾ ਠੀਕ ਆ। 3 ਲੱਖ ਰੁਪਏ ਮਹੀਨੇ ਦੀ ਉਹਦੀ ਸੈਲਰੀ ਹੋਈ। ਸਲਮਾਨ ਦਾ ਘੁੱਟ ਭਰ ਗਏ। ਨਹੀਂ ਕੋਈ ਵੀ ਕਰ ਲਵੇ, ਭਾਵੇਂ ਸਲਮਾਨ ਕਹਿ ਦੇਵੇ, ਲੇਕਿਨ ਉਹਦੇ ਚ ਉਹ ਜਿਹੜੀ ਨਹੀਂ ਹੋਏਗੀ ਉਹਦੇ ਚ ਕੋਈ ਲੇਟ ਸਵੇਰ
ਕੋਈ ਸੌਰੀ, ਕੋਈ ਗੱਲਬਾਤ, ਅੱਛਾ ਅੱਗੇ ਤੋਂ ਨਹੀਂ, ਐ ਨਹੀਂ। ਐ ਨਹੀਂ ਹੋਣਾ Perfect। ਤੇ ਤੁਸੀਂ ਮੈਨੂੰ ਦੱਸ ਦਿਓ ਅਗਰ ਕਿਸੇ ਨੇ ਕਰਨਾ। ਕਰਨਾ ਕੀ ਹੈ, ਤੁਸੀਂ ਆਪ ਇਨਸਾਫ ਉਹ ਨਾਲ ਮੈਨੂੰ ਵੀ ਕਰਨਾ ਪੈਣਾ ਹੀ, ਨਾ ਕਰੀ। ਚਾਚਾ ਬੂਟਾ ਜੀ ਅੱਛਾ ਸਾਡੇ ਵੱਲ ਦੇਖੋ ਜ਼ਰਾ। ਓਏ ਤੂੰ ਪਹਿਲੇ ਟਾਈਮ ਛੱਡ ਤੇ ਆ ਜਾ। ਲੈ ਉਹ ਮੈਨੂੰ ਕਹਿੰਦੇ ਟਾਪ ਸਦਾ ਯਾਰ ਆ ਲਓ, ਜਿਹੜਾ ਆ ਕੇ 2-2 ਘੰਟੇ ਪਹਿਲੇ ਬੈਠਾ ਰਹਿੰਦਾ ਵਾ 27 ਧੌਣਾ ਲਾ ਦੇਵਾਂਗਾ। ਕਿਉਂ ਸਾਹਮਣ ਲਈ ਗੁਜਰਦਾ ਨਹੀਂ ਲੱਗਣ ਲੱਗਾ? ਉਸਤਾਦ ਜੀ ਆ ਜਿਹੜਾ ਸਾਹਮਣ ਲਈ ਕੋਠੀ ਦਾ ਚੌਕੀਦਾਰ ਹੈ ਨਾ, ਉਹ ਇਹਦਾ ਫੁੱਲ ਵਾਕਫ ਆ। 2 ਘੰਟੇ ਪਹਿਲੇ ਜਦੋਂ ਬਾਹਰ ਤਾੜਾ ਲੱਗਾ ਹੁੰਦਾ ਉਹਦੇ ਨਾਲ ਬੈਠਾ ਉਹ ਰਹਿੰਦਾ। ਤੂੰ 8 ਵਜੇ ਸ਼ੋਅ ਮੁੱਕਣਾ, ਸਭ ਤੋਂ ਪਹਿਲੇ ਮੋਟਰਸਾਈਕਲ ਦੀ ਕਿੱਕ ਤੇ ਤੇਰਾ ਪੈਰ ਹੁੰਦਾ। ਤੁਹਾਡੀ ਗਲਤ ਫਹਿਮੀ ਹੈ, ਮੇਰੀ ਸਹੀ ਤੁਹਾਡੀ ਫੈਮਿਲੀ। ਗਲਤ ਫਹਿਮੀ ਹੈ। ਚੰਦ ਦਾ ਯਾਮ ਤੋਂ ਹੋਇਆ, ਉਹਦੀ ਵਜ੍ਹਾ ਪਤਾ ਸਾਨੂੰ ਪਤਾ ਲੱਗਿਆ ਕਿ ਸੈਟਅਪ ਓਕੇ ਸਹੀ ਚੱਲ ਰਿਹਾ ਵਾ। ਚਲੋ ਕੋਈ ਆਪਣਾ ਤੁਸੀਂ ਥੋੜਾ ਕੋਈ ਦੱਸੋ ਕੀ ਕਰੋਗੇ ਉਸ ਹਿਸਾਬ ਨਾਲ ਮੈਂ ਤਾਂ। ਮੈਨੇਜਮੈਂਟ ਵਾਈਜ਼ ਦੇ ਰੂਲਸ ਬਣਾਏ ਜਾਣਗੇ, ਜਿਹਦਾ ਮੈਂ ਵਾ ਕੰਮ ਨੂੰ ਸਮਝਦਾ ਨਾ ਉਹਦਾ ਕੰਮ ਨੂੰ ਸਮਝਿਆ ਜਾਏਗਾ। Okay। ਜਿਹੜਾ ਲੇਟ ਆਏਗਾ ਉਹਨੂੰ ਜੁਰਮਾਨਾ ਨਹੀਂ ਪਾਉਣਾ, ਹਾਂ ਉਹਦੇ ਆਜ਼ਾਦ ਤੋੜਨੇ। ਜਿਸਮਾਨੀ ਸਖਤ ਤਸ਼ੱਦਦ। ਇਹ ਬੱਚਾ ਹੁਣ ਦੇਖੋ 8 ਵਜੇ ਦੀ ਡਿਊਟੀ ਟਾਈਮ ਆ, 8:15 ਦਾ ਮੈਂ ਡੇਲਾ ਕੱਢ ਲੈਣਾ। ਅੱਛਾ ਇਹਨੂੰ ਵੇਖ ਕੇ ਹੁਣ ਆਏਗਾ 8:30 ਆਇਆ ਤੇ 2 ਡੇਲੇ। ਬਾਕੀਆਂ ਦਿਲ ਕਰੇਗਾ ਯਾਰ ਅਸੀਂ ਇੰਜ ਹੋ ਜਾਈਏ। ਨਹੀਂ। ਅਗਰ ਫਜਰ ਪੜ ਕੇ ਨੇ ਇੱਥੇ ਆ ਕੇ ਸਾਨੂੰ ਫੜ ਲੈਣਾ। ਮਸਲਾ ਹੁਣ ਅਪਲੋਡਿੰਗ ਦਾ ਵਾ। ਅਪਲੋਡਿੰਗ ਟਾਈਮ ਸਿਰ ਅਪਲੋਡਿੰਗ ਇੱਥੋਂ ਦੀ ਕਿਤੋਂ ਪਈ ਹੁੰਦੀ? ਇੱਥੋਂ ਕਿੰਨੇ ਵਜੇ ਹੁੰਦਾ ਸ਼ੋ? 6 ਵਜੇ। 4 ਵਜੇ ਹੋ ਜਾਏਗਾ ਅਪਲੋਡ। ਨਹੀਂ 6 ਵਜੇ ਕਰਨਾ, ਲੇਕਿਨ 6 ਵਜੇ ਪੱਕਾ 6 ਵਜੇ ਹੀ ਹੋਵੇ, ਲੇਟ ਨਾ ਹੋਵੇ। ਕਰਦਾ ਕੌਣ? ਸ਼ਰਾਜ਼ ਪੁਰ ਕਰਾ ਦਿਓ, ਹਟਾ ਦਈਏ ਉਹਨੂੰ ਹਟਾ ਦੇ, ਉਹਨੂੰ ਕੋਈ ਘਰ ਬਹਿ ਕੇ ਅਪਲੋਡ ਕਰ ਪਾਸ। ਬਲਾਲਾ ਜ਼ਾਹਦ ਪਾਨਾ ਵਾਲੇ ਆਪਣੇ ਭਰਾ ਨੂੰ ਉਹ ਐਡੇ ਕੈਮਰਿਆਂ ਤੇ ਮਿੱਟੀ ਮੁੱਟੀ ਪਈ ਰਹਿੰਦੀ, 6 ਦਿਨ ਸਾਫ਼ ਨਹੀਂ ਹੁੰਦੇ। ਇੱਥੋਂ ਕਿਹੜਾ ਟਰਾਲੀਆਂ ਲੰਘਦੀਆਂ ਜਾਣ ਕੇ ਪਾਉਂਦੇ ਆ। ਉਹੀ ਕਹਿ ਰਿਹਾ ਨਾ ਵੀ ਤੂੰ ਕੀ ਕਰੇਂਗਾ ਇਹਨਾਂ ਦਾ। ਸਾਫ਼ ਕਰਾਂਗਾ, ਆਪ ਸਾਫ਼ ਕਰੂੰਗਾ, ਇਹ ਸਫਾਈ ਜਿਹੜੀ ਸਾਰੇ ਦਫ਼ਤਰ ਦੀ। ਅਸੀਂ ਕਰਾਂਗੇ। ਇਹਦੇ ਚ ਲੀਡਰਾਨਾ ਕਾਬਲੀਅਤ ਹੈ ਹੀ ਉਹ ਨਹੀਂ। ਭਾਈ ਪਹਿਲੇ ਇਹਨੂੰ ਕਰਕੇ ਸ਼ਰਮਿੰਦਾ ਕਰਾਂਗਾ। ਓਏ ਕਾਇਦਾਨਾ ਸਲਾਹੀਅਤ ਚਾਹੀਦੀ ਇਸ ਕੰਮ ਲਈ। ਟੀਮ ਨੂੰ ਲੈ ਕੇ ਚੱਲਣਾ, ਕੰਮ ਕਰਾਣਾ। ਟੀਮ ਨੂੰ ਲੈ ਕੇ ਕਿਤੇ ਕਿਹੜਾ ਟ੍ਰਿਪ ਤੇ ਚੱਲੇ ਆ, ਇੱਥੇ ਕੰਮ ਕਰਾਉਣਾ ਵਾ। ਤੂੰ ਸਿਰਫ ਬੋਲਿਆ ਕਰ। ਆ ਹਰਾਮ ਖਾਣ ਵਾਲੇ ਬੁੱਕੇ ਮੈਂ ਸੈੱਟ ਕਰ ਦਿਆਂਗਾ, ਦੇਖੀ ਤੂੰ ਨਮਾਜ਼ੀ ਪਰਹੇਜ਼ੀ ਹੋ ਜਾਣਗੇ। ਹਰਾਮ ਕੀ ਗੋਤਾ ਖਾ ਗਿਆ ਮੈਂ ਹਰਾਮ ਖਾਣ ਵਾਲੇ। ਤੂੰ ਖੜਾ ਖੋਤਾ ਹੀ ਖਾ ਗਿਆ ਵਾ। ਖੜਾ ਗੋਤਾ ਖਾ ਗਿਆ ਮੈਂ। ਕੈਸਾ ਤੇਰਾ ਕੱਟੇ ਅੰਬਰ ਦਾ ਮੂੰਹ ਆ, ਤੁਹਾਨੂੰ ਪਤਾ ਹੀ ਨਹੀਂ ਹਲੇ। ਰੁਮਾਲ ਦੇ ਚੂਹੇ ਦਾ ਮੂੰਹ ਮੈਂ ਤੈਨੂੰ ਲਪੇਟ ਦਿਆਂਗਾ 1 ਮਿੰਟ ਦੇ ਵਿੱਚ। ਹਾਂ ਤੁਸੀਂ ਹਰਾਮ ਖਾ ਕੇ ਨੱਕ ਵਧਾ ਲਈ ਤੋਂ ਬੇਟੇ, ਤੁਸੀਂ ਮਾਲਕਾਂ ਨੂੰ ਫਗਨੌਰ ਸਮਝਿਆ ਹੋਇਆ ਵਾ। ਮੇਰੇ ਕਹਿਣ ਦਾ ਮਤਲਬ ਆ ਵੀ ਤੁਸੀਂ ਮਾਲਕਾਂ ਨੂੰ ਸੀਰੀਅਸ ਨਹੀਂ ਲੈਣ ਦੇ। ਹਾਂ ਇਹ ਤੁਹਾਡੇ ਬਾਪ ਪਿਆ ਵਾ। ਅੱਛਾ ਜੀ। ਹਾਂ ਜੀ ਨਹੀਂ, ਤੁਹਾਨੂੰ ਤੁਸੀਂ ਮੈਨੂੰ ਤੁਸੀਂ ਆਪਣਾ ਦੱਸੋ ਤੁਸੀਂ ਕੀ ਕਰੋਗੇ। ਫ੍ਰਿਜ ਦੇ ਵਿੱਚ ਇੱਕ ਰਾਤ ਨੂੰ ਮੈਂ ਇੱਕ ਚੀਜ਼ ਰੱਖੀ ਕਿ ਯਾਰ ਮੈਂ ਸਵੇਰ ਖਾ ਲਾਂਗਾ, ਸਵੇਰੇ ਮੈਂ ਉਹਨਾਂ ਉੱਤੇ ਹੁੰਦੀ ਨਹੀਂ। ਇਹ ਕੌਣ ਇਹਨਾਂ ਨੂੰ ਦੱਸੇਗਾ ਕਿ ਵੀ ਤੁਹਾਡੇ ਪਿਓ ਦਾ ਮਾਲ ਨਹੀਂਗਾ? ਪੁੱਛ ਹੀ ਲੋ ਕਿਸੇ ਨੂੰ ਕਿ ਬੋਤਲ ਕਿਹਨੇ ਰੱਖੀ ਹੈ। ਅਸੀਂ ਦੱਸਾਂਗੇ। ਸ਼ੂਸ਼ਕ ਪਾ ਲੈਣੀ ਮੈਂ, ਸ਼ੂਸ਼ਕ ਬਾਂਹ ਅਸੀਂ ਸੋਟੀ ਨਹੀਂ ਹੁੰਦੀ। ਨਹੀਂ ਉਹ ਜੋ ਪੀ ਗਿਆ, ਪੀ ਤੋਂ ਬਾਅਦ ਤੈਨੂੰ ਪਤਾ ਲੱਗੇ, ਤੇ ਉਹ ਜਿਹੜੇ ਪੀ ਗਿਆ ਉਹ ਅਜ਼ਾਲਾ ਕਿਹਨੇ ਦੇਣਾ? ਬੋਤਲ ਤੂੰ ਲਿਆ ਕੇ ਦੇਂਗਾ ਫਿਰ? ਸਾਜੀ ਇਹ ਹੋਣ ਹੀ ਨਹੀਂ ਦੇਗਾ। ਇਹ ਸਭ ਤੋਂ ਪਹਿਲੇ ਆਪ ਪੀ ਜਾਏਗਾ ਤਾਂ ਕਿ ਕੋਈ ਪੀਵੇ ਹੀ ਨਾ। ਨਹੀਂ ਉਹਦੀ ਡੈਗਜ਼ੀਨੇਸ਼ਨ ਚੇਂਜ ਹੋ ਜਾਣੀ। ਅਸੀਂ ਤਾਂ ਘਰੋਂ ਰੋਟੀ ਲਿਆਈ ਦੀ ਦੋਸਤਾ। ਜਿਹੜਾ ਬੰਦਾ ਸ਼ੂਸ਼ਕ ਕਦ ਲਿਆਈ? ਸਰ ਮੈਂ ਕਹਿ ਰਿਹਾ ਕਿ ਮੈਂ ਇੱਕ ਰਾਤ ਨੂੰ, ਹੁਣ ਰਾਤ ਦੀ ਗੱਲ ਆ, ਮੈਂ 1.5 ਲੀਟਰ ਪੈਪਸੀ ਲਿਆ ਕੇ ਰੱਖੀ। ਹਾਂ ਮੈਂ ਥੋੜਾ ਜਿਹਾ ਉੱਠਦਾ, ਜਦੋਂ ਮੇਰਾ ਦੇਖਦਾ ਯਾਰ ਮੂੰਹ ਥੋੜਾ ਘਸਿਆਲਾ ਹੋ ਗਿਆ, ਮੈਂ 2 ਘੁੱਟ ਲਾਉਣਾ, ਮੈਂ ਰੱਖ ਦਿੰਦਾ। ਹਾਂ ਸਵੇਰੇ ਮੈਂ ਉੱਠਿਆ 2:30 3 ਵਜੇ, ਮੈਂ ਗਿਆ ਵਾਂ ਤੇ ਉੱਥੇ ਬੋਤਲ ਲੈਣੀ। ਬੇਹਤਰੀਨ ਹਲਵਾ। ਨਹੀਂ ਇੱਕ ਮਿਸਾਲ ਆ, ਮੈਂ ਤੁਹਾਨੂੰ ਕਹਿੰਦਾ ਮਿੱਠਾ ਜੀ ਇਹ ਬੋਤਲ ਦੇ ਪੈਸੇ ਫਿਰ ਤੁਸੀਂ ਦੇਣੇ ਆ। ਫਿਰ ਕੁੱਟਣਾ ਇਹਨਾਂ ਨੂੰ, ਕੁੱਟ ਨਾ ਕੁੱਟ ਤੇਰੀ ਸਿਰ ਪੀੜਾ। ਮੈਨੂੰ ਉੱਥੇ ਬੋਤਲ ਚਾਹੀਦੀ, ਤੂੰ ਉਹਨਾਂ ਕੋਲੋਂ ਕਢਾ, ਜਿਹੜਾ ਪੀ ਗਿਆ ਤੂੰ ਕੋ ਕਢਾ। ਇਹ ਮੈਨੇਜਮੈਂਟ ਆ? ਇੱਥੇ ਤੁਹਾਡੀ ਗਲਤੀ ਆ। ਨਹੀਂ ਉਹ ਤੂੰ ਇਹਨਾਂ ਦੇ ਅੰਦਰੋਂ ਕਢਾਉਣੀ ਬੋਤਲ। ਫਿਰ ਛੱਡ ਗੱਲਾਂ ਦਿਓ, ਹੱਥ ਪਾ ਕੇ ਸੂਰ ਸਾਰਾ ਲਿਕੁਇਡ ਕੱਢ ਲਾਂਗਾ। ਬੋਤਲ ਤੁਹਾਡੀ ਬੋਤਲ ਕੱਢਾਂਗਾ, ਜਿਹੜੀ ਪਿਛਲੀਆਂ ਕਿਤੇ ਪੀਤੀਆਂ ਉਹ ਵੀ ਕੱਢ ਲੈਣੀਆਂ ਵਾ। ਇਹ ਡਰਨਗੇ ਬੋਤਲ ਤੋਂ। ਬਦਲ ਨੂੰ ਕਿਹਾ ਕਰ ਖੂਨ ਖੂ ਖੂ ਇੱਕ ਨਫ਼ਰਤ ਹੋ ਜਾਏਗੀ। ਨਫ਼ਰਤ ਹੋ ਜਾਏ ਪੂਰੇ ਟੱਬਰ ਦੇ ਵਿੱਚ। ਇਹ ਡਾਲਾ ਵੇਖ ਕੇ ਬੋਤਲਾਂ ਦਾ ਇੱਕ ਸਮਝੂਗਾ ਮੈਨੂੰ ਅਸਲੀ ਡਾਲਾ ਪੈ ਗਿਆ। ਪੁਲਿਸ ਦਾ? ਹਾਂਜੀ ਪੁਲਿਸ ਦਾ ਡਾਲਾ ਪੈ ਗਿਆ। ਯਾਨੀ ਇਹਨਾਂ ਦੇ ਦਿਮਾਗਾਂ 'ਚ ਬੋਤਲ ਕੱਢ ਦੇਂਗੇ। ਇਹਦਾ ਪੂਰਾ ਟੱਬਰ 7 ਨਸਲਾਂ ਚਾਹ ਸ਼ੁਰੂ ਕਰ ਦੇਣਗੇ, ਬੋਤਲ ਖਤਮ ਕਰ ਦੇਣਗੇ। ਇਹ ਚਾਹ 'ਚ ਵੀ ਨਮਕ ਪਾ ਕੇ ਗੈਸ ਵਾਲੀ ਪੀਆ ਕਰਨਗੇ। ਜ਼ੁਲਮ ਹਸਤਾ। ਇਹ ਜਿਹੜਾ ਕਰੈਕਟਰ ਜਾਂਦਾ ਇੱਕ ਰੋਟੀ ਦੀ ਬੁਰਕੀ ਤੋੜਦਾ, ਫ੍ਰਿਜ 'ਚੋਂ ਠੰਡੇ ਸਾਲਨ ਦੀ ਲਾ ਕੇ ਮੂੰਹ 'ਚ ਪਾ ਕੇ ਬਾਹਰ ਨਿਕਲ ਜਾਂਦਾ। ਮੇਤਾ ਹੀ ਬਾਹਰ ਕੱਢ ਦਿਆਂਗਾ ਇਹਦਾ। ਮੇਤਾ ਤੁਹਾਡੇ ਸਾਹਮਣੇ ਤੇ ਪੇਸ਼ ਹੋਏਗਾ। ਮੇਤਾ ਆਪ ਦੱਸੇਗਾ ਅੱਗੇ ਤੋਂ ਨਹੀਂ ਖਾਂਦਾ ਭਾਜੀ। ਸਮਝ ਲੈ ਡਬਲ ਹਰਾਮ ਹੈ ਇੱਥੇ ਦਾ। ਉਹ ਜੇ ਅਸੀਂ ਮੈਨੇਜਰ ਬਣ ਗਏ ਨਾ ਤੇ ਫਿਰ ਤੈਨੂੰ ਵੀ ਅਸੀਂ ਟਿਕਣ ਨਹੀਂ ਦੇਣਾ ਉਸਤਾਦ ਜੀ। ਇਹ ਜੋ ਨਹੀਂ ਪਹਿਲੇ ਉਹਦੀ ਸੁਣ ਲੈਂਦੋ ਨਾ, ਤੁਹਾਡਾ ਮੈਂ ਬਾਅਦ 'ਚ ਸੀ ਵੀ। ਭਾਜੀ ਇਹ ਕੋਈ ਚੀਜ਼ ਟੁੱਟ ਜਾਂਦੀ ਹੈ, ਹਾਂਜੀ। ਕਿਸੇ ਦੇ ਕੋਈ ਨੁਕਸਾਨ, ਜਿੱਦਾਂ ਓਵਨ ਦਾ ਦਰਵਾਜ਼ਾ ਟੁੱਟਾ ਪਿਆ, ਉਂਝ ਖਿੱਚੀ ਜਾ ਰਹੇ, ਉਹ ਕਾਨੂੰ ਲੱਥ ਕੇ ਡਿੱਗ ਪਿਆ, ਤੁਸੀਂ ਭਰੋਗੇ ਜਾਂ ਜਿਹੜਾ ਤੋੜੇਗਾ? ਜਿਹੜਾ ਤੋੜੇਗਾ ਉਹਦੇ ਘਰ ਦੇ ਦਰਵਾਜ਼ੇ ਤੋੜ ਦਿਆਂਗਾ। ਅੱਛਾ ਤੂੰ ਹੱਥ ਹੌਲਾ ਰੱਖ। ਤੈਨੂੰ ਮੈਨੇਜਰ ਰੱਖਿਆ ਕਿ ਰੰਗਾ ਡਾਕੂ ਰੱਖ ਲਿਆ ਉਹਨਾਂ ਨੇ? ਯਾਰ ਕੋ ਆਪਣੀ ਪਰਸਨਲ ਕਿਹੜੀ ਹੁੰਦੀ ਹੈ ਨਾ। ਰੰਗਾ ਡਾਕੂ ਕਹਿੰਦਾ ਮੈਨੇਜਰ ਰੱਖਿਆ ਕਿ ਰੰਗਾ ਡਾਕੂ ਰੱਖ ਲਿਆ। ਨਹੀਂ ਧੌਣਾ ਲੱਥਣਗੀਆਂ ਫੇਰ ਹੀ ਇਨਕਲਾਬ ਆਉਂਦੇ ਆ। ਹਾਂ ਸਹੀ ਗੱਲ ਆ। ਹਾਂ ਇੱਥੇ 15-20 ਬੰਦੇ ਜੋ ਸ਼ਾਂਗ ਨਾ ਹੋਏ
ਤਾਂ ਲੱਗ ਪਤਾ ਜਾਊਗਾ ਕਿ ਮੈਂ ਸਰਾਣੇ ਬਣਾਉਣੇ ਆ। ਉਹ 15-20 ਆ ਸਾਰੇ ਹੀ ਵਿੱਚ ਉਸਤਾਦ ਜੀ ਨੂੰ ਵੀ ਗਿਣ ਗਿਆ ਜੀ। ਯਾਰ ਕਿਹੜਾ ਰੌਲਾ ਜਿਹੜਾ ਨਹੀਂ ਕੰਮ ਕਰੇਗਾ। ਮੈਨੂੰ ਵੀ ਸਿੱਧਾ ਕਰਨਾ, ਮੈਨੂੰ ਵੀ ਤੂੰ 2 ਵਜੇ ਠਾ ਕੇ ਇੱਥੇ ਪਾਉਣਾ, ਛੱਡ 2 ਮੈਂ ਵੀ ਵਿੱਚ ਹੀ ਆ। 2 ਵਜੇ ਤੁਸੀਂ ਆਪਣੀਆਂ ਟੇਕਾਂ ਕਰਕੇ ਅੰਦਰ ਪਏ ਹੋਣਾ ਵਾ। ਤਾਜੀ 4 ਵਜੇ ਤੁਸੀਂ ਕਹਿਣਾ ਟੀ ਟਾਈਮ ਕਰੀਏ, ਤੇ ਨੇ ਕਹਿਣਾ ਵੜਤੇ ਸਾਰੇ ਹੀ, ਹੁਣ ਕਿੱਥੇ ਕਰਨਾ। ਹਾਂ ਜੀ, ਤੁਸੀਂ ਅਜ਼ਾਮ ਪਰੇ ਕਰਕੇ ਬੜਾ ਇੰਟਰਵਿਊ ਦੇਣਾ ਮੈਂ ਅੱਜ ਕਰਕੇ। ਅਸਲਾਮ ਵਾਲੇਕਮ ਜੀ। ਨਹੀਂ ਯਾਰ ਕੰਮ ਵੀ ਤੇ ਚਲਾਉਣਾ ਮਿੱਠਾ ਜੀ, ਇਦਾਂ ਵੀ ਤੇ ਨਹੀਂ ਨਾ ਹੁਣ। ਜਿਹੜੀਆਂ ਦੀਆਂ ਬਾਹਾਂ ਲਾਉਣੀਆਂ ਨਾ, ਬਾਹਾਂ ਇੱਥੇ ਪਈਆਂ ਤੇ ਕਲੈਪਾਂ ਕਰਨਗੀਆਂ, ਦੇਖੋ ਇੰਨੀਆਂ ਡਰਨਗੀਆਂ ਮੈਂ ਸਭ ਤੋਂ ਪਹਿਲੇ ਆ ਬੁੱਗਾ ਲਾਉਣਾ, ਦੇਖੋ ਉਹ ਬੁੱਗਾ ਲਾਉਣਾ ਕਾਹਤੋਂ ਲਾਉਣਾ ਬੁੱਗਾ? ਨਹੀਂ ਹਪਾਇਤੀ ਟੀਕੇ ਨਾ ਭਾਜੀ, ਜਦੋਂ ਉਹਨੂੰ ਇਹ ਡੈਗਜ਼ੀਨੇਸ਼ਨ ਮਿਲ ਗਈ ਔਰ ਉਹਦਾ ਸਾਫ ਉਸ ਤੋਂ ਬਾਅਦ ਤੁਸੀਂ ਉਹਦੀ ਰਿਸਪੈਕਟ ਕਰਨੀ, ਕਿਉਂਕਿ ਉਹਦਾ ਉੱਚਾ ਹੋ ਜਾਏਗਾ ਜੀ ਬਾਤ। ਦੇਖੋ ਤੁਸੀਂ ਇੱਕ ਦਫ਼ਤਰ ਕੰਮ ਕਰਦੇ ਹੋ ਜੀ, ਤੁਸੀਂ ਦੋਵੇਂ ਕੰਮ ਕਰ ਰਹੇ ਹੋ, ਹਾਂਜੀ ਤੁਸੀਂ ਹਮ ਤਨਖਾਹ ਹੋ ਦੋਵੇਂ, ਠੀਕ ਹੈ ਜੀ, ਠੀਕ ਹੈ ਜੀ, ਹਮ ਸੈਲਰੀ, ਹਮ ਸੈਲਰੀ ਹੋ ਤੁਸੀਂ। ਓਕੇ। ਉਸ ਤੋਂ ਬਾਅਦ ਇਹਦਾ ਉਹਦਾ ਵੱਡਾ ਹੋ ਗਿਆ, ਤੇ ਪੰਜ ਤੁਸੀਂ ਉਹਦੀ ਰਿਸਪੈਕਟ ਕਰਨੀ। ਨਹੀਂ ਜਦੋਂ ਤਨਖਾਹ ਹੀ ਬਰਾਬਰ ਆ ਤੇ ਉਹ ਨਹੀਂ ਉਹਦੀ ਫਿਰ ਜਦੋਂ ਉਹਦਾ ਵੱਡਾ ਹੋ ਗਿਆ ਨਾ, ਤੇ ਉਹਦੀ ਤਨਖਾਹ ਵੀ ਵੱਧ ਜਾਣੀ, ਤੇ ਫਿਰ ਤੁਸੀਂ ਰਿਸਪੈਕਟ ਕਰਨੀ। ਮੈਰਿਜ ਫਿਰ ਤੁਸੀਂ ਉਹਨੂੰ ਨੋਨੀ ਸਾਹਿਬ ਕਹਿਣਾ। ਹਾਂ ਜੀ, ਮੈਰਿਜ ਕਿਵੇਂ ਤਨਖਾहें ਨਹੀਂ ਦੇਖੀ ਜਾਂਦੀ ਦੋਸਤਾ, ਉਹਦੇ ਦੇਖੇ ਜਾਂਦੇ ਆ। ਨਾਲੇ ਤੇਰਾ ਜਿਹੜਾ ਮਰਜ਼ੀ ਉਹਦਾ ਵੱਡਾ ਹੋ ਜਾਵੇ ਨਾ, ਤੂੰ ਪਸੀਟ ਹੀ ਰਹਿਣਾ ਵਾ। ਹਾਂ, ਤੂੰ ਮੰਗ ਕੇ ਗਜ਼ਾ ਖਾਣੀ ਹੈ। ਮੈਂ ਦੱਸ ਤੇਰੇ ਸਾਹਮਣੇ ਤੇ ਚਵਲਾ ਜਿਹਾ, ਅਸੀਂ ਗੋਲੀਆਂ ਵੀ ਨਹੀਂ ਖਾਂਦੇ, ਪੈਰਾਡੋਲ ਵੀ ਮਗਲਦਾ ਦੇ ਯਾਰ ਇੱਕ ਦੇ ਕੱਲੇ ਕੱਲੇ ਹੀ ਪੈਰਾਡੋਲ ਵੀ। ਹਾਂ, ਕੱਲ ਮੈਂ ਸ਼ਵਾਰਮਾ ਲੈ ਕੇ, ਮੇਰਾ ਬਲੱਡ ਲੋ ਹੁੰਦਾ, ਮੈਂ ਸ਼ਿਵਰਿੰਗ ਹੁੰਦਾ, ਮੈਂ ਡੁੱਬਣ ਡਿਆ, ਤੇ ਮਨ ਨਾ ਉੱਤੇ ਹੀ ਆ ਕੇ ਖਲੋ ਗਿਆ, ਉੱਥੋਂ ਛਿੜ ਗਿਆ ਮੈਨੂੰ, ਐਡਾ ਮਾੜੀ ਨੀਂਦ ਆਲੀ। ਜਾਣਦੇ ਯਾਰ ਬੇਟੇ। ਭਾਜੀ ਇਹ ਤੇ ਹੁਣ ਤੁਸੀਂ ਆਪਣਾ ਮਸਲਾ ਦੱਸਣ ਲੱਗ ਨਹੀਂ, ਮੈਂ ਆਪਣੀ ਕਿਹੜੀ ਵੀ ਕੱਢਣੀ ਆ ਤੇ ਅਸੂਲ ਵੀ ਬਣਾਉਣੇ। ਕਿਹੜ ਕਾਹਦੀ ਕੱਢਣੀ ਆ? ਇਹ ਮੈਨੇਜਰ ਵੀ ਆ। ਮਾੜੀ ਨੀਤ ਟੈਪ ਆ। ਕੱਲ ਮੈਂ ਬੁਰਸ਼ ਕਰਨ ਦਿਆ, ਕਹਿੰਦਾ ਭਰਾ ਨੂੰ ਵੀ ਬੁਰਸ਼ ਲਵਾ। ਸਾਜੀ ਇਦਾਂ ਵੀ ਨਹੀਂ ਮਾੜਾ, ਅੱਲਾ ਮਾਫੀ ਦੇਵੇ। ਕੀ ਹੋ ਗਿਆ ਉਸਤਾਦ ਜੀ? ਮੈਂ ਫੇਸ ਵਾਸ਼ ਕਰਨ ਡਿਆ ਮਾਂ, ਮੇਰੀ ਗੱਲ ਨਾਲ ਲਾ ਲਾ, ਆਪਣੀ ਗੱਲ ਤੇ ਕਰੀ ਜਾਂਦੇ ਦਾ। ਉਹ ਮੇਰੇ ਹੱਥੋਂ ਨਵਾਂ ਲੈ ਲਾ ਯਾਰ। ਅਸੂਲ ਐ ਮੇਰੇ ਬਣਦੇ, ਅਸੂਲਾਂ ਵਾਸਤੇ ਜਾਂ ਤਾਂ ਜਾਨ ਦੇਣੀ ਪੈਂਦੀ ਹੈ ਜਾਂ ਲੈਣੀ ਪੈਂਦੀ ਹੈ। ਪਹਿਲੇ ਮੈਂ ਇਹਦੀ ਜਾਨ ਲੈਣੀ ਹੈ। ਉਹ ਮੇਰੀ ਜਾਨ ਨਹੀਂ, ਇਹ ਫਿਰ ਜ਼ਿਆਦਤੀ, ਇਹ ਜ਼ਾਤੀਆਤ ਹੋ ਗਈ। ਦੁਸ਼ਮਣੀਆਂ ਕੋਈ दुश्मनी ये बुग्स है तो दिल च मुनाफा का तू। ओ भाई, मुनाफा अरे भैया एक मिनट सुनो, असल में बात ये है भाईजान, उसको पता है कि ज्यादा मुझे मेहनत इस पे करनी चाहिए, इसलिए वो लगा हुआ है इसके साथ। 2-3 ਬੰਦੇ ਡੰਗਰ ਇੱਥੇ, ਬਾਕੀ ਸਾਰੀ ਟੀਮ ਓਕੇ। ਬਾਕੀ ये अपना पा के दसे कि कट के ਪਾ ਕੇ ਭਾਜੀ। ਅੱਛਾ, ਸਭ ਤੋਂ ਪਹਿਲੇ ਤੇ ਤੁਸੀਂ ਬਿੱਲੀਆਂ ਸਿੱਟ ਕੇ ਆਉਣੀਆਂ ਨੇ ਕਿਤੇ। ਕਿਹੜੀਆਂ? ਆ ਬਿੱਲੀਆਂ ਜਿਹੜੀਆਂ ਜ਼ਿਆਦਾ ਹੋ ਗਈਆਂ, ਤੁਹਾਨੂੰ ਪਤਾ ਜ਼ਿਆਦਾ ਹੋ ਗਈਆਂ, ਉਹ ਇੱਕ ਟਹਿਕੇ ਵਾਲੀ ਬਿੱਲੀ ਫਿਰਦੀ, ਉਹ 4 ਹੋ ਗਈਆਂ ਨੇ। ਹੋਰ ਸਫਾਈ ਕਰਾਓ। ਮੈਂ ਤੁਹਾਨੂੰ ਕਹਿੰਦਾ ਸੀ ਗੰਦ ਰਹਿਣ ਦਿਓ, ਬਿੱਲੀਆਂ ਗੰਦੀ ਜਗ੍ਹਾ ਤੇ ਰਹਿੰਦੀਆਂ, ਤੁਸੀਂ ਸਫਾਈ ਕਰਾਈ ਆ ਗਈਆਂ ਵਾਪਸ ਫੇਰ। ਹੁਣ ਦੱਸੋ, ਚਲੋ ਬਾਰਾਂ ਤੁਸੀਂ ਸਾਰਾ ਹਿਸਾਬ ਲਾਉਣਾ, ਸਾਫ ਲੱਗ ਗਿਆ। ਸਾਰਾ ਆਈਟਮ ਰੱਖਣੀ। ਤੁਸੀਂ ਡੇਲੀ 3 ਫਰਕਾਰ ਵੀ ਤੁਹਾਡੇ ਮਰੇ, ਕਿੰਨੇ ਦਿਨਾਂ ਦੀ ਸਫਾਈ ਹੋਣ ਡਈ ਦੱਸੋ? 5-15 5 ਦਿਨਾਂ ਚ ਵਾਰਕ ਸਾਰੇ। ਤੁਸੀਂ ਆਪ ਨੂੰ ਆਪਣਾ ਦਿਨ ਦੇਣਾ ਵਾ ਜਦੋਂ ਮੈਂ ਤੁਹਾਡੀ ਸਫਾਈ ਕਰਾਂ। ਨਾਲੇ ਤੁਸੀਂ ਆਪਣੇ ਅੰਦਰ ਕਮਰੇ 'ਚ ਨਹੀਂ ਸੌਣਾ, ਗੰਦ ਪਾਇਆ ਪਿਆ ਵਾ, ਤੁਸੀਂ ਸਾਹਮਣੇ ਤੁਹਾਨੂੰ ਬੈਠਕ ਲੈ ਕੇ ਦੇਣਾ ਕਿਰਾਏ ਤੇ, ਉੱਥੇ ਪੈਣਾ, ਨਾਲੇ ਜੂਨਸ ਗਾਰਡ ਵੀ ਰਹਿਣ, ਤੁਸੀਂ ਦੋਵਾਂ ਨੇ ਉੱਥੇ ਰਹਿਣਾ। ਇਹ ਸਾਰਾ ਸਾਫ਼ ਹੋ ਜਾਣਾ। ਇੱਥੇ ਸਿਰਫ ਉਦੋਂ ਖੁੱਲਣਾ ਜਦੋਂ ਰਿਕਾਰਡਿੰਗ ਦਾ ਟਾਈਮ ਆ। 2 ਵਜੇ ਤੁਸੀਂ ਇੱਥੇ ਆਉਣਾ ਤੇ ਤੁਹਾਡਾ ਟਾਈਮ ਨੋਟ ਹੋਏਗਾ। 2 ਮਿੰਟ ਵੀ ਤੁਸੀਂ ਲੇਟ ਹੋਏ, ਤੁਹਾਡੇ ਮੈਂ 9 ਖਿੱਚ ਦੇਣੇ। प्लस ਹਾਂਜੀ, ਜੇ 5 ਮਿੰਟ ਲੇਟ ਹੋਏ ਨੇ ਯੈਸ ਵੀ ਖਿੱਚਦੇ ਨੇ, उंगली खींच देनी है। ਇਨਕਲਾਬ ਐਵੇਂ ਨਹੀਂ ਆਉਂਦੇ। ਹਿਟਲਰ ਕਿਉਂ ਹਿੱਟ ਸੀ ਦੱਸੋ? ਕਿਉਂ ਤੇ ਲੱਭਾ ਵੀ ਤੇ ਨਹੀਂ ਨਾ ਕਿੱਥੇ ਗਿਆ, ਕਿੱਥੇ ਗਿਆ? ਪਤਾ ਕਰ। ਨਾਨੀਅਲ ਗਿਆ ਹੋਇਆ, ਲੁਕ ਛੁਪਿਆ ਹੋਇਆ ਵਾ। ਤਾਜੀ ਇਹਦਾ ਜਿਹੜਾ ਮੈਨੇਜਰ ਪੁਣਾ ਨਾ, ਇਹ ਭਾਜਨ ਤਸ਼ੱਦਦ ਚ ਵਾ ਜ਼ਿਆਦਾ, ਹਾਂਜੀ ਤਸ਼ੱਦਦ ਚ ਆ ਜ਼ਿਆਦਾ। ਅਸੀਂ ਉਹ ਤਸ਼ੱਦਦ ਹੀ ਹੋਣਾ ਵਾ, ਤੁਸੀਂ ਸੈੱਟ ਹੋਣਾ, ਤੁਸੀਂ ਹੱਡੀ ਹੋਰ ਆ। ਨਾ ਮਨਜ਼ੂਰ ਉਸਤਾਦ ਜੀ, ਅੱਛਾ ਇੱਕ ਮਿੰਟ ਆ ਜਾਓ ਭਾਈ, ਤੁਸੀਂ ਦੱਸੋ ਮਨਜ਼ੂਰ ਨਾ ਮਨਜ਼ੂਰ? ਨਾ ਮਨਜ਼ੂਰ ਉਸਤਾਦ। ਓਕੇ ਤੁਸੀਂ ਦੱਸੋ। ਨਹੀਂ ਸਾਜ ਨਾ ਮਨਜ਼ੂਰ? ਤੁਸੀਂ ਜੀ ਨਾ ਮਨਜ਼ੂਰ। ਚਲੋ ਹਾਂ, ਬੱਚੇ ਤਾਂ ਨਾ ਮਨਜ਼ੂਰ ਕਰੋ। ਤੇਰੀ ਤੇ ਧੌਣ ਲੱਥੇ, ਤੈਨੂੰ ਤਾਂ ਸਵਾਬ ਹੋਣਾ ਵਾ, ਤੂੰ ਤਾਂ ਖੁਸ਼ ਹੋ। ਤੇਰੇ ਇਸ ਚਿਹਰੇ ਤੋਂ ਜਾਨ ਛੁੱਟ ਗਈ। ਓਏ ਪਾਗਲਾ, ਤੇ ਕਹਿੰਦਾ ਤੇਰੀ ਇਸ ਚਿਹਰੇ ਤੋਂ ਜਾਨ ਛੁੱਟ ਗਈ। ਆਹ ਤੇਰੇ ਤੋਂ ਮੈਂ ਖਰਗੋਸ਼ ਦਾ ਮੂੰਹ ਲਵਾ ਦਵਾਂ, ਕਿੱਡਾ ਸੋਹਣਾ ਲੱਗੇਗਾ। ਮੈਂ ਠੱਪ ਸਾਨੂੰ ਇਹ ਕਿਆਦਤ ਨਾ ਮਨਜ਼ੂਰ Okay, ਆ। done, done ਕਿਉਂਕਿ ਭਾਈ। ਇਹਦਾ ਮੂੰਹ ਹੀ ਨਹੀਂ ਕਿਆਦਤ ਵਾਲਾ, ਡਰ ਗਿਆ। ਚੰਗਾ ਇਨਸਾਨ ਆ। ਚਲੋ ਜੀ ਭਾਈ, ਅੱਗੇ ਚੱਲਦੇ ਹਾਂ। ਤੁਸੀਂ ਦੱਸੋ ਜੀ, ਲਓ ਜੀ। ਅਗਰ ਤੁਹਾਡੇ ਅੱਜ ਨਿਜ਼ਾਮ ਦੇ ਦਈਏ ਸਾਰਾ, ਠੀਕ ਹੈ, ਆਫਿਸ ਦਾ ਸੈਟਅਪ ਸਾਰਾ, ਹਰ ਜੋ ਅਸੀਂ ਪਹਿਲੇ ਦੱਸਿਆ, ਹਾਂ, ਠੀਕ ਹੈ। ਤੁਹਾਨੂੰ ਕਿੰਨੇ % ਲੱਗਦਾ ਕਿ ਤੁਸੀਂ ਇਹਨੂੰ ਪੂਰਾ 100% ਓਕੇ ਕਰ ਲਓ? ਤਾਜੀ ਜੇ ਗੱਲ ਹੈ ਤਨਖਾਹ ਪਹਿਲੇ ਕਿੰਨੀ? 3 ਲੱਖ 3.5 3 ਲੱਖ ਤੇ ਕਰੋ, ਇੰਨੇ ਨਹੀਂ 3 ਲੱਖ ਹੀ ਦੇਵਾਂਗਾ, ਲੇਕਿਨ ਤੈਨੂੰ ਕੁਝ ਹੋ ਨਹੀਂ ਰਿਹਾ ਸੁਣ ਕੇ ਤੂੰ 3 ਲੱਖ ਕਿੱਦਾਂ ਲੈ ਕੇ ਜਾਏਂਗਾ? ਤਾਜੀ ਮੇਰੇ ਕੋ ਗਿਣੀ ਨਹੀਂ ਨਾ ਜਾਣੀ, ਮੈਨੂੰ ਟੈਨਸ਼ਨ ਤਾਂ ਨਹੀਂ ਹੈਗੀ। ਤੇਰੀ ਘਟਾ ਲਾਂਗੇ ਥੋੜੀ, ਤਾਂ ਕਿ ਜਿਹੜਾ ਤੂੰ ਕੰਫਰਟ ਰਵੇ। ਹਾਂਜੀ, ਬਸ ਠੀਕ ਆ। ਯਾਨੀ ਇਦਾਂ ਕਰਕੇ ਨਾ, ਹਾਏ ਹਾਏ। ਜੇ ਤੇ ਗੱਲ ਮੇਰੇ ਤੇ ਆਈ ਹੈ, ਮੈਂ ਸਾਰੇ ਬਸੀਟ ਪਾਉਣੇ, ਕੋਈ ਵੀ ਕੈਮਰਾਮੈਨ, ਕੋਈ ਵੀ ਐਡੀਟਰ, ਕੋਈ ਵੀ ਸਵਾਏ ਸਜਾ ਦੇ ਜਾਣੀ ਆਫੀਸ਼ਲ ਤੋਂ, ਹਾਂ, ਸਾਰੇ ਬੰਦੇ 2 ਵਜੇ ਬੂਹਾ ਖੁੱਲਣਾ ਵਾ, 2 ਵਜੇ ਅੰਦਰ ਵੜਨਾ ਵਾ। ਜਿਹੜਾ 2:05 ਦੇ ਅੰਦਰ ਵੜਿਆ, ਉਹਨੂੰ ਅੰਦਰ ਨਹੀਂ ਵੜ ਦੇਣਾ, ਬਾਹਰ ਖੜੇ ਰਹਿਣ।
1:30 ਵਜੇ ਆਵੇ, 2:30 ਵਜੇ ਆਵੇ, 5 ਵਜੇ ਆਵੇ, ਕੋਈ ਪਰਵਾਹ ਨਹੀਂ। ਅੰਦਰੋਂ ਕੁੰਡਾ ਲੱਗਾ, ਕਿਸੇ ਲਈ ਨਹੀਂ ਖੁੱਲ ਰਿਹਾ। ਜਿਹੜਾ 2 ਤੋਂ ਪਹਿਲੇ ਆ ਗਿਆ, ਜਿਹੜਾ 2 ਵਜੇ ਤੱਕ ਆ ਗਿਆ ਉਹ ਤੇ ਅੰਦਰ। ਜਿਹੜਾ 2 ਵਜੇ ਤੱਕ 2 ਤੋਂ ਲੇਟ ਆਇਆ, ਤੁਸੀਂ ਉਹਨੂੰ ਅੰਦਰ ਨਹੀਂ ਵਾੜਿਆ, ਤਾਂ ਅਸੀਂ ਸ਼ੋਅ ਕਿੱਦਾਂ ਕਰਨੇ? ਸਰ ਵੱਡਾ ਤਾਲਾ ਲਾਉਣਾ ਨਾ, ਉਹ ਬਾਹਰ ਸ਼ੋਅ ਕਿੱਦਾਂ ਕਰਨੇ? ਮੈਂ ਕਰਾਉਣਾ ਤੁਹਾਡੇ ਕੋਲ ਸ਼ੋਅ, ਤੁਸੀਂ ਠਹਿਰੋ, ਤੁਸੀਂ ਨਹਾਓ ਧੋਵੋ ਤੇ ਸਹੀ ਹੈ। ਓਕੇ ਚਲੋ ਕਰਾਓ। ਤੁਸੀਂ ਆ ਕੇ ਬਹਿਣਾ ਵਾ, ਤੁਸੀਂ ਕਹਣਾ ਜੀ ਅਸਲਾਮ ਅਲੈਕੁਮ ਨਾਜ਼ਰੀਨ, ਓਏ ਆ 2 ਜਣੇ ਕਿੱਧਰ ਗਏ? ਹਾਂ ਠੀਕ ਆ। ਮੈਂ ਕਹਣਾ ਸਰ ਮੈਂ ਆਪਣੀ ਮੈਨੇਜਰੀ ਪੁਣੇ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਦਾ। ਵਾਹ ਮੈਂ ਆਪਣੀ ਮੈਨੇਜਰੀ ਪੁਣੇ ਦੇ ਵਿੱਚ। ਵਾਹ अब मैं इसके बाद में ਸਦਕੇ ਜਾਵਾਂ। ਠੀਕ ਆ। ਮੈਂ ਤੈਨੂੰ ਪੁੱਛੂੰਗਾ ਹੁਣ ਇੱਥੇ ਕਿਹਨੂੰ ਪਾਉਣਾ? ਤੁਸੀਂ ਕਹਿਣਾ ਵਾ ਕਿ ਕਿਉਂ? ਮੈਂ ਕਹਣਾ ਸਰ ਉਹ ਲੇਟ ਆ ਰਹੇ ਸੀ। ਠੀਕ ਤੁਸੀਂ ਹੈ। ਕਹਿਣਾ ਅੱਛਾ ਚਲੋ ਉਹਨਾਂ ਨੂੰ ਅੰਦਰ ਤੇ ਆਂਦੇ ਸ਼ੋਅ ਕਰਦੇ, ਫਿਰ ਬਾਅਦ ਚੋਂ ਕਰਦੇ। ਓਕੇ। ਉਹ ਫੈਸਲਾ ਆ ਜਾਣਾ ਤੁਹਾਡੇ ਕੋਲ। ਉਹ ਜਦੋਂ ਇਦਾਂ ਹੋ ਗਿਆ ਅਗਲੇ ਦਿਨ ਉਹਨਾਂ ਨੇ ਇਹ ਸਮਝਣਾ ਕਿ ਬਾਜੀ ਉਸਤਾਦ ਨੇ ਬੁਲਾ ਹੀ ਲੈਣਾ। ਅਗਲੇ ਦਿਨ ਤੁਸੀਂ ਕਹਿਣਾ ਵਾ ਕਿ ਨਹੀਂ ਆਉਣ ਦੇਣਾ ਯਾਰ, ਬਾਹਰ ਖੜੇ ਰਹਿਣ ਧੁੱਪੇ। ਅੱਛਾ ਜੋ ਮੈਂ ਕਹਿਣਾ ਵਾ ਇਹ ਵੀ ਤੂੰ ਦੱਸਣਾ ਵਾ? ਆ ਲਓ ਸਰ ਮੈਂ ਤੁਹਾਡਾ ਵੀ ਮੈਨੇਜਰ ਤੁਸੀਂ ਵੀ ਉਹਦੇ ਕਹਿਣੇ ਅੱਛਾ ਮੈਨੂੰ ਵੀ ਨੇ ਕਹਿਣਾ ਕਿ ਤੁਸੀਂ ਇਦਾਂ ਕਹਿਣਾ ਵਾ? ਹਾਂ, ਔਰ ਨਾਲੇ ਮੈਂ ਕੱਲਾ ਸਜਾਦ ਸਾਹਿਬ ਕਹਿਣਾ ਵਾ। सर कहना हूं। नहीं सजाद साहब। नाम क्यों लेना तुमने? मेरा नाम लेने की जरूरत कैसे हुई तुम्हारी? सजाद सर साहब कहना। सर कहना सिर्फ। सर आप कहें तो इनको अंदर बाड़ू, हाँ। आप कहें तो इनको बाहर करूं। मैंने कहा था अपना काम। अगली गल सुन। अगली जी। अच्छा जी। ਐਡੀਟਰ ਨੂੰ ਕਹਿਣਾ ਵਾ 6 ਵਜੇ ਸ਼ੋਅ ਅਪਲੋਡ ਨਾ ਹੋਇਆ ਤੇ ਜੁੱਤੀ ਪਾ ਕੇ ਤੇ ਸੌਣਾ ਗੇਟ ਦੇ ਬਾਹਰ ਗੱਡੀ ਕੱਢਣ ਦੇ ਇਸ਼ਾਰੇ 'ਚ ਖਲੋ ਜੀ। बे तू तो मैं ही रह जाएंगे बस। ਆਹੋ ਫੇਲ ਅੱਜ ਹੀ ਮੈਂ ਉਹਨੇ ਕਹਿਣਾ ਕਿਉਂ, ਇੱਕ ਵਾਰੀ ਉਹਨੂੰ ਘਰ ਭੇਜ ਦੇਣਾ। ठीक है। ਅਗਲੇ ਦਿਨ ਉਹਨੇ ਜਦੋਂ ਆਵਾਜ਼ਾਰੀ 'ਚ ਸਾਰੀ ਦਿਹਾੜੀ ਕੱਢਣੀ ਨਾ, ਫੇਲ ठीक ਉਹਨੇ है। ਕਹਿਣਾ ਸਰ ਆਇੰਦਾ ਲੇਟ ਨਹੀਂ ਹੋਗਾ, ਮੈਂ स्पेशल 6 ਵਜੇ किया करूंगा। ओके डन। यानी तेरे कागजात 'ਚ ਇਹ ਹੈ ਕਿ ਵੀ ਬਾਹਰ ਕੱਢੀ ਜਾਣਾ ਸਾਰਿਆਂ ਨੂੰ। ਬਾਹਰ ਕੱਢਣਾ ਤੇ ਇਹਨਾਂ ਨੇ ਸੁਧਰਨਾ ਉਸਤਾਦ ਜੀ, ਇੱਥੇ ਦਬਕੇ ਮਾਰ ਕੇ 4 ਦਬਕੇ ਮਾਰ ਕੇ ਉਧਰ ਕਮਰੇ 'ਚ ਰੁਸ ਕੇ ਬਹਿ ਗਏ ਤੇ ਫੇਰ ਆ ਕੇ ਅੰਦਰ। ਐ ਨਹੀਂ ਪਤਾ ਚੱਲਣਾ। ਉਹ ਨਹੀਂ ਪਾ ਮਿੱਠੂ ਪਾ ਮਿੱਠੂ अच्छा एक मिनट ठहर जाओ। अच्छा उस तो बाद ਅਗਲੀ ਗੱਲ अगली ਆ ਮੈਰ ਸੁਣ ਲਓ। ਜੇ ਕਿਤੋਂ ਪਤਾ ਚੱਲਿਆ ਕਿ ਵੀ ਇਹਨੇ ਕਿਸੇ ਕੋ ਸ਼ਾਇਦ ਮੰਗ ਕੇ ਖਾਧੀ, इन्हें ਹਾਂਜੀ आ गई जातिया। ਚੁੱਕ ਕੇ ਖਾਦੀ ਨਹੀਂ आ गई जातिया। ਰਾਤੀਆਦ ਨਹੀਂ ਉਸਤਾਦ अपना ਜੀ। ਹੁਣ ਖੁੰਨਸ। अच्छा ਜੇ ਪਤਾ ਲੱਗਾ ਇਹਨੇ ਮੰਗ ਕੇ ਖਾਧੀ ਹੈ ਜੀ, ਮੇਰੀ ਬਿਸਤੀ ਨਹੀਂ ਨਾ ਉਹਦੀ ਬਿਸਤੀ ਆ, ਇਹ 'ਚ ਸਜਾਦ ਜਾਨੀ ਆਫੀਸ਼ੀਅਲ ਦੀ ਬਿਸਤੀ ਆ। ठीक ਇਹਦਾ ਕੀ ਹੱਲ ਕਰੇਗਾ ਤੂੰ? ਇਹਦਾ ਹੱਲ ਇਹਦੇ ਮੈਂ ਘਰ ਇੰਨਾ ਲੰਗਰ ਸਟਾ ਦੇਣਾ ਵਾ, ਇਹਨੇ ਲੰਗਰ ਦਾ ਪੂਰਾ ਪਰੇ ਕਰ ਕਰਕੇ ਕਹਿਣਾ ਵਾ ਅੰਮੀ ਜੀ ਬਾਹਰ ਪਰੌਂਡੇ ਆ, ਅੱਬਾ ਜੀ ਬਾਹਰ ਆਇਓ ਜ਼ਰਾ। ਜਿਨ੍ਹਾਂ ਦੀ ਨੀਅਤ ਗੰਦੀ ਹੁੰਦੀ ਨਾ, ਜਿਨੇ ਇਦਾਂ ਕਰਨਾ ਵਾ, ਉਹਦੇ ਘਰ ਜਿੰਨਾ ਮਰਜ਼ੀ ਸਟਾ ਦੇ। ਉਹਦਾ ਦੀਵਾ ਜਿਹਦੇ ਅੰਦਰ ਭੁੱਖ ਆ ਨਾ, ਉਹ ਨਹੀਂ ਰੱਜ ਸਕਦਾ। ਓਏ ਤੂੰ ਨਾ ਕਿਤੇ ਸੈੱਟ ਵਿੱਚ ਤੇਰਾ ਇੱਕ ਮਿੰਟ ਠਹਿਰ ਜਾ। ਇੱਕ ਮਿੰਟ ਠਹਿਰ ਜਾਓ ਭਾਜੀ, ਤੁਹਾਡਾ ਇਹ ਮਕਸਦ ਨਹੀਂਗਾ ਵੀ ਉਹ ਕਿਸੇ ਕੋ ਖਾਵੇ ਨਾ ਖਾਵੇ। ਦਫ਼ਤਰ ਦੇ ਅੰਦਰ ਅੰਦਰ ਸੁਣ ਲਓ, ਸਫਾਈ ਜੇ ਨਾ ਆਈ ਸਫਾਈ ਮੈਨ ਫਾਟਾ। ਜੇ ਤੁਸੀਂ ਵੀ ਟੀ ਟਾਈਮ 'ਚ 5 ਮਿੰਟ ਲੇਟ ਆਏ ਤੁਸੀਂ ਵੀ ਫਾਟਾ। ਫੇਲ ਤੇ ਇੱਥੇ ਕੌਣ ਰਹੇਗਾ? ਕੱਲਾ ਹੀ ਫਿਰੀ ਜਾਏਗਾ। ਇਹ ਤਾਂ ਬਿੱਲੀਆਂ ਆ ਕੇ ਰਾਮ ਨਾਲ ਦਬੇਗਾ अस्सलाम वालेकुम नाज़रीन, ਸਾਰੇ ਮੈਂ ਕੱਢ ਦਿੱਤੇ ਬਾਹਰ ਬਿਮਾ ਮਾਲਕ। ਮੇਰੀ ਗੱਲ ਮੰਨ ਲਓ 4-5 ਧੋਣਾ ਲਵਾ ਲਓ, ਸ਼ਡਿਊਲ ਸੈੱਟ ਹੋ ਜਾਏਗਾ ਤੁਹਾਡਾ। ਇੱਧਰ ਮੇਰੀ ਗੱਲ ਸੁਣ ਲਓ, 2 ਜਣੇ ਇੱਧਰ ਬੈਠੇ 2 ਜਣੇ ਉੱਧਰ। ਅਸੀਂ ਕਹਿਣਾ ਕਿ ਯਾਰ ਤੁਹਾਡੇ 'ਚ ਕੋਈ ਕਹਿ ਦੇਵੇ अस्सलाम वालेकुम नाज़रीन ਟੀ ਟਾਈਮ 'ਚ ਕੁਛ ਆਮਦੀ, ਅਸੀਂ ਆਪੇ ਸ਼ੋਅ ਸ਼ੁਰੂ ਕਰ ਲੈਣਾ। ਤੁਸੀਂ ਕਹਿਣਾ ਯਾਰ ਆ ਕੀ ਕੀਤਾ ਤੁਸੀਂ? ਅਸੀਂ ਕਹਿਣਾ ਉਸਤਾਦ ਜੀ ਤੁਹਾਨੂੰ ਕਿਹਾ ਆ ਜਾਓ, ਤੁਸੀਂ ਨਹੀਂ ਆਏ। ਅੱਛਾ ਇਹ ਜੋ ਮੈਂ ਕਹਿਣਾ ਵੀ ਤੂੰ ਮੈਨੂੰ ਤੂੰ ਕਹੀ ਜਾ ਰਿਹਾ। ਹਾਂਜੀ ਸ਼ਬਦ ਅਸੀਂ ਤੁਹਾਨੂੰ ਕਿਹਾ ਕਿ ਤੁਸੀਂ ਆਓ, ਤੁਸੀਂ ਕਿਹਾ ਨਹੀਂ ਮੈਂ ਲੇਟ ਹਾਂ ਜ਼ਰਾ, ਤੇ ਅਸੀਂ ਆਪ 4 ਬੰਦਿਆਂ ਨਾਲ ਅੱਛਾ ਖਾਣ ਪੀਣ ਦਾ ਜਿਹੜਾ ਹਿਸਾਬ ਕਿਤਾਬ ਆ, ਜਿਹਦਾ ਮੂੰਹ ਚੁੱਕਦਾ ਜੋਜ। ਫ੍ਰਿਜ ਨੂੰ ਲਾਉਣਾ ਤਾਲਾ, ਵੱਡਾ ਠੀਕ ਆ ਉਹ ਕੁੰਡੀ ਵਾਲਾ, ਉਹ ਜਿਹੜਾ ਥਾਂ ਚੜਦਾ। ਓਕੇ। ਜਿੰਨੇ ਉਹ ਚੋਂ ਪਾਣੀ ਪੀਣਾ, ਜਿੰਨੇ ਕੋਲਾ ਫ੍ਰਿਜ ਚੋਂ ਕੱਢਣਾ, ਜਿੰਨੇ ਸਾਰੀ ਰਿਪੋਰਟ ਮੈਨੂੰ ਆਣੀ ਚਾਹੀਦੀ ਉਹ ਚਾਬੀ ਕਿਤੇ ਕੋਏਗੀ ਤਾਲੇ ਦੀ? ਮੇਰੇ ਕੋ। ਤੇਰੇ ਕੋ ਲੈ ਕੇ ਜਾਣਗੇ? ਹਾਂਜੀ। ਓਕੇ। ਮੈਂ ਲੈ ਕੇ ਕਿੱਥੇ ਜਾਣੀ? ਮੈਂ ਕਹਣਾ ਕੀ ਲੈਣਾ? ਪਾਣੀ ਦੀ ਬੋਤਲ ਕੱਢੀ ਸਰ, ਮੈਂ ਕਹਣਾ ਚਲਾ ਕੱਢ ਕੇ ਤੇ ਦੋ। ਪੁੱਛਣਾ ਨਹੀਂ ਕਿੰਨੇ ਪੀਣਾ? ਪਾਣੀ ਜਾਣਦੇ ਹੋ, ਬੋਤਲ ਨਹੀਂ ਪੀਣ ਦੇਣੀ ਆਪਾਂ, ਪਾਣੀ ਤੇ ਜਾਣਦੇ। ਅੱਛਾ ਕੋਕ ਪੈਪਸੀ। ਹਾਂਜੀ। ਅੱਛਾ ਉਹਨੂੰ ਐ ਕਰਕੇ ਮੈਂ ਪਾਣੀ ਦੀ ਬੋਤਲ ਕੱਢ ਕੇ ਤੇ ਫੌਰਨ ਲਾਕ। ਅਗਰ ਤੇਰੀ ਚਾਬੀ ਚੋਰੀ ਹੋ ਗਈ, ਬੋਤਲ ਅੱਧੀ ਹੋ ਗਈ, ਇੱਕ ਮਿਸਾਲ ਦੇ ਰਿਹਾ ਜੀ ਆ। ਕਿ ਬੋਤਲ ਦੇਖਿਆ ਤਾਂ ਅੱਧੀ ਹੈ, ਹਾਂ। ਉਹ ਤੂੰ ਕੀ ਕਰੇਗਾ ਉਸ ਤੋਂ ਬਾਅਦ? ਇਹਦਾ ਜਿਹੜਾ CCTV ਲਵਾਏ, CCTV ਹਾਂਜੀ, ਉਹ ਕਿੱਧਰ ਜਾਣੇ? ਪਤਾ ਵੀ ਲੱਗ ਗਿਆ ਵੀ ਆ ਪੀ ਗਿਆ, ਫਿਰ ਇਹਦੇ ਕੋ ਕੀ ਫਿਰ ਇਹਦੀ ਤਨਖਾਹ ਚੋਂ 5000 ਰੁਪਇਆ ਕੱਟਿਆ ਜਾਏਗਾ, ਅੱਧੀ ਬੋਤਲ ਦਾ? ਅੱਧੀ ਬੋਤਲ ਦਾ। ਕੱਲ ਨੂੰ ਇੰਨੀ ਕੁ ਬੋਤਲ ਵੀ ਪੀਣ ਲੱਗੇਗਾ 2500 ਦੀ ਆ, ਮੈਂ ਇੰਨੀ ਕੁ ਵੀ ਨਹੀਂ ਪੀਣੀ। ਉਹ ਮੈਂ ਕਹਿਣਾ ਨਹੀਂ ਲਾ ਯਾਰ ਤੂੰ। ਹੈ ਤੁਸੀਂ ਦੇਖੋ ਆਪਣੀ ਬੋਤਲ ਆਪਣੇ ਬੈੱਡ ਲਾ ਕੇ ਰੱਖਣੇ, ਮੈਨੇਜਰ ਨਾਲ ਮਾਰ ਖਿਆਣੇ 3 ਲੱਖ ਤੇ ਤੁਹਾਨੂੰ ਬੋਤਲ ਦੀ ਫਿਕਰ ਪਈ ਆ। ਤੁਸੀਂ ਮਾਹੌਲ ਚੇਂਜ ਕਰੋ। ਬੋਤਲ ਤੇ ਇੱਕ ਮਾਡਲ ਹੈ ਨਾ, ਬਾਕੀ ਸਾਰੀ ਫ੍ਰਿਜ ਦੀ ਗੱਲ ਕਰ ਰਿਹਾ। ਬੋਤਲ ਜ਼ਮੈਸ਼ ਆ। ਬੋਤਲ ਜ਼ਮੈਸ਼ ਆ। ਹੁਣ ਉਦੋਂ ਫੈਸਲ ਮੇਰੇ ਲਈ ਅੰਬ ਲੈ ਕੇ ਆਇਆ, ਹਾਂਜੀ ਠੀਕ ਹੈ। ਤੇ ਉਹ ਰਾਤ ਨੂੰ ਮੈਂ 1-2 ਖਾਦੇ, ਅਗਲੇ ਦਿਨ ਮੈਂ ਆਇਆ ਤੇ 70% ਉੱਡੇ ਸੀ। ਇਹ ਸਾਰੇ ਨੇ ਖਾਦੇ ਆ ਜੀ, ਇਸ ਬੱਚੇ ਨੇ ਬਹੁਤੇ ਖਾਦੇ ਨੇ, ਮੈਨੂੰ ਪਤਾ ਨਹੀਂ ਜਿਹੜੇ ਚੂਪਣ ਦੇ ਬਾਹਰ ਬੈਠਾ ਹੈ। ਅੱਛਾ ਤੈਨੂੰ ਮੈਂ ਸਿਰਫ ਇਹਦੇ ਵਾਸਤੇ ਨਾ ਮੈਨੇਜਰ ਰੱਖ ਲਵਾਂ? ਮੇਰੀ ਗੱਲ ਸੁਣੋ, ਜ਼ਾਤੀ ਦੁਸ਼ਮਣੀ ਤੇ ਉਤਰਿਆ ਉਹੀ ਤੇ ਕਹਿ ਰਿਹਾ। ਉਹ ਭਾਜੀ ਸ਼ਡਿਊਲ ਇੱਕੋ ਬੰਦਾ ਚੇਂਜ ਕਰਦਾ ਵਾ, ਇਹਨੇ ਮੁਨਾਫਕਤ ਫੜਾਈ ਹੋਈ ਆ। ਇਹਦਾ ਇਹਦੇ ਅੰਦਰ ਮੁਨਾਫਕਤ ਆ ਜਿਹੜੀ ਬਾਹਰ ਆਣ ਦਈ ਹੈ ਬੇਟਾ ਜੀ, ਮੇਰੇ ਹੀ ਦਿਵਾਲੇ ਹੋਏ ਆ। ਰੱਬ ਨਾਲ ਲਾ ਕੇ ਨਿਕਲਦਾ ਘਰੋਂ, ਰਾਹ ਚੋਂ ਸਿਰਫ ਇਹਨੇ ਥਾਲ ਨਹੀਂ ਮੰਗਣਾ ਹੁੰਦਾ, ਇੱਥੇ ਆ ਕੇ ਵੀ ਰੋਟੀ ਕਹੀ ਜਾਂਦਾ। ਇਹਨੂੰ ਕੱਢੋ, ਤੁਹਾਡਾ 3 ਲੱਖ ਸਿੱਧਾ ਇਹਦਾ ਬਚਣ ਡਿਆ ਵਾ। ਅੱਛਾ ਜੀ ਠੀਕ ਹੈ ਜੀ। ਮੈਂ ਤੁਹਾਨੂੰ ਕਹਾਂ
ਮੈਂ ਤੁਹਾਨੂੰ ਉਧਰ ਕਿਹਾ ਨਹੀਂ ਜਿੱਦਣ ਤੁਸੀਂ ਅੰਦਰ ਬੈਠੇ, ਮੈਂ ਕਿਹਾ ਭਾਈ ਫੈਸਲ ਛਿੱਲੜ ਬੜੇ ਅੱਛੇ ਲੈ ਕੇ ਆਏ। ਹਾਂ ਉਹ ਮੈਨੂੰ ਨਜ਼ਰ ਹੀ ਛਿੱਲੜ ਆਉਂਦੇ ਸੀ, ਅੰਬ ਤੇ ਨਜ਼ਰ ਹੀ ਨਹੀਂ ਸੀ ਆਉਂਦਾ ਕਿਤੇ। ਹਾਂ ਅੱਛਾ ਫੇਲ ਨਹੀਂ ਫੇਲ ਆ ਕਿੱਥੋਂ ਆ ਦੇਖਣਾ ਅਗਲੀ ਭਾਜੀ ਤੁਸੀਂ ਮੈਨੇਜਰ ਲੱਗਣਾ ਵਾ, ਤੁਹਾਡੇ ਸਕ੍ਰਿਪਟ ਰਾਈਟਰ ਨਹੀਂ। ਤੁਹਾਡੇ ਤੇ ਜੁਰਮਾਨਾ ਲਾਗੂ ਹੋਣਾ ਉਸਤਾਦ ਜੀ। ਲਓ ਤੁਸੀਂ 3 ਵਜੇ ਦਾ ਤੁਹਾਨੂੰ ਟਾਈਮ ਦਿੱਤਾ ਜਾਣਾ, 3 ਵਜੇ ਤੁਸੀਂ ਟੀ ਟਾਈਮ ਦੇ ਸੈੱਟ ਤੇ ਬੈਠੇ ਹੋਣਾ। ਆਫਿਸ ਦੀ ਸਫਾਈ ਸਾਰੀ ਉਹ ਸਾਰੀ ਉਹ ਸਵੀਪਰ ਕਰੇਗਾ, ਉਹ ਨਾ ਕਰੇ। ਮੈਂ ਕਰਾਂਗਾ। ਲਓ ਦੇਖਿਓ ਮੈਨੇਜਰ ਤੇ ਸੋਚ ਹੋਈ ਸਫਾਈ ਵਾਲੀ। ਜੇ ਉਹ ਨਹੀਂ ਕਰੇਗਾ ਆਪਾਂ ਨਵਾਂ ਰੱਖ ਲਾਂਗੇ, ਨਵਾਂ ਨਹੀਂ ਕਰੇਗਾ ਆਪਾਂ ਹੋਰ ਨਵਾਂ ਰੱਖ ਲਾਂਗੇ, ਜੇ ਹੋਰ ਨਵਾਂ ਨਹੀਂ ਕਰੇਗਾ ਆਪਾਂ ਹੋਰ। ਤੁਹਾਨੂੰ ਇਹ ਨਹੀਂ ਲੱਗੂਗਾ ਕਿ ਵੀ ਸਫਾਈ ਨਹੀਂ ਹੋਈ, ਓਕੇ ਇੰਜ ਬੰਦਾ ਚੇਂਜ। ਹਾਂ ਨਹੀਂ ਓਕੇ ਫਰਕ ਫਾਟਾ ਮਿੱਠਾਪੁਰੀਆ ਕਹਿੰਦੇ ਯਾਰ ਨਹਾਉਣੀ ਅੱਜ ਮੈਂ ਜ਼ਰਾ ਆਪਣੇ ਬੱਚਿਆਂ ਨੂੰ ਨਾ ਚੈੱਕ ਹੀ ਕਰਾ ਸਾਰੀ ਜ਼ਿੰਦਗੀ, ਪਾਉਣਾ ਹੀ ਨਹੀਂ। ਓਕੇ ਟੱਕ ਮਿੱਠਾ ਪਾ। ਮਿੱਠਾ ਪਾ ਉਹ ਹੋਰ ਵੀ ਨਾ ਸੋਣੀ ਪਰ ਫਾਰਾ ਕਰਦੀ ਹਾਂ ਪੁਰ ਕਲਾਪ ਦੇ। ਫੇਲ ਇੱਕ ਮਿੰਟ ਆ ਜਾਓ ਭਾਜੀ। ਹਾਂਜੀ ਭਾਜੀ ਤੁਹਾਡੇ ਵੱਲੋਂ ਨਹੀਂ ਕੱਖ ਵੀ ਨਹੀਂ। ਲਓ ਦੱਸੋ ਇੱਥੇ ਧੌਣਾ ਹੀ ਲੱਥਣੀ ਚਾਹੀਦੀ। ਤੁਸੀਂ ਦੱਸੋ ਸਰ। ਕੱਖ ਵੀ ਨਹੀਂ ਸਰ ਜੀ ਫਰਕ। ਤੁਸੀਂ ਫੇਲ ਫੇਲ ਆ। ਆਖਰੀ ਇੱਕ ਆਪਸ਼ਨ ਛੱਡ ਦੋ। ਹਾਂ ਮੇਰੇ ਮੈਂ ਰਹਿ ਗਿਆ, ਮੈਨੂੰ ਦੱਸ ਦੇ ਕੋਈ ਅਗਰ ਕਨਵਿੰਸ ਕਰ ਸਕ। ਦੋ ਗੱਲਾਂ ਰਹਿ ਗਈਆਂ ਮੇਰੀ। ਓਕੇ ਕਿਸੇ ਨੇ ਅਗਰ ਦਫ਼ਤਰ ਦਾ ਕੰਮ ਜਾਣਾ ਨਾ ਹਾਂ ਤੇ ਉਹਦਾ ਕੋਈ ਰੌਲਾ ਨਹੀਂ, ਤੇ ਜੇ ਦਫ਼ਤਰ ਦਾ ਕੰਮ ਜਾ ਕੇ ਵੀ ਆਪਣੇ ਕੰਮ ਜਾ ਕੇ ਤੇ ਦਫ਼ਤਰ ਦੇ ਪੱਲਿਓਂ ਤੇਲ ਪਵਾਉਣਾ ਵਾ, ਇਹ ਮੈਂ ਐਕਸ਼ਨ ਲੈਣਾ। ਐਕਸ਼ਨ ਲੈਣਾ ਤਾਂ ਬਿਲਕੁਲ ਸਹੀ ਗੱਲ ਹੈ। ਫੇਰ ਜੇ ਤੁਸੀਂ ਤੇਲ ਦੇ ਪੈਸੇ ਦੇਣੇ ਹੋਵੇ ਤੁਹਾਡੇ ਤੇ ਵੀ ਐਕਸ਼ਨ ਲੈਣਾ। ਮੋਟਰਸਾਈਕਲਾਂ ਗੱਡੀਆਂ ਖੜੀਆਂ, ਇਹਨਾਂ ਦੀ ਸਫਾਈ, ਇਹਨਾਂ ਦਾ ਪੈਟਰੋਲ ਦਾ ਹਿਸਾਬ, ਇਹਨਾਂ ਦਾ ਤੁਹਾਨੂੰ ਪਤਾ ਇੰਜ ਮੈਨੇਜਮੈਂਟ ਨਾਲ ਆਉਣਾ ਸੀ ਮੈਂ ਗੱਡੀਆਂ ਲੈਣ ਸਿਰ। ਹਾਂ, ਹਾਂ। ਉਹ ਜਦੋਂ ਮੈਂ ਚੱਲ ਜਾਂਦਾ ਮੈਂ ਫਿਰ ਬੇਤੁਕੀਆਂ ਲੱਗਦੀਆਂ। ਹਾਂ, ਹਾਂ। ਉਹ ਜਦੋਂ ਲੈਣ ਸਿਰ ਲਾਣੀ ਹੈ ਨਾ ਪਤਾ ਲੱਗੇਗਾ ਕਿਹਦੀ ਗੱਡੀ ਗਈ ਹੈ। ਹਾਂ ਹੁਣ ਇਹਨੇ ਇਦਾਂ ਉਹ ਕੁੜਕੜ ਗੱਡੀਆਂ ਖਲੋਤੀਆਂ, ਕਿਸੇ ਦੀ ਉਹ ਲੈ ਜਾਂਦਾ ਵਾ ਚਾਬੀ ਲੱਗੀ ਆ, ਉਹ ਲੈ ਗਿਆ ਚੋਰੀ ਗੱਡੀ ਉਹ ਵੀ ਲੈ- ਤੁਸੀਂ ਮੈਨੇਜ ਉਹ ਕਰੋ। ਵੀ ਮੈਂ ਮੈਨੇਜ ਕਰਨੀ ਆ, ਸਿੱਧੀਆਂ ਗੱਡੀਆਂ ਇਹ ਲਾ। ਸਾਰਾ ਕੁਝ ਕਿੱਦਾਂ ਕਰ ਲੇਗਾ ਤੂੰ ਇੱਕ ਦਿਨ ਦੇ ਵਿੱਚ? ਫੇਲ ਆ ਭਾਜੀ। ਜਦੋਂ ਮੈਂ ਇੱਕ ਦਿਨ ਚ ਨਹੀਂ 2 ਦਿਨ ਚ ਕਰ ਲੂੰਗਾ। ਹਾਂ ਜਦੋਂ ਸਰ ਸਾਰੇ ਕੱਢ ਦੇਣੇ ਆ, ਇਹਨੇ ਕੱਲਿਆਂ ਰਹਿਣਾ, ਤੁਸੀਂ ਕੱਲਿਆਂ ਕੰਮ ਕਿੰਨਾ ਹੋਣਾ? ਸਹੀ ਗੱਲ। ਆਹੋ ਤੂੰ ਇਕੱਲੇ ਨੇ ਰਹਿ ਜਾਣਾ, ਆਹੋ, ਆਪੇ ਇਕੱਲੇ। ਨਹਾਈ ਧੋਈ ਖਾਈ ਪੀ ਤੇ ਮौज ਕਰੀ। ਕਿੰਨਾ ਕੰਮ ਰਹਿ ਜਾਣਾ? ਇਹ ਫੇਲ ਆ ਜਿਹਦੇ ਚ ਸਲਾਹੀਅਤਾਂ ਵਾ, ਬਰੂਏ ਕਾਰ ਲਿਆਓ ਉਹਨੂੰ। ਭਾਜੀ ਸਲਾਹੀਅਤ ਨਹੀਂ ਦੇਖਣੀ। ਮਹਿਬੂਬ ਆਵਾਮ ਦੇ ਲੀਡਰ ਆ, ਸਾਨੂੰ ਪਤਾ ਵਾ ਕਿ ਟੀਮ ਨੂੰ ਕਿੰਜ ਲੈ ਕੇ ਚੱਲਣਾ, ਕਿੰਜ ਪ੍ਰੋਗਰਾਮ ਟਾਈਮ ਤੇ ਅਪਲੋਡ ਹੋਣੇ। ਭਾਜੀ ਤੁਹਾਨੂੰ ਤੁਹਾਡੇ ਵੱਲ ਮੈਂ ਆਉਣਾ ਵਾ, ਮੈਨੂੰ ਜ਼ਰਾ ਤਰਤੀਬ ਸਿਰ ਆਉਣ ਦਿਓ ਨਾ। ਇਹਨੂੰ ਪਹਿਲਾਂ ਪੂਰੀ ਤਰ੍ਹਾਂ ਫੇਲ ਕਰਨ ਦਿਓ। ਫੇਲ ਆ ਜੀ ਫੇਲ ਆ। ਜਦੋਂ ਮੈਂ ਕਹਿਤਾ ਫੇਲ ਆ ਸਰ ਜੀ। ਅੱਲਾ ਦੇ ਹੁਕਮ ਨਾਲ ਫੇਲ ਆ। ਟੀ ਟਾਈਮ ਦਾ ਸੈੱਟ ਉਸਤਾਦ ਜੀ ਬਾਹਰ ਲੱਗਣਾ, ਉਹਦੇ ਟੀ ਟਾਈਮ ਬਾਹਰ ਗਰਾਊਂਡ ਚ ਠੀਕ ਆ। ਕਰਨਾ ਵਾ। ਅੰਦਰ ਕੀ ਕਰਨਾ ਨਾ? ਤੁਸੀਂ ਕੌਣ ਹੁੰਦੇ ਅੰਦਰ ਆਉਣ ਵਾਲੇ? ਘਰ ਆ, ਦਫ਼ਤਰ ਆ, ਉਸਤਾਦ ਜੀ ਦੀ ਰਹਿائش ਗਾਹ ਵਾ। ਤੁਸੀਂ ਕੌਣ ਹੁੰਦੇ ਅੰਦਰ ਆਉਣ ਵਾਲੇ? ਆਲਟਸ ਤਾਂ ਉਹ ਜਾਨੀ ਕਿ ਜਾਲੇ ਸੈੱਟ ਤੇ ਪਵੋ। ਆਰਟਿਸਟ ਜਾਨੀ ਕਿ ਜਾਲੇ ਸੈੱਟ ਤੇ ਪਵੋ, ਜਿਹਨੇ ਅੰਦਰ ਆਣਾ ਵਾ ਪੁੱਛ ਕੇ ਆਣਾ ਵਾ ਭਾਈ ਅੰਦਰ ਆਣਾ ਕੀ। ਜਾਨੀ ਕਿ ਚਾਹ ਦੇ ਸੈੱਟ ਤੇ ਗੰਦ ਪਾਉਣੇ, ਜਿਹੜੇ ਸਿਗਟਾਂ ਟੋਟੇ ਥੱਲੇ ਭਜਾਉਂਦੇ ਆ। ਸਵੀਪਰ ਨੇ ਅੱਛਾ ਸਵੀਪਰ ਕੋ ਸਫਾਈ ਕਰੋ, ਉਹਨਾਂ ਨੇ ਰੋਕਣਾ, ਉਹਨਾਂ ਨੂੰ ਐਸਟਰੇ, ਉਹਨਾਂ ਨੂੰ ਅਕਲ ਨਹੀਂ ਦੇਣੀ ਵੀ ਤੁਸੀਂ ਇੱਥੇ ਭਜਾਓ। 1000 ਰੁਪਿਆ ਜੁਰਮਾਨਾ ਸਿਗਰਟ ਸੱਟਣ, ਭਾਵੇਂ ਉਹ ਜਿਹੜਾ ਵਾ ਮੌਂਡ ਦਾ ਵਾ ਤੇ ਭਾਵੇਂ ਕੈਪਟਨ ਦਾ ਵਾ, ਭਾਵੇਂ ਡੇਵਿਡ ਵਾ। 1000 ਰੁਪਏ ਜੁਰਮਾਨਾ। 1000 ਰੁਪਿਆ ਜੁਰਮਾਨਾ। ਹਾਂਜੀ ਭਾਜੀ ਨਹੀਂ ਫੇਲ ਆ ਜੀ ਫੇਲ ਆ, ਫੁੱਲ ਫੇਲ ਆ। ਉਹਦਾ ਹਿਸਾਬ, ਤੇਰਾ ਹਿਸਾਬ ਸੀ ਧੌਣਾ ਲਾਉਣ ਵਾਲਾ, ਇਹ ਇਨਕਲਾਬ ਸ਼ਾਕਾ ਡਾਕੂ ਵਾਲਾ, ਉਹਦਾ ਹਿਸਾਬ ਆ ਕੇ ਜੁਰਮਾਨੇ ਪਾਈ ਜੋ। ਇਹ ਤਾਂ ਦੋ ਬੰਦਾ ਕੱਢੀ ਜਾਓ। ਇਹਨਾਂ ਦੇ ਵਨ ਲਾਈਨਾਂ ਦੋਵਾਂ ਦੀਆਂ ਇਹ ਨੇ। ਹਾਂਜੀ ਫੇਲ ਜੀ, ਤੁਹਾਡੇ ਲੋ ਫੇਲ, ਤੁਹਾਡੇ ਲੋ ਫੇਲ। ਫੇਲ ਸਰ ਜੀ। ਭਾਜੀ ਹੁਣ ਜਿੱਥੇ 3 ਬੰਦੇ ਨੇ, ਮੇਰੇ ਲੋ ਵੀ ਫੇਲ ਹੀ ਸਮਝ। ਓਕੇ ਜੀ, ਹੁਣ ਤੁਸੀਂ ਚੁੱਪ ਕਰ ਜਾਓ। ਓਕੇ ਹਾਂਜੀ ਜੀ, ਮੈਰ ਸਾਹਿਬ ਨੂੰ ਪਹਿਲੇ ਤੁਸੀਂ ਆਪਣਾ ਇੱਕ ਹਿਸਾਬ ਲਾ ਲਓ ਵੀ ਕਰਨਾ ਕੀ ਹੈ। ਅਸੀਂ ਤੇ ਪਹਿਲੇ ਸਾਡੇ ਤੇ ਦਿਮਾਗ 'ਚ ਆ ਬੜੀ ਦੇਰ ਦਾ, ਚਲੋ ਪੁੱਛ ਲਓ ਤੁਸੀਂ। ਸਰ ਤੁਹਾਡੇ ਹੱਥ ਅਗਰ ਨਿਜ਼ਾਮ ਦੇ ਦਿੱਤਾ ਜਾਏ ਦਫ਼ਤਰ ਦਾ ਸਾਰਾ, ਜੀ ਛਿਲ ਕੇ ਰੱਖ ਦੇਗਾ। ਕੀ ਤੁਸੀਂ ਕਰੋਗੇ ਉਹਦਾ? ਸਰ ਸਭ ਤੋਂ ਪਹਿਲੇ ਤੇ ਤੁਹਾਡੀ ਮੁਹੱਬਤ ਆ, ਪਤਾ ਨਹੀਂ ਮੈਂ ਇਸ ਕਾਬਿਲ ਹੈ ਵੀ ਆ ਕਿ ਨਹੀਂ। ਨਹੀਂ ਹੋ ਰਿਹਾ। ਸੈਲਰੀ ਕਿੰਨੀ ਹੈ? 3 ਲੱਖ ਰੁਪਏ। 3 ਲੱਖ ਰੁਪਇਆ। ਦਾਨਿਸ਼ ਭਾਈ ਸਮਝਦਾਰ ਵੀ ਆ, ਪੜ੍ਹੇ ਲਿਖੇ ਵੀ ਆ, ਮੈਨੇਜਮੈਂਟ ਨੂੰ ਵੀ ਸਮਝਦੇ ਆ, ਔਰ ਇੱਕ ਜਗ੍ਹਾ ਤੇ ਮੈਨੇਜਮੈਂਟ ਕਰਦੇ ਵੀ ਰਹੇ ਆ ਆਲਰੇਡੀ। ਹਾਂ। ਠੀਕ ਆ। ਉਸ ਤੋਂ ਬਾਅਦ ਇਹਨਾਂ 'ਚ ਸਲਾਹੀਅਤ ਵੀ ਆ, ਫਿਰ ਅਦਬ ਵਾਲੇ ਆ, ਸਾਰਿਆਂ ਨੂੰ ਪਿਆਰ ਮੁਹੱਬਤ ਨਾਲ ਬੁਲਾਉਣ ਵਾਲੇ ਆ, ਕਿਸੇ ਨਾਲ ਲੜਾਈ ਝਗੜਾ ਵੀ ਕੋਈ ਨਹੀਂ ਕਰਨਗੇ। ਮੈਨੂੰ ਬਣਾਓ ਤੁਸੀਂ, ਮੈਂ 2.5 ਲੱਖ ਰੁਪਏ ਇਹਦੇ ਵਿੱਚ ਕਰੂੰਗਾ। ਮੈਂ ਕਹਿੰਦਾ ਟੀ ਟਾਈਮ ਦਾ ਰਖਤ ਬਦਲ ਕੇ ਰੱਖ ਦਵਾਂਗੇ ਉਸਤਾਦ ਜੀ। ਆ ਸਾਰੀ ਦੁਨੀਆ ਮੈਂ ਇਹਦੀ ਅਲਟਾ ਪਲਟਾ ਕੇ ਰੱਖ ਦੇਣੀ ਆ। ਇਹ ਤੁਸੀਂ ਕਹਿਣਾ ਕਿ ਟੀ ਟਾਈਮ ਇਹ ਕੀ ਬਣ ਗਿਆ ਵਾ? ਨੈਟਫਲਿਕਸ ਤੇ ਤੁਹਾਡਾ ਸ਼ੋਅ ਚੱਲਣਾ ਸਭ ਤੋਂ ਪਹਿਲੀ ਗੇਮ ਆ। YouTube ਤੋਂ ਫਾਰਕ ਹਿਸਾਬ ਕਿਤਾਬ, ਇੱਥੇ ਜਾਣਾ ਛੱਤ ਨਾਲ ਲੱਗਣਾ ਤੁਹਾਡਾ ਸ਼ੋਅ। ਉਸਤਾਦ ਜੀ ਮੈਂ ਦੁਨੀਆ ਹੀ ਬਦਲ ਕੇ ਰੱਖ ਦੇਣੀ ਤੁਹਾਡੇ। ਹੋਣਾ ਕੀ ਆ? ਆਹ ਸ਼ੋਅ ਹੋ ਰਿਹਾ ਭਾਜੀ, ਘੰਟਾ ਘਰ ਹੋ ਰਿਹਾ, ਯਾਦਗਾਰ ਸ਼ੋਅ ਹੋ ਰਿਹਾ, ਜਨਾਬ ਬਾਗ ਸ਼ੋਅ ਹੋ ਰਿਹਾ, ਓਏ ਕਾਇਦ ਆਜ਼ਮ ਪਾਰਕ ਸ਼ੋਅ ਹੋ ਰਿਹਾ, ਓਏ ਦੁਬਈ ਜਾ ਰਹੇ ਆ, ਓਏ ਅਮਰੀਕਾ ਜਾ ਰਹੇ ਆ ਸ਼ੋਅ ਕਰਨ। ਟੀ ਟਾਈਮ ਮੁਸ਼ਾਰਾ ਕਿੱਥੇ ਕਰਨਾ ਜੀ? ਕੈਨੇਡਾ ਵਾ। ਓਏ ਜਾਣੇ ਕੀ ਚਾਹ ਕਦੋਂ ਆ? ਪਰਸੋਂ ਆ ਜੀ ਥਾਈਲੈਂਡ, ਠੱਕ ਉੱਥੇ। ਏਦਾਂ ਦੇ ਕੰਮ ਉਸਤਾਦ ਜੀ, ਵੱਡਾ ਨਿਜ਼ਾਮ, ਵੱਡੇ ਜ਼ੰਪੇ ਵਾੜੇ, ਲੰਗਰ, ਡਾਲਰ ਭਰ ਦੇਣਾ, ਤੁਹਾਨੂੰ ਰਜਾ ਦੇਣਾ। ਫੇਲ ਕੀ ਫੇਲ? ਖੈਰ ਜਾ ਇੱਕ ਮਿੰਟ ਪੂਰੀ ਗੱਲ ਸੁਣ ਲੈਂਦੇ। ਜੋੜ ਕੱਢਤਾ ਫੇਲ। ਓਏ 2.5 ਲੱਖ ਚ ਕਿੰਨੇ ਮੁਲਕ ਬੁਲਾਤੇ ਤੂੰ? ਨਹੀਂ ਅੱਛਾ ਨਹੀਂ, ਮੈਂ ਤੇਰਾ ਸਮਝਿਆ ਨਹੀਂ ਕਿ ਤੂੰ ਚਾਹ ਰਿਹਾ ਕਿ ਇੱਥੋਂ ਫਿਰ ਅਸੀਂ, ਯਾਨੀ ਇਹ ਸਾਡਾ ਇਹ ਵੀ ਘਰ ਆਪਣੇ ਰਹੇਗਾ। ਕੋਲ ਰਹੇਗਾ।
ਕਿ ਜਦੋਂ ਅਸੀਂ ਉੱਥੋਂ ਬਾਹਰੋਂ ਵਿਹਲੇ ਹੋ ਗਏ ਇੱਥੇ ਆ ਹਾਂਜੀ ਗਏ ਇੱਥੇ ਆ ਕੇ ਆਪਾਂ ਰੈਸਟ ਮਾਰਨੀ ਸ਼ੋਅ ਬਾਹਰ ਕਰਨਾ ਸ਼ੋਅ ਬਾਹਰ ਕਰਨੇ ਸ਼ੋਅ ਨਹੀਂ ਇੱਥੇ ਹੋਣਾ। ਦੂਜੇ ਨੰਬਰ ਤੇ ਤੁਹਾਡਾ ਫ੍ਰਿਜ ਵਾਲਾ ਨਿਜ਼ਾਮ, ਖਾਣ ਪੀਣ ਵਾਲਾ, ਬੋਤਲ ਦੀ ਟੈਨਸ਼ਨ ਆ। ਸਾਜੀ ਇਹ ਹੱਥ ਲਾਵੇ ਬੋਤਲ ਨੂੰ, ਇਹਦਾ ਮੈਂ ਆਹ ਦੇਖੋ ਉਹ ਹਾਲ ਕਰੂੰਗਾ, ਇਹਦੇ ਖਾਨਦਾਨ ਚ ਵਿਆਹ ਸ਼ਾਦੀ ਤੇ ਵੀ ਸ਼ਿਕੰਜਵੀ ਚੱਲਿਆ ਕਰੇਗੀ। ਭਾਜੀ ਬੋਤਲ ਦਾ ਰੌਲਾ ਨਹੀਂ ਆ, ਹਾਂ ਫ੍ਰਿਜ ਦੀ ਬੋਤਲ ਤੇ ਇੱਕ ਮਿਸਾਲ ਦਿੱਤੀ ਮੈਂ। ਹਾਂ ਫ੍ਰਿਜ 'ਚ ਅੰਬ ਵੀ ਪਏ ਨੇ, ਫਰੂਟ ਵੀ ਪਿਆ, ਫ੍ਰਿਜ 'ਚ ਸਾਲਣ ਵੀ ਪਿਆ, ਚੌਲ ਵੀ ਪਏ ਨੇ, ਫ੍ਰਿਜ 'ਚ ਕੋਈ ਕੀਮਾ ਵੀ ਪਿਆ ਥੋੜਾ ਜਿਹਾ, ਫ੍ਰਿਜ 'ਚ ਬੋਤਲ ਵੀ ਪਈ ਆ, ਹਲ ਫ੍ਰਿਜ 'ਚ ਲੀਚੀ ਵੀ ਪਈ ਆ, ਆੜੂ ਵੀ ਪਏ ਨੇ। okay। ਉਹ ਜਿਹਦਾ ਦਿਲ ਕਰਦਾ ਨਜ਼ਾਮਾ ਉਹਦਾ ਕੀ ਹਿਸਾਬ। ਦੋ ਕੰਮ ਕਰਕੇ ਦੇਣੇ। ਖਾਣ ਪੀਣ ਤੋਂ ਨਹੀਂ ਰੋਕਣਾ, ਤਰਤੀਬ। ਤਰਤੀਬ ਇੱਕ ਟਾਈਮ ਇਹਨਾਂ ਨੂੰ ਹੋਏਗਾ। ਪਤਾ ਵੀ ਯਾਰ ਚੀਜ਼ ਇੱਕ ਰਾਤੀ ਨਹੀਂ ਸੀ, ਪਤਾ ਨਹੀਂ ਕਿਹਨੇ ਲਿਆ ਕੇ ਰੱਖੀ। ਇੱਕ ਮਿਸਾਲ ਆ ਜੀ ਇਹ ਬੰਦਾ ਆਪਣੇ ਵਾਸਤੇ ਘਰੋਂ ਇੱਕ ਚੀਜ਼ ਲੈ ਆਉਂਦਾ, ਹਾਂਜੀ ਇਹ ਲਿਆ ਕੇ ਫ੍ਰਿਜ 'ਚ ਰੱਖ ਦਿੰਦਾ, ਓਕੇ 2 ਘੰਟੇ ਬਾਅਦ ਉਹ ਚੀਜ਼ ਨਹੀਂ ਹੁੰਦੀ। ਕੌਣ ਜ਼ਿੰਮੇਦਾਰ ਹੈ? ਕੌਣ ਇੱਥੇ ਰੂਲ ਆ ਕਿ ਯਾਰ ਇਹ ਚੀਜ਼ ਕੋਈ ਬੰਦਾ ਲੈ ਕੇ ਆਇਆ? ਠੀਕ ਹੋ ਗਿਆ। ਅੱਛਾ ਉਸਤਾਦ ਜੀ ਪਤਾ ਕੀ ਗੱਲ, ਇਹ ਕੰਮ ਜ਼ਿਆਦਾ ਹੋ ਗਿਆ, ਹਾਂ ਇਹਦੇ ਵਾਸਤੇ ਫਿਰ ਤਨਖਾਹ ਥੋੜੀ ਜਿਹੀ ਬਹੁਤ ਹੀ ਲੱਗਣੀ। ਫੇਲ ਇਹ ਜਿੰਨਾ ਗੁੜ ਪਾਉਣਾ ਉਨਾ ਮਿੱਠਾ ਹੋਣਾ, ਕਿਉਂਕਿ ਮੈਂ ਅੰਦਰ ਕੰਮ ਕਰਾਉਣਾ ਵਾ, ਮੈਂ ਇਨਵੈਸਟ ਕਰਨੀ ਆ। ਸਭ ਤੋਂ ਪਹਿਲੇ ਉਸਤਾਦ ਜੀ ਵਾਇਰ ਲਾਗ ਲਿਆ ਕੇ ਦੇਣੇ ਤੁਸੀਂ ਮੈਨੂੰ। ਕਿੰਨੇ? 15 ਵਾਇਰ ਲਾ ਓਹੋ ਅੱਛਾ। ਜਿਹੜੇ ਫ੍ਰਿਜ ਨੂੰ ਲੱਗਣੇ। ਉਸ ਤੋਂ ਬਾਅਦ 2 ਕੈਮਰੇ ਚਾਹੀਦੇ ਆ ਜਿਹੜੇ ਫ੍ਰਿਜ ਦੇ ਅੰਦਰ ਲੱਗਣੇ ਆ, ਕਿ ਆ ਬੂਹਾ ਖੁੱਲਿਆ ਸਾਹਮਣੇ ਫਰੇਮ ਪੈ ਰਿਹਾ ਵਾ ਵੀ ਕਿੰਨੇ ਖੋਲਿਆ, ਨਹੀਂ, ਉਹਦਾ ਹੱਥ ਆਏਗਾ ਪੂਰਾ ਪਤਾ ਲੱਗੇਗਾ। ਇਹ ਬੂਆ ਖੁੱਲਿਆ ਸਾਹਮਣੇ ਮੈਨੇਜਰ ਚਵਲਾ ਮਾਰਨ ਡਿਆ ਦੇਖ। ਕਿਹੜਾ ਚਪਲਾ ਮਾਰਨ ਦੇ ਆ ਮੈਂ ਭਾਜੀ ਇੱਕ ਮਿੰਟ ਠਹਿਰ ਜਾਓ ਜਰਾ ਸੁਣ। ਤੇ ਜਿਹੜਾ ਵਾਸ਼ਰੂਮ ਦੇ ਵਿੱਚ ਬੱਤੀ ਨਹੀਂ ਬੰਦ ਕਰਕੇ ਆਉਂਦੇ ਉਦਾਂ ਹੀ ਆ ਜਾਂਦੇ ਉਹ ਉਸਤਾਦ ਜੀ ਉੱਥੇ ਇੱਕ ਸਿਗਨਲ ਲੱਗੇਗਾ ਔਰ ਨਾਲ ਇੱਕ ਕੈਮਰਾ ਲੱਗੇਗਾ। ਉੱਥੇ ਵੀ? ਹਾਂਜੀ ਵਾਸ਼ਰੂਮ ਗਏ ਹੋ, ਇਸਤੇਮਾਲ ਕੀਤਾ, ਬਾਹਰ ਆਏ, ਤੁਸੀਂ ਲਾਈਟ ਨਹੀਂ ਬੰਦ ਕੀਤੀ ਤੇ ਯੂੰ 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 ਪਤਾ ਲੱਗ ਜਾਏਗਾ ਵੀ ਕੋਈ ਆਇਆ, ਪਤਾ ਲੱਗ ਜੂ। ਇਹ ਨਹੀਂ ਹੈ ਫੇਲ ਇੱਥੇ ਫੇਲ ਆ। ਕੀ fail ਆ? ਬਲਬ ਦਾ ਦਿਲ ਕਰੇ 100 ਰੁਪਏ ਬਿੱਲ ਆਵੇ ਉਹ ਨਜ਼ਾਰਾ ਆ ਉਹ ਸੈੱਲ ਵਾਲਾ ਵਾ, ਉਹਦੇ ਚ ਸੈੱਲ ਪੈਂਦਾ 30 ਰੁਪਏ ਦਾ 1 ਮਹੀਨਾ ਕੱਢਦਾ ਵਾ। ਇਹ ਫੇਲ ਆ ਜੀ। ਨਹੀਂ ਫੇਲ ਨਹੀਂਗਾ ਮੈਂ ਭਾਜੀ ਠਹਿਰ ਤੇ ਉਹਦੀ ਗੱਲ ਤੇ ਪੂਰੀ ਸੁਣ ਲੈਂਦੇ ਹੋ। ਫੇਲ ਆ ਠਹਿਰ ਗੱਲ ਤੇ ਸੁਣ ਲੈਂਦੇ ਹੋ। ਅੱਛਾ ਜੀ ਫ੍ਰਿਜ ਤੇ ਹੀ ਇੰਨਾ ਬਜਟ ਲਵਾਤਾ ਤੁਹਾਡਾ, ਫੇਲ ਆ। ਕਿਹੜਾ ਬਜਟ? 1500 ਵਾਲੇ 2 ਕੈਮਰੇ ਆਣੇ ਆ, 15 ਲੱਖ ਕਾਣੇ ਆ, ਵਾਇਰ ਲਾ ਬਸ। ਫ੍ਰਿਜ ਤੁਹਾਡੀ ਕਲੀਅਰ। ਹਾਂ ਉਸ ਫਿਰ ਦੂਸਰੇ ਨੰਬਰ ਤੇ ਜਿਹੜੀ ਲਾਸਟ ਫ੍ਰਿਜ ਦੀ ਟੈਨਸ਼ਨ ਵਾ ਕਿ ਇੱਕ ਬੰਦਾ ਆਪਣੀ ਚੀਜ਼ ਲੈ ਕੇ ਆਇਆ, ਉਹਨੇ ਰੱਖੀ ਆ, ਬਾਅਦ ਚ ਕੋਈ ਹੋਰ ਆ ਕੇ ਚੱਕ ਕੇ ਲੈ ਗਿਆ। ਫੋਲਡਰ ਬਣਾ ਦੇਣੇ ਅੰਦਰ ਫ੍ਰਿਜ ਦੇ, ਖਾਨੇ ਬਣਾ ਦੇਣੇ ਪਾਰਟੀਸ਼ਨਾਂ ਕਰਕੇ, ਦਾਨਿਸ਼ ਉਹਦਾ ਉੱਤੇ ਨਾਂ ਲਿਖ ਦੇਣੇ ਵੀ ਹਰ ਤਾਲਾ ਬੰਦੇ ਲਾ ਕੇ ਚਾਬੀ। ਇਹ ਦਰਾਜ਼ਾਂ ਵਾਲਾ ਕਰ ਦੇਣਾ ਫ੍ਰਿਜ ਵੀ ਆ ਤਾਲਾ ਖੋਲਿਆ, ਦਰਾਜ਼ ਕੱਢਿਆ, ਆਪਣੀ ਸ਼ੈ ਕੱਢੀ, ਖਾਦੀ, ਫੇਰ ਉੱਥੇ ਰੱਖਤੀ ਤਾਲਾ। ਕੱਲੇ ਕੱਲੇ ਕੋ ਆਪਣੀ ਆਪਣੀ ਚਾਬੀ ਹੋਏਗੀ। ਨਾਲੇ ਇਹ ਨਾ ਹੋਵੇ ਜਿਹੜੀ ਅਸੀਂ ਸ਼ੈ ਕੋ ਲੈ ਕੇ ਗਏ ਪਤਾ ਲੱਗ ਮੈਨੇਜਰ ਹੀ ਚੱਕ ਕੇ ਲੈ ਗਿਆ। ਨਹੀਂ ਮੈਨੇਜਰ ਹੀ ਐਨ ਡੇੜਦਾ ਹੋਵੇ। ਮੈਨੇਜਰ ਦੀ ਤੇ ਤਨਖਾਹ ਇੰਨੀ ਹੋਣੀ, ਉਹਨੂੰ ਲੋੜ ਹੀ ਨਹੀਂ ਰਹਿਣੀ। ਲੇਕਿਨ ਹਲਕਿਆ ਹੋਇਆ ਵਾ ਨਾ। ਲੱਗਿਆਗਾ ਤਾਂ ਹੋ ਗਿਆ, ਤੈਨੂੰ ਪੈ ਗਿਆ ਵਾ, ਕਿਤੇ ਵੱਢ ਲਿਆ, ਕਿਤੇ ਬੋਟੀ ਲਾ ਲਈ ਤੇਰੇ ਨਾਲੋਂ, ਹਲਕਾ ਹੋ ਗਿਆ। ਮੈਨੇਜਰ ਦਾ ਤੁਹਾਨੂੰ ਪਤਾ ਨਹੀਂ ਹੈਗਾ, ਸਾਡੇ ਕੋਲ ਆਦੇ ਇੱਥੇ ਪਰੌਠਾ ਬਣਦੇ ਰੱਖਦੇ ਪੂਰਾ ਲੈਂਸ ਦਾ, ਇਹ ਸ਼ਾਇਦ ਦਾ ਵਾ। ਫੇਲ ਆ ਦੇਖਾ ਜੀ ਉਹ ਠਹਿਰ ਜਾ, ਤੂੰ ਤਾਂ ਫੇਲ ਆ। ਉਹ ਜਮਾ ਹੀ ਫੇਲ ਆ, ਉੱਕਾ ਪੁੱਕਾ ਫੇਲ ਆ। ਅਲਫ ਤੋਂ ਲੱਗ ਕੇ ਜੇ ਤੱਕ ਇਹ ਜਿੰਨਾ ਇਹਨੂੰ ਆਦਤ ਪਈ ਨਾ ਫੇਲ ਲੱਗਣ ਦੀ, ਜਦੋਂ ਇਹਦੀ ਵਾਰੀ ਉਹਨੇ ਆਪਣੇ ਆਪ ਨੂੰ ਵੀ ਕਹੀ ਜਾਣਾ ਮੈਨੂੰ। ਨਹੀਂ ਮੈਨੂੰ ਸਭ ਤੋਂ ਪਹਿਲੇ ਇੱਥੇ ਚੋਰੀ ਬੰਦ ਹੋਏਗੀ ਸਾਜੀ। ਤੁਹਾਡੇ ਕਿਚਨ 'ਚ ਚੋਰੀ ਹੁੰਦੀ ਆ, ਤੁਹਾਨੂੰ ਪਤਾ ਹੀ ਨਹੀਂ ਹੈਗਾ। ਸਾਨੂੰ ਪੁੱਛ ਕੇ ਦੇਖੋ, ਆਹ ਬੰਦਾ ਉਸਤਾਦ ਜੀ ਕੂੜੇ ਦੇ ਵਿੱਚ ਬਾਸਕਟ ਕੂੜੇ 'ਚ ਕਿਲੋ ਕਸ਼ਮੀਰ ਘਿਓ ਵਾਲਾ ਪੈਕਟ ਸੁੱਟ ਕੇ ਬਾਹਰ ਸੁੱਟਣ ਗਿਆ, ਲੁਕੋ ਕੇ ਗਿਆ, ਰਾਤ ਨੂੰ ਜਾਣ ਲੱਗੇ ਉੱਥੋਂ ਚੁੱਕ ਕੇ ਘਰ ਲੈ ਕੇ ਗਿਆ। ਇਸ ਨੇ ਭਾਜੀ ਮੈਂ ਨਾਲ ਜੁਰਮ ਕਰਤਾ ਵਾ, ਮੈਂ ਅਗਰ ਘਰ ਲੈ ਕੇ ਗਿਆ ਮੈਂ ਜ਼ਿੰਮੇਦਾਰ ਆ। ਸ਼ੌਕ ਕਿਉਂ ਫੜਿਆ ਫਿਰ ਮੇਰੇ ਕੋਲ? ਕਿਉਂ ਫੜਿਆ ਹੈ? ਕਿਉਂ ਵਾਸਤੇ ਭਾਈ ਮੇਰੇ ਘਰ ਆ ਹੈ ਨਹੀਂ, ਮੇਰੇ ਘਰ ਹੈ ਨਹੀਂ। ਕਿਹੜੇ ਵਾਸਤੇ ਭਾਈ? ਨਹੀਂ ਨਹੀਂ ਇਲਜ਼ਾਮ ਨੂੰ ਡਿਨਾਈ ਨਾ ਕਰ, ਸਾਰੀ ਦੁਨੀਆ ਜਾਣਦੀ ਤੂੰ ਸਮੋਸੀਆਂ ਨਾਲ ਘਿਓ ਦੀ ਜ਼ਰੂਰਤ ਤੈਨੂੰ ਇਹਨੂੰ ਪੈਂਦੀ ਆ। ਝੂਠ ਨਾ ਉਹ ਕਿਤੇ ਮੇਰੇ ਕੋਲ ਉਦੋਂ ਦੀ ਦਰਜਨ ਬਚੀ ਸੀ, ਹੁਣ ਤਾਂ ਨਹੀਂ ਸੀ ਮੈਂ। 1 ਮਿੰਟ ਠਹਿਰ ਜਾ, ਉਹ ਮੈਂ ਤਾਂ ਕੌਣ ਦਾ ਕੰਮ ਛੱਡਤਾ ਵਾ। ਆ ਵੇ ਕੋਈ ਹੋਰ ਆ। ਸਬਰ ਕਰ ਉਸਤਾਦ ਜੀ, ਸਦਕਾ ਦਿੱਤਾ ਇਹਨੇ ਤੁਹਾਡਾ। 6 ਅੰਡੇ ਕਾਲੇ ਮਾਂ ਘਰ ਲੈ ਕੇ ਗਿਆ, ਸਿੱਟੇ ਨਹੀਂ, ਬਲਾਵਾਂ ਨੂੰ ਨਹੀਂ ਦਿੱਤੇ, ਆਂਡੇ ਬਾਲ ਕੇ ਖਾ ਗਿਆ, ਮਸਰਾਂ ਦੇ ਨਾਲ ਚੌਲ ਬਣਾ ਲਏ ਇਹਨਾਂ ਨੇ ਉਬਲੇ। ਉਹ ਖਾ ਜਾਂਦੇ ਅੱਜ ਕੱਲ ਲੋਕ ਛੱਡ। ਭਾਜੀ ਮੈਂ ਬੁਲਾਵਾ ਦਿੱਤੇ, ਬੁਲਾਵਾ ਕਹਿੰਦੀਆਂ ਰਹਿਣ ਦੇ, ਜ਼ਿਆਦਾ ਹੱਕ ਮੈਨੇਜਰ ਦਾ ਵਾ। ਬੁਲਾਵੇ ਮੋੜ ਯਾਰ ਤੁਸੀਂ ਆਪਣੀ ਚ ਪੈ ਗਏ, ਤੁਸੀਂ ਭਾਂਡੇ ਪੁਣੇ ਚ। ਯਾਰ ਮੈਂ ਉਹਨੂੰ ਗੱਲ ਕਰਨ ਲੈਂਦੇ ਉਹਨੂੰ। ਉਹ ਹੈ ਹੀ ਫੇਲ ਆ। ਉਹ ਕੀ ਫੇਲ ਆ? ਸਿੱਧੇ ਟਾਈਮ ਜ਼ਾਇਆ ਕਰਨ ਦੇ ਫੇਲ ਆ। ਉਸਤਾਦ ਜੀ ਤੁਹਾਡੇ ਪਹਿਲੇ ਦਾਰੇ ਨੂੰ ਉਸਤਾਦ ਜੀ ਸਾਫ ਸੁਥਰਾ ਬਣਾਉਣਾ ਵਾ। ਲੈ 2000 ਰੁਪਏ ਤੁਸੀਂ ਮੈਨੂੰ ਇੱਕ ਦੇਣਾ। 1000 ਰੁਪਏ ਦੀਆਂ ਬਰੀਕ ਕੰਗੀਆਂ, 1000 ਰੁਪਏ ਦੀਆਂ ਖਾਣੀਆਂ, 1000 ਰੁਪਏ ਦਾ ਇੱਕ ਉਹ ਜੂਆ ਮਾਰ ਡੈਂਡਰਫ ਵਾਲਾ ਸ਼ੈਂਪੂ, ਇਹਦੇ ਵਾਸਤੇ ਤੁਹਾਡਾ ਦਾਰਾ ਕਲੀਅਰ। ਗੱਲ ਇਹਦੇ ਨਾਲ ਸਿਰਫ ਇਹਦੀ ਸਫਾਈ ਹੋ ਗਈ, ਸਮਝੋ ਪੂਰੇ ਦਫ਼ਤਰ ਦੀ ਸਫਾਈ ਹੋ ਗਈ। ਔਰ ਨਾਲੇ ਉਸਤਾਦ ਜੀ ਪਹਿਲੇ ਤੇ ਇੱਕ ਤਾਂ ਆਦਾ ਵਾਸ਼ਰੂਮ 'ਚ ਕੈਮਰਾ ਲਵਾਉਣਾ, ਬੇਹਜਾਈ ਬੁਲਾਉਣੇ ਦਫ਼ਤਰ 'ਚ। ਉਸਤਾਦ ਜੀ ਇਹਨਾਂ ਨੂੰ ਗੰਦਗੀ 'ਚ ਰਹਿਣ ਦੀ ਆਦਤ ਪੈ ਗਈ ਆ। ਇੱਕ ਗੰਦ ਦੇ ਇਹ ਇੰਜ ਸਕੇ ਦੋਸਤ ਹੋਏ ਪਏ ਆ। ਅੱਛਾ ਸਕੇ ਦੋਸਤ, ਗੰਦ ਤੇ ਸਕੇ ਦੋਸਤ ਹੋਏ ਪਏ। ਕੀ ਜਾਣੋ ਇੰਨਾ ਗੰਦਾ ਰਹਿੰਦਾ ਵਾ ਉਸਤਾਦ ਜੀ, ਇਹਨੇ ਆਪਣੇ ਦਰਵਾਜ਼ੇ ਦੇ ਬਾਹਰ ਲਿਖਵਾਇਆ ਵਾ ਵੀ ਕੂੜਾ ਯਹਾਂ ਫੈਂਕੇ। ਹੁਣ ਮੇਰੀ ਗੱਲ ਸੁਣ ਲਓ, ਤੁਹਾਡਾ ਦਫ਼ਤਰ ਬਾਹਰ ਦੇ ਮੁਲਕਾਂ ਦੇ ਵਿਜ਼ਿਟ ਟੂਰ ਕੱਲੇ ਕੱਲੇ ਦਾ ਪਾਸਪੋਰਟ ਬਣੇਗਾ,
ਪਾਸਪੋਰਟ ਬਣ ਕੇ ਤੁਹਾਡੇ ਵੀਜ਼ੇ ਆਲਰੇਡੀ ਪਹਿਲੋਂ ਲੱਗੇ ਪਏ ਹੋਣਗੇ, ਤੁਹਾਨੂੰ ਸਿਰਫ ਟਾਈਮ ਦੇਣਾ ਕਿ ਫਲਾਂ ਦਿਨ ਇੰਨੇ ਵਜੇ 에ਅਰਪੋਰਟ ਤੇ ਪਹੁੰਚ ਜਾਓ, ਇੱਥੇ ਦੀ ਫਲਾਈਟ, ਉੱਥੇ ਜਾਣੇ ਦੀ ਚਾਹ ਕਰੋ। ਉਹ ਮੈਨੇਜਰਾਂ ਇਹ ਨਹੀਂ ਹਾਂਜੀ ਇੱਕ ਮਿੰਟ ਉਹ ਯਾਰ ਠਹਿਰ ਜੋ ਹਾਂਜੀ ਭਾਜੀ। ਨਹੀਂ ਜੀ ਭਾਜੀ, ਉਹਦੀ ਪਾਲਿਸੀ ਅੱਛੀ ਆ ਔਰ ਉਹਨੇ ਆਪਣੇ ਆਪ ਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਮਾਹੌਲ ਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਔਰ ਰਾਸ਼ਨ ਟੂਰ ਦਾ ਵੀ ਉਹਨੇ ਸਿਸਟਮ ਕੀਤਾ ਵਾ ਔਰ ਇਹ ਅੱਛਾ ਸਿਸਟਮ ਆ। ਸਾਡੇ ਲੋ ਭਾਜੀ 10/10 ਫੇਲ ਆ। ਰਾਸ਼ਨ ਵੀ ਇੱਕ ਮਿੰਟ ਠਹਿਰ ਜਾ ਹਾਂਜੀ ਫੇਲ ਆ ਹਾਂਜੀ ਫੇਲ। ਚਲੋ ਜੀ ਲਓ ਜੀ ਆਖਰ ਤੇ ਰਹਿ ਗਏ ਹੁਣ ਦਾਨੇ ਸਾਹਿਬ। ਦਾਨੇ ਸਾਹਿਬ ਜਿਹੜਾ ਚੁੱਪ ਕਰਕੇ ਬੈਠੇ ਸੀ ਤਾਂ ਮਤਲਬ ਕੁਛ ਡਿਫਰੈਂਟ ਸੋਚ ਰਹੇ ਸੀ, ਕੁਛ ਅਲੱਗ। ਦਾਨੇ ਸਾਹਿਬ ਅਗਰ 3 ਲੱਖ ਰੁਪਏ ਮਹੀਨੇ ਤੇ ਤੁਹਾਨੂੰ ਦਫ਼ਤਰ ਦੀ ਮੈਨੇਜਮੈਂਟ ਤੁਹਾਡੇ ਹੱਥ 'ਚ ਦੇ ਦਿੱਤੀ ਜਾਏ, ਜੀ ਕਿਸ ਤਰ੍ਹਾਂ ਮੈਨੇਜ ਕਰੋਗੇ ਸਾਰਾ? ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ, ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਭਾਵੇਂ ਧੱਕੇ ਠੇਡੇ ਖਾ ਕੇ ਹੀ ਮੇਰੇ ਤੱਕ ਪਹੁੰਚੇ। ਹਾਂ ਕਾਇਦ ਉਹ ਹੀ ਆ ਜਿਹਨੂੰ ਜਨਤਾ ਕਹੇ ਕਿ ਸਾਡਾ ਕਾਇਦ ਹੈ, ਵਾਹ ਜਨਤਾ ਹਾਂ। ਕਹੇਗੀ। ਹਾਂ ਉਹਨੇ ਨੇ ਕੱਲਾ ਜਨਤਾ ਦੇ ਰਾਹ ਕੋ ਨਕਸ਼ ਵੀ ਹੋਣੇ ਚਾਹੀਦੇ ਆ। ਓਏ ਨੈ ਨਕਸ਼ ਕੋਈ ਬੰਦਾ ਪੈਂਟ ਕੋਟ ਪਾਇਆ ਮੈਨੇਜਰ ਸੋਹਣਾ ਲੱਗੇ। ਭਾਜੀ ਸਿਰਫ ਉਹਨੂੰ ਉਹਦਾ ਟਾਈਮ ਉਹਨੂੰ ਹੁਣ ਗੱਲ ਕਰ ਲੈਣ। ਅੱਛਾ ਭਾਜੀ, अज़दवाज के बंधन में बंधने के लिए रिश्ते के लिए फेस देखे जाते हैं, ये मैनेजर की जॉब है। ਚੰਗਾ ਰਿਹਾ ਹੁਣ ਉਹਨੇ ਤੇਰੀ ਅਦਬ 'ਚ ਬੇਇੱਜ਼ਤੀ ਕੀਤੀ। ਅਦਰ ਚ ਰਿਸ਼ਤੇ ਵਾਲੀ ਗੱਲ ਕਰ ਲਈ ਅਗਲੇ ਨੇ। ਹਾਂਜੀ उस्ताद जी एम्प्लॉय खुश ਹਾਂ ते अदारा आबाद। ਵਾਹ ਹਾਂ ਜੀਓ ਸਭ ਤੋਂ ਪਹਿਲੇ ਆਪਣਾ ਚਾਰਜ ਸੰਭਾਲਦੇ ਹੀ 50% ਤਨਖਾਹਾਂ 'ਚ ਇਜ਼ਾਫਾ ਕਰ ਦਵਾਂਗਾ ਇਹਨਾਂ ਦੀਆਂ 'ਚ। ਫੇਲ ਆ, ਤੁਹਾਨੂੰ ਘਾਟਾ ਪੈਣ ਦਿਆ। ਨਾ ਇਹ ਤੇ ਤੁਹਾਡੀ ਗਲਤ ਸੋਚ ਹੈ। ਸਾਡੀ ਵੀ ਉਹਦੇ ਅੱਗੇ ਵੀ ਤਾਂ ਕੁਝ ਸੋਚਿਆ ਹੀ ਹੋਏਗਾ ਨਾ, ਸੁਣ ਲਓ ਜਰਾ ਮਿਹਰਬਾਨੀ ਕਰੋ। ਕਿੰਨੇ ਫੀਸਦ 50% ਸੈਲਰੀਆਂ ਵਧਾਈਆਂ ਜਾਣਗੀਆਂ, ਸਾਡੀ 45 ਹੋ ਗਈ, ਸ਼ੁਕਰ। ਵਧਾ ਕੇ ਖੁਸ਼ ਹੋਣਗੇ। ਅਗਲੇ ਦਿਨ ਮੀਟਿੰਗ ਦਾ ਇਤਮਾਮ ਕੀਤਾ ਜਾਏਗਾ ਸਰੀਨਾ ਹੋਟਲ ਦੇ ਵਿੱਚ। ਹਾਂ ਅੱਛਾ ਡਿਨਰ ਪਕਾਇਆ ਜਾਏਗਾ ਤੇ ਇਹਨਾਂ ਨੂੰ ਉੱਥੇ ਬਿਠਾ ਕੇ ਰੂਲਸ ਐਂਡ ਰੈਗੂਲੇਸ਼ਨ ਦੱਸਿਆ ਜਾਏਗਾ। TADA ਮਰਾਤ ਸਾਰਿਆਂ ਨੂੰ ਨਵੀਆਂ ਬਾਈਕਾਂ ਪੈਟਰੋਲ ਕੰਪਨੀ ਦੇ ਜ਼ਿੰਮੇ ਲੈ ਲਿਆ ਜਾਏਗਾ। ਜਦੋਂ ਮਜ਼ਦੂਰ ਨੂੰ ਪੂਰੀ ਸਹੂਲਤ ਮਿਲੇਗੀ ਨਾ ਤੇ ਉਹ ਹੋਏਗਾ ਜੇ ਆਪਣੇ ਕੰਮ ਨਾਲ ਆਪਣੇ ਫਰਜ਼ ਨਾਲ ਉਹ ਬੇਈਮਾਨੀ ਕਰੇ। ਤੇ ਜੇ ਸਹੂਲਤ ਮਿਲੇ ਨਾ ਮਿਲੇ ਵੈਸੇ ਹੀ ਫਿਰ ਉਹ ਫਿਰ ਉਹ ਮਿੱਠੇ ਵਾਲਾ ਹੱਲ। ਉਹ ਭਾਈ ਹਾਂ ਤਾਂ ਹੁਣ ਹਾਂ ਨਹੀਂ ਕੱਢ ਦਿਓ ਬਾਹਰ ਉਹਨੂੰ ਮੇਰੇ ਦੇਖ ਲੈ ਤਿੰਨੇ ਮੈਨੇਜਰਾਂ ਤੇ ਖਿਜਵਾ। ਉਹ ਮੇਰੇ ਤੇ ਕਾਦੀ ਖਿਜਵਾ ਹੈ, ਮੈਂ ਬੰਦ ਕਰਤਾ ਕਹਿੰਦਾ ਤਿੰਨੇ ਮੈਨੇਜਰਾਂ ਨੂੰ ਕੋਲੋਂ ਹੀ ਸਮਝੀ ਬੈਠਾ। ਲੈ ਅੱਛਾ ਜੀ ਠੀਕ ਹੈ। ਪੈਸਿਆਂ ਦਾ ਮਾਮਲਾ ਇਹਨਾਂ ਦਾ ਸੈਟਲਡ ਹੋ ਗਿਆ। ਜੇ ਡੋਟ ਤੇ ਇਹਨਾਂ ਦਾ ਖਾਤਾ ਲਵਾ ਦਿੱਤਾ ਜਾਏਗਾ। ਉੱਥੋਂ ਜਾਣ ਭਾਜੀ ਦਫ਼ਤਰ ਦੀ ਮੈਨੇਜਮੈਂਟ ਦੇਖਣੀ, ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਉਹੀ ਦੇਖ ਰਿਹਾ ਵਾਂ। ਉਹਨਾਂ ਨੂੰ ਫੈਸਿਲਿਟੇਟ ਕਰਾਂਗੇ ਤੇ ਉਹ ਘਟੀਆ ਹਰਕਤਾਂ ਛੱਡਣਗੇ। ਜਦੋਂ ਉਹਨਾਂ ਦੇ ਆਪਣੇ ਬੈਗਾਂ ਦੇ ਵਿੱਚ ਅੰਬ ਫਰੂਟ ਇਹ ਉਹ ਖਾਣ ਪੀਣ ਵਾਲੀਆਂ ਚੀਜ਼ ਉਹ ਕਾਹਤੋਂ ਫਿਰ ਫ੍ਰਿਜ ਫਰੋਲਣ। ਜੜ ਲੱਭੀ ਦੀ ਆ ਜੜ। ਯਾਨੀ ਤੁਹਾਨੂੰ ਮੈਨੇਜਰ ਰੱਖ ਕੇ ਨਾਲ 40 ਕੁ ਲੱਖ ਰੁਪਏ ਵੀ ਦਵਾਂ? ਮੈਂ ਤੁਹਾਨੂੰ 40 ਲੱਖ ਰੁਪਏ ਅੱਗੋਂ ਵੱਟ ਕੇ ਦਾਂਗਾ। ਵੰਡ ਕੇ ਕਿਦਾਂ? ਤੁਹਾਡੇ ਕੋਲ 40 ਲੱਖ ਲੈ ਕੇ ਉਹ ਵੱਟ ਕੇ ਇਹਨੇ ਤੁਹਾਨੂੰ ਐ ਕਰਕੇ। ਅੱਛਾ ਉਸਤਾਦ ਜੀ ਦੇਖੋ ਜਦੋਂ ਇਹ ਫੈਸਿਲਿਟੇਟ ਹੋ ਜਾਣਗੇ ਨਾ ਫਿਰ ਇਹਨਾਂ ਤੇ ਅਸੀਂ ਆਪਣੇ ਰੂਲਸ ਲਾਗੂ ਕਰਾਂਗੇ ਨਾ। ਹਾਂ ਜਿੱਦਾਂ ਦੁਬਈ 'ਚ ਵੱਡੇ ਜੁਰਮਾਨੇ ਹੁੰਦੇ ਆ, ਛੋਟੀ ਜੀ ਗੱਲ ਦਾ ਵੱਡਾ ਭਾਜੀ ਜੁਰਮਾਨਾ। ਸਫਾਈ ਸੁਥਰਾਈ ਕਿਚਨ ਚੁੱਲਾ ਦੁੱਧ ਮੁੱਕ ਗਿਆ ਪੱਤੀ ਹੈ ਨਹੀਂ ਚੀਨੀ ਹੈ ਨਹੀਂ, ਇਹ ਨਿੱਕੇ ਨਿੱਕੇ ਮਾਮਲਾ ਤੁਸੀਂ ਵੱਡੇ ਲੈਵਲ ਤੇ ਤੁਰ ਪਏ ਆ। ਤੇ ਭਾਜੀ ਤੁਹਾਡੀ ਬੋਤਲ ਬੋਤਲ ਉਹਨੂੰ ਪਤਾ ਵਾ। ਮੈਂ ਦੇਖੋ ਉਸਤਾਦ ਜੀ ਦੇਖੋ ਛੋਟੀਆਂ ਚੀਜ਼ਾਂ ਨੂੰ ਕਦੀ ਇਗਨੋਰ ਨਾ ਕਰੋ। ਮੈਨੇਜਮੈਂਟ ਇਹੀ ਸਿਖਾਉਂਦੀ ਹੈ। ਜਿਸ ਬੰਦੇ ਦੀ ਜੋ ਡਿਊਟੀ ਹੈ ਜੇ ਉਹਨੂੰ ਪਤਾ ਹੀ ਨਹੀਂ ਕਿ ਮੇਰੀ ਇਹ ਡਿਊਟੀ ਹੈ ਤੇ ਫਿਰ ਉਹਨੇ ਕੀ ਕਰਨਾ? ਸਾਨੂੰ ਪਤਾ ਹੀ ਨਹੀਂ। ਅਸੀਂ ਸਾਰੀ ਦਿਹਾੜੀ ਆ ਕੇ ਇੱਥੇ ਫੱਟੇ ਤੇ ਬਹਿ ਮੈਂ ਉਹੀ ਕਹਿ ਰਿਹਾ ਜਿਹੜਾ ਡਿਊਟੀ ਨਹੀਂ ਸਰੰਜਾਮ ਦੇ ਰਿਹਾ ਉਹਦੇ ਲਈ ਕੀ ਉਹਨੂੰ ਪਹਿਲੇ ਪਿਆਰ ਨਾਲ ਸਮਝਾਵਾਂਗੇ। ਪਹਿਲੇ ਪਿਆਰ ਨਾਲ ਸਮਝਾਏਗਾ। ਉਸ ਤੋਂ ਬਾਅਦ ਉਹਦੇ ਤੇ ਥੋੜਾ ਜਿਹਾ ਤਸ਼ੱਦਦ ਕਰਕੇ ਉਹਨੂੰ ਦੇਖਿਆ ਜਾਏਗਾ ਕਿ ਠੀਕ ਹੁੰਦਾ ਕਿ ਨਹੀਂ। ਓਕੇ ਨਹੀਂ ਤੇ ਫਿਰ ਇੱਕ ਜਗ੍ਹਾ ਬਣੀ ਉੱਥੇ ਦਾਖਲ ਕਰਾ ਦਿੱਤਾ ਜਾਂਦਾ ਵਾ। ਉੱਥੇ ਉਹਦੇ ਨਫਸੀਆਤ ਦਾ ਇਲਾਜ ਹੋਏਗਾ। ਅਸੀਂ ਮਜ਼ਦੂਰ ਦਾ ਹੱਥ ਨਹੀਂ ਛੱਡਣਾ। ਮਜ਼ਦੂਰ ਨੂੰ ਨਾਲ ਲੈ ਕੇ ਚੱਲਣਾ। ਉਸਤਾਦ ਜੀ ਦਾਰਾ ਮਜ਼ਦੂਰ ਦੇ ਸਿਰਾਂ ਤੇ ਖਲੋਤਾ ਹੁੰਦਾ। ਅਸੀਂ ਉਹਨੂੰ ਫੈਸਿਲਿਟੇਟ ਕਰਨਾ। ਇਹਨਾਂ ਦੇ ਲੇਟ ਜਿਹੜਾ ਆਏਗਾ ਲੇਟ ਵਾਲਾ ਚੱਕਰ ਹੀ ਕੋਈ ਨਹੀਂਗਾ। ਗੱਡੀਆਂ ਪਿਕ ਐਂਡ ਡ੍ਰੌਪ ਉਹਨਾਂ ਦੇ ਘਰ ਪਹੁੰਚਣਗੀਆਂ। ਗੱਡੀਆਂ ਦੇ ਵਿੱਚ ਬਿਠਾਇਆ ਜਾਏਗਾ, ਇੱਜ਼ਤ ਨਾਲ ਵਾਪਸ ਲਿਆਇਆ ਜਾਏਗਾ। ਅੱਗੋਂ ਗੱਡੀਆਂ ਦੇ ਵਿੱਚ ਬਹਿਣਾ ਸੋ ਘਰ ਦੇ ਕਹਿਣ ਭਾਜੀ ਉਹ ਤੇ 2 ਘੰਟੇ ਹੋ ਗਏ ਇੱਕ ਦੋਸਤ ਨਾਲ ਗਿਆ। ਨਹੀਂ ਜਦੋਂ ਗੱਡੀ ਪਹੁੰਚਣੀ ਹੈ ਉਦੋਂ ਆਪੇ ਹੀ ਆਣਗੇ ਉਸਤਾਦ ਜੀ। ਇਹੀ ਤਾਂ ਚੀਜ਼ ਆ। ਇੰਟਰਲੋਕ ਕਿਉਂ ਮਸ਼ਹੂਰ ਆ? ਗੱਡੀਆਂ ਸਾਰੇ ਪਾਸੇ ਆਪੇ ਹੀ ਵਾਮ ਟਾਈਮ ਨਾਲ ਆ ਰਹੀ। ਹਾਂ ਅੱਛਾ ਇੰਟਰਲੂਪ ਟੈਪ ਸਜਾਜਾ ਨਹੀਂ ਆਫਿਸ ਮੇਰੇ ਕੋਲੋਂ ਕੰਟੇਨਰ ਕਢਾਓ, ਕਿੰਨੇ ਕਢਾਣੇ? ਮਹੀਨੇ ਦੇ 10 ਕੰਟੇਨਰ ਕੱਢ ਦੇਵਾਂਗਾ ਤੁਹਾਨੂੰ। ਇੱਥੇ ਟੀ ਟਾਈਮਾਂ ਦੇ ਦੜੇ ਲੱਗ ਜਾਣਗੇ। ਫੇਲ ਨਹੀਂ ਇਹ ਪੁਲਿਸੀਆਂ ਨੂੰ ਸਮਝ ਆ ਰਹੀ ਹੈ। 50% ਤੁਹਾਡੀ ਤਨਖਾਹਾਂ ਚ ਟੀ ਟਾਈਮਾਂ ਤੇ ਧੜੇ ਲੱਗ ਜਾਣਗੇ। ਦੜੇ ਇੰਜ ਉੱਤੇ ਥੱਲੇ ਪਈਆਂ ਹੋਣਗੀਆਂ ਰਪਟਾਂ ਚੜਾ ਕੇ। ਤੁਹਾਨੂੰ ਇਹ ਹਫਤੇ ਦੇ ਟੀ ਟਾਈਮ ਪਏ ਨੇ।
6 ਵਜੇ ਸੀਟੀ ਮਾਰੋਗੇ ਤੇ ਬੰਦਾ ਆ ਕੇ ਕਹੇਗਾ ਅਪਲੋਡ ਹੋ ਗਿਆ। ਤੁਸੀਂ ਏਦਾਂ ਕਰਕੇ ਨਾ 9 ਤਰੀਕ ਦਾ ਲੱਭਣਾ ਯਾਰ, 9 ਤਰੀਕ ਦਾ ਹੁਣੀ ਮੇਰਾ ਧਿਆਨ ਪਿਆ। ਇਹਨੇ ਸਜਾਦ ਜਨੀ ਆਫੀਸ਼ੀਅਲ ਜਿਹੜਾ ਇੰਟਰਲੂਪ ਟੈਬ ਬਣਾਉਣਾ ਨਾ, ਅਸੀਂ ਰੋਟੀ ਵਾਲੇ ਡੱਬੇ ਬਣ ਕੇ ਅਬਦੁੱਲਾਪੁਰ ਬੈਠੇ ਹੋਣੇ, ਸਜਾਦ ਜਨੀ ਆਫੀਸ਼ੀਅਲ ਦੀ ਬੱਸ ਆਉਣ ਡਈ ਸਾਨੂੰ ਲੈਣ। ਬਾਹਰ ਗੇਟ ਤੇ ਸਹੀ ਗੱਲ ਹੈ ਯਾਰ, ਇਹ ਚਾਹਤੀ ਨਹੀਂ ਤਾਂ ਸਾਡੀ ਬਿਸਤੀ ਹੈ ਯਾਰ। ਅਸੀਂ ਲੇਬਰ ਆਰਟਿਸਟ ਬਣ ਜਾਣਾ ਦੇਖੋ। ਹਾਂ। ਸਹੀ ਗੱਲ। ਨਹੀਂ, ਇਹ ਤੁਹਾਨੂੰ ਮੈਂ ਫੈਸਿਲਿਟੀ ਦੇ ਰਿਹਾ ਕਿ ਤੁਸੀਂ ਘਰੋਂ ਮੋਟਰਸਾਈਕਲ ਖਰਾਬ ਦਾ ਵੀ ਬਹਾਨਾ ਨਾ ਕਰ ਸਕੋ। ਗੱਡੀ ਤੁਹਾਡੇ ਬੂਹੇ ਅੱਗੇ ਖਲੋਤੀ ਹੋਏਗੀ, ਏਪੀਵੀ 에ਅਰ ਕੰਡੀਸ਼ਨ ਚਾਲੂ ਹਾਲਤ ਵਿੱਚ ਹਾਂ, ਉਹ ਠੀਕ ਆ। ਦਫ਼ਤਰ ਪਹੁੰਚੋ। 7 ਖਿਲਾੜੀ ਪੂਰੇ ਕਰਕੇ ਆ ਜਾਓ। ਹਫਤੇ 'ਚ ਇੱਕ ਟੂਰ ਤੁਹਾਨੂੰ ਕਰਾਇਆ ਜਾਏਗਾ ਨਾਰਾਇਣਗਾਨ, ਉਸ ਦਿਨ ਕੋਈ ਕੰਮ ਨਹੀਂ ਹੋਏਗਾ। ਸਿਰਫ ਫੇਰ ਤੋਰਾ। ਰਿਲੈਕਸੇਸ਼ਨ ਹਫਤੇ 'ਚ ਕਿੱਦਾਂ ਭਾਜੀ, ਉਹ ਹਫਤੇ ਦਾ ਤਾਂ ਪੂਰਾ ਕੰਮ ਆ, ਤੇ ਉੱਤੇ ਕਿੱਦਾਂ ਟੂਰ? कार रिलैक्स हेलीकॉप्टर का नाम सुने, ऐसे जाओ वापस आओ। ਡੁਗ 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 ਤੁਹਾਨੂੰ ਖਾਲੀ ਰਹਿਣ ਦੇ ਕਾਪਟਰ। ਸਾਜੀ ਤੁਹਾਨੂੰ ਮਹਿੰਗਾ ਲੱਗ ਰਿਹਾ, ਲੇਕਿਨ ਮੇਰੀ ਗਾਰੰਟੀ ਹੈ ਕਿ ਤੁਹਾਡਾ ਇੰਜ ਮਹਿੰਗਾ ਨਹੀਂ, ਮੈਨੂੰ ਵਸੋਂ ਬਾਹਰ ਲੱਗ ਰਿਹਾ। ਹੋਰ ਹੀ ਕੰਮ। ਸਹੀ ਬਾਤ ਆ। ਇਹ ਟੀ ਟਾਈਮ ਸਾਡਾ, ਅੱਲਾ ਮਾਫੀ ਦੇਵੇ, ਪ੍ਰਾਈਮ ਨੇ ਖਰੀਦ ਲਿਆ, Amazon ਪ੍ਰਾਈਮ ਨੇ। 2-3 ਸ਼ੋਅ ਤੁਸੀਂ ਲਗਾਤਾਰ ਕੀਤੇ, ਸ਼ਾਮ ਨੂੰ ਹਲਕਾ ਜਿਹਾ ਸਵਿਮਿੰਗ ਪੂਲ ਤੇ ਗਏ ਸਾਰੇ ਜੀ, ਉੱਥੇ ਜਾ ਕੇ ਜ਼ਰਾ ਨਾਨੀ ਕੀਤੀ, Mind ਨਾਲ fresh। ਮਾੜਾ ਜਿਹਾ ਹੈ ਖਾਣ ਪੀਣ ਕੀਤਾ ਤੇ ਆਪਣੇ ਆਪਣੇ ਘਰਾਂ 'ਚ। ਇਹ ਤੁਹਾਡੇ ਬਾਰੇ ਦਾ ਨਾ ਬੰਦਾ। ਨਹੀਂ ਹੈ ਤੇ ਵਾਰੀ ਦਾ ਹੀ ਹੈ ਹੈ ਠੀਕ ਆ। ਕਹੋ ਨਾ ਫੇਲ, ਕਹੋ ਨਹੀਂ ਪਾਸ ਉਸਤਾਦ ਜੀ। ਨਹੀਂ ਹੈ ਠੀਕ ਆ। ਇਹਦਾ ਨਾਰਾਜ਼ ਨਾਲ ਲੈ ਗਿਆ ਨਾ, ਠੀਕ ਆ। ਕੀ ਫਾਇਦਾ ਇਹੋ ਜਿਹੇ ਪਾਸ ਕਰਨ ਦਾ ਕਿ ਮਹੀਨੇ ਤੋਂ ਬਾਅਦ ਦੀਵਾਲੀ ਹੋ ਜੇ ਸਰ। ਮੁੜ ਕੇ ਹੁਣ ਤੇ ਥੋੜਾ ਚੱਲ ਰਿਹਾ ਸੈਟ, ਜਿੱਥੇ ਪੈਰ ਉੱਥੇ ਖੈਰ। ਹਾਂ ਇਹੀ ਗੱਲ ਕਰਨ ਲੱਗਾ ਸੀ ਕਿ ਜਿੱਥੇ ਮਜ਼ਦੂਰ ਖੁਸ਼ ਹੈ ਨਾ, ਉਹ ਅਦਾਰੇ ਨੂੰ ਯਾਰ ਜ਼ਬਾਨ ਨਹੀਂ ਆਉਂਦਾ। ਮਜ਼ਦੂਰ ਨੂੰ ਖੁਸ਼ ਕਰ ਤੂੰ, ਤੇ ਮਜ਼ਦੂਰ ਨੂੰ ਅਖੀਰ ਕਰਤੀ ਖੁਸ਼ੀ। ਹੱਥ ਕਰਤਾ ਉਹ। ਆਹੋ, ਕੱਲਾ ਖੁਸ਼ ਕਰ। ਦੇਖੋ ਸੈਲਰੀ ਜਿਸ ਦਿਨ ਦੇਣੀ ਹੈ, ਗੁੰਨੇ ਦੀ ਦਾਵਤ ਹੋਏਗੀ, ਗੁੰਨੇ ਦੇਾਂਗੇ ਇਹਨਾਂ ਨੂੰ, ਨਾਲ ਗੁੰਨੇ ਦੇਾਂਗੇ, ਆਪੇ ਛਾਲਾ ਮਾਰ ਕੇ ਕੰਮ ਕਰਨਗੇ। ਇੱਥੇ ਹੱਟ ਆਰਟਿਸਟ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਏ ਤਾਂ ਕਿ ਉਹ ਜਗ੍ਹਾ ਜਗ੍ਹਾ ਗੁੱਲ ਨਾ ਝਾੜੇ, ਐ ਨਾ ਕਰੇ। ਆ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਮੇਰਾ ਇਹਦੇ ਵਿੱਚ ਹੀ ਹੱਲ ਆ। ਅੱਛਾ, ਇਹਦੇ ਚ ਇਹ ਤਿੰਨੇ ਤੇ ਮੁਤਮਿਨ ਨਹੀਂ ਹੋਣਗੇ, ਹੋਰ ਇਹਨਾਂ ਨੂੰ ਚਾਹੀਦਾ। ਹਾਂਜੀ। ਲੇਕਿਨ ਮੈਂ ਨਹੀਂ। ਕਿਉਂ ਰੱਖੋ ਮੈਨੇਜਰ ਐਡਾ ਉਹ ਅੱਛਾ ਚੱਲ ਓਏ, ਮੈਂ ਇਹ ਰੱਖੋ। ਬੇੜਾ ਬਿਹਤਰੀਨ ਸੀਗਾ। ਜੀ ਸਹੀ ਆ ਬੰਦਾ, ਹੋਰ ਤੁਹਾਨੂੰ ਕੀ ਚਾਹੀਦਾ ਵਾ? ਇੱਕ ਸ਼ਰਤ ਅਸੀਂ ਕੈਨਸਲ ਕਰ ਦਿੰਦੇ, ਭਾਈ ਤੁਸੀਂ 50% ਸਾਡੀ ਸੈਲਰੀ ਨਾ ਵਧਾਓ। ਨਹੀਂ, ਉਸ ਤੋਂ ਬਾਅਦ ਵੀ ਹਫਤੇ 'ਚ ਮੈਂ ਤੁਹਾਨੂੰ ਨਾਰਾਇਣਗਾਨ ਲੈ ਕੇ ਜਾਵਾਂ, ਐਦਾਂ ਦੀ ਵਾਪਸ ਆਈ ਅਗਲੇ ਦਿਨ ਫੇਰ ਹਫਤਾ ਹੋਵੇ। ਨਹੀਂ ਤੁਸੀਂ ਕਦੋਂ ਜਾਣਾ ਸੀ? ਉਹ ਸੀ ਉਹਦੇ ਚ ਵੀ ਅਸੀਂ ਏਦਾਂ ਕਿ ਹਿਸਾਬ ਕੱਟ ਲਾਂਗੇ, ਅੱਧਾ ਨਹੀਂ ਨਹੀਂ ਭਾਈ, ਇਹ ਨਹੀਂ ਵਾਰੇ ਹੈਗਾ। ਮਹੀਨੇ 'ਚ ਇੱਕ ਵਾਰੀ ਕਰ ਲੈਣੇ, ਚਲੋ ਮਹੀਨੇ 'ਚ ਕਰ ਲਓ। ਮਹੀਨੇ 'ਚ ਇੱਕ ਵਾਰੀ ਮਹੀਨੇ 'ਚ ਇੱਕ ਵਾਰੀ ਕਰ ਲਓ ਸਾਜੀ, ਰੱਖੋ ਐਡਾ ਅੱਛਾ ਮੈਨੇਜਰ। ਅਦਾਰੇ ਦੇ ਵਸੀ ਤਰ ਮਫਾਦ ਦੇ ਵਿੱਚ ਮਹੀਨੇ 'ਚ ਇੱਕ ਗੇੜਾ ਨਾਰਾਇਣਗਾਨ ਦਾ, ਲੇਕਿਨ ਉਦੋਂ ਸ਼ੂਟ ਕੋਈ ਨਹੀਂ ਹੋਏਗਾ, ਕੈਮਰਿਆਂ ਤੋਂ ਬੱਚੇ ਦੂਰ ਰਹਿਣਗੇ, ਅੱਛਾ, ਵੈਸੇ ਵੈਸੇ ਫਿਰਨ ਫਿਰ ਤੁਰਨ ਰਿਲੈਕਸੇਸ਼ਨ ਜੀ। ਆਊਟਿੰਗ ਉੱਪਰ ਛੱਤ ਤੇ ਰੂਮਸ ਬਣਾ ਦਿੱਤੇ ਜਾਣ ਸਾਰਿਆਂ ਲਈ, ਲਹਿਦਾ ਮਿੱਠਾ ਰੂਮ, ਦਾਨਿਸ਼ ਰੂਮ, ਅੰਦਰ LCDਆਂ ਲੱਗੀਆਂ ਹੋਣ, Wi-Fi। AC, ਉਹ ਮੈਨੂੰ ਹਿਚਕੀਲ ਜੀ ਲੱਗੀ। ਛੋਟੀ ਫ੍ਰਿਜ ਪਈ ਹੋਵੇ, ਉਹਦੇ ਵਿੱਚ ਹਰ ਕਿਸਮ ਦਾ ਸਮਾਨ, ਜੂਸਿਸ, ਸੇਬ, ਕੱਟਿਆ ਅਮਰੂਦ, ਕੇਲੇ, ਸੇਬ, ਪੂਰਾ ਸਿਸਟਮ ਪਿਆ, ਤਾਂ ਕਿ ਤੁਹਾਡੇ ਫ੍ਰਿਜ ਵੱਲ ਇਹਨਾਂ ਦਾ ਧਿਆਨ ਹੀ ਨਾ ਜਾਵੇ। ਕਿਉਂਕਿ ਤੁਸੀਂ ਆ ਕੇ ਸਾਡੀ ਫ੍ਰਿਜ ਚੋਂ ਕੋਈ ਸ਼ੈ ਖਾ ਵੀ ਜਾਇਆ ਕਰੋ। ਕਿਆ ਕਹਿੰਦੇ ਮੈਨੇਜਰ, ਤੁਹਾਡੀਆਂ ਸ਼ਿਕਾਇਤਾਂ ਆਣਗੀਆਂ ਕਿ ਮਿੱਠੇ ਦੀ ਫ੍ਰਿਜ ਚੋਂ ਉਸਤਾਦ ਜੂਸ ਕੱਢ ਕੇ ਲੈ ਗਏ, ਇਹ ਚੀਜ਼ਾਂ ਬੰਦ ਕਰ। ਲੇਕਿਨ ਸਾਨੂੰ ਅੱਲਾ ਨੇ ਰੋਜ਼ ਵੀ ਦਿੱਤਾ ਨਾ, ਤੁਹਾਡੀ ਬੋਤਲ ਉੱਥੇ ਹੀ ਪਈ ਹੈ, ਉਹ ਵੀ ਛੇੜਾ ਹੈ, ਅਸੀਂ ਉਹਦੇ ਵੱਲ ਦੇਖਾਂਗੇ ਵੀ ਨਹੀਂ ਉਸਤਾਦ ਜੀ। ਜਿਹਦਾ ਕਰਕੇ ਸਾਰਾ ਪੋਣਾ ਪੈਣ ਦੇ। ਅੱਜ ਮੁਕਾਬਰ ਵਾਲੇ ਨੂੰ ਰੱਖੋ। ਆਪਣੇ ਮੂੰਹੋਂ ਮੰਨਣ ਦੇ ਕਿ ਨਹੀਂ ਕਰਾਂਗੇ, ਹੁਣ ਦੱਸੋ ਜੀ ਅਸੀਂ ਫੇਰ। ਉਹ ਮੁੰਡਾ ਚੰਗਾ। ਭਾਜੀ ਤੁਸੀਂ ਇਦਾਂ ਕਰੋ, ਤੁਸੀਂ ਮੈਨੇਜਰ ਆ ਜਾਓ, ਤੁਸੀਂ ਮੈਨੂੰ ਦੱਸੋ ਮੈਨੂੰ ਕੀ ਦਿਓਗੇ? ਮੇਲ ਨਹੀਂ ਹੋਏ ਫਿਰ ਤੁਸੀਂ ਦਾਨਿਸ਼ ਆਫੀਸ਼ੀਅਲ ਕਰ। ਆ ਤੂੰ ਦਾਨਿਸ਼ ਆਫੀਸ਼ੀਅਲ ਕਰ ਲੈ, ਨਾਮ ਵੀ ਬਦਲੋ। ਮੈਨੂੰ ਰੱਖ ਲਾ, ਤੂੰ ਇੱਥੇ ਆ ਜਾ, ਮੈਂ ਉੱਥੇ ਬਹਿ ਜਾ ਕਰਾਂ। ਆ ਸਾਰੀਆਂ ਫੈਸਿਲਿਟੀਆਂ ਮੈਨੂੰ ਦੇ ਦੇ। ਨਹੀਂ ਉਸਤਾਦ ਜੀ, ਤੁਸੀਂ ਤੇ ਉਹ ਜਿਨ੍ਹਾਂ ਨੇ ਸਾਰਿਆਂ ਨੂੰ ਰਾਹ ਦਿਖਾਣਾ। ਉੱਤੇ ਸਾਰੇ ਕਮਰੇ ਬਣਾ ਦਿਓ, ਮੈਂ ਰਾਤ ਨੂੰ ਕੱਲੇ ਦਾ ਕੰਨ ਲਾ ਕੇ ਸੁਣਾ ਵੀ ਕਿਹਦੀ ਗਾਣੇ ਦੀ ਆਵਾਜ਼ ਆਉਂਦੀ, ਮੈਨੂੰ ਨੀਂਦ ਨਹੀਂ ਆਉਂਦੀ। ਨਹੀਂ ਸਾਜੀ ਨਾ ਲਿਖ ਦੇਣਗੇ ਨਾ। 3 ਮਹੀਨੇ ਬਾਅਦ, ਹਾਂਜੀ। ਹਰ 3 ਮਹੀਨੇ ਬਾਅਦ ਅਸੀਂ ਇੱਕ ਪਰਫਾਰਮੈਂਸ ਦੇ ਹਿਸਾਬ ਨਾਲ ਇੱਕ ਸ਼ੋਅ ਕਰਿਆ ਕਰੀਏ ਕਿ ਉਹਦੇ ਚ ਇਨਾਮੋ ਕਰਾਮ ਦਿੱਤਾ ਜਾਏ। ਇਹ ਵੀ ਹਾਂਜੀ, ਅੱਛਾ। ਜਿਹੜਾ ਬੰਦਾ ਕੰਸਿਸਟੈਂਸੀ ਨਾਲ ਆ ਰਿਹਾ ਵਾ, ਉਹਨੂੰ 10 ਲੱਖ ਰੁਪਈਆ ਬੋਨਸ ਦਿੱਤਾ ਜਾ ਰਿਹਾ। ਵਾਹ 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 ਵਾਹ। ਯਾਰ ਐ ਜੇ ਮੈਨੇਜਰ ਜ਼ਿੰਦਾਬਾਦ। ਮੇਰੇ ਮਤਲਬ ਦੀ ਗੱਲ ਵਾ, ਜਿਸ ਬੰਦੇ ਨੇ ਪਰਫਾਰਮ ਅੱਛਾ ਕੀਤਾ, ਸਭ ਤੋਂ ਜ਼ਿਆਦਾ ਜਿਹਨੂੰ ਮਤਲਬ ਕਿ ਜਿਹਦੇ ਬਾਰੇ ਚ ਲੋਕਾਂ ਨੇ ਕਮੈਂਟ ਕੀਤੇ, 5 ਲੱਖ ਰੁਪਏ ਦਾ ਮੈਨ ਆਫ ਦੀ 3 ਮੰਥ ਉਹਨੂੰ ਦਿੱਤਾ ਜਾਏਗਾ। ਵੈਰੀ ਗੁੱਡ। ਇਹ ਵੀ ਮਤਲਬ ਦੀ ਯਾਰ ਗੱਲ ਆ। ਜਦੋਂ ਤੁਹਾਨੂੰ ਰਿਵਾਰਡ ਹੀ ਨਹੀਂ ਮਿਲ ਰਿਹਾ ਤਾਂ ਕਿਸ ਤਰ੍ਹਾਂ ਤੁਸੀਂ ਕਰ ਪਾਓਗੇ? ਵੈਰੀ ਗੁੱਡ। ਮੈਂ ਟੀਮ ਨੂੰ ਲੈ ਕੇ ਚੱਲਣਾ ਵਾ। ਮੈਂ ਤੁਹਾਨੂੰ ਥੋੜਾ ਆਈਡੀਆ ਦਵਾਂ, ਦੇਖੋ ਮੇਰੀ ਸੁਣੋ ਗੱਲ ਜੀ, ਤੁਹਾਡੇ ਕੋਲ ਕਿੰਨੇ 15 ਬੰਦੇ ਆ, ਪਹਿਲੇ 5 ਦਿਨ ਮੈਨੂੰ ਮੈਨੇਜਰ ਰੱਖੋ, ਮੈਂ 7 ਦਿਨ ਧੌਣ ਲਾਵਾਂ, ਉਹ 7 ਗਾਇਬ ਹੋ ਗਏ। ਅਗਲੇ ਉਹਨਾਂ ਸੱਤਾਂ 'ਚ ਇਹ ਵੀ ਰੱਖੀ ਵਿੱਚ। ਇਹਦਾ
ਪਹਿਲਾ ਨੰਬਰ ਪਹਿਲਾ ਰੱਖੀ ਬਲਕਿ ਮੇਰੀ ਧੌਣ ਫਿਰ ਕੱਟ ਕੇ ਇਹੋ ਜਿਹੀ ਜਗ੍ਹਾ ਤੇ ਰੱਖੀ ਕਿ ਜਦੋਂ ਮੈਂ ਮੈਨੇਜਰ ਲੱਗਣਾ ਮੈਨੂੰ ਲੱਭ ਜੇ। ਤੇ ਉਸ ਤੋਂ ਬਾਅਦ 5 ਦਿਨ ਇਹਨੂੰ ਮੈਨੇਜਰ ਰੱਖੋ, ਇਹ 3 ਬੰਦੇ ਕੈਨੇਡਾ ਭੇਜ ਦੇਵੇ। ਪਿੱਛੇ ਕਿੰਨੇ ਰਹਿ ਗਏ ਬੰਦੇ ਤੁਹਾਡੇ ਕੋਲ? ਜੋ ਤੁਹਾਡੇ ਕੋਲ 2 ਬੰਦੇ ਰਹਿ ਗਏ ਇਹਨੂੰ ਮੈਨੇਜਰ ਲਾ ਲਿਓ। ਨਹੀਂ ਤੇ ਉਹ ਉਹ ਮੈਨੂੰ ਤਾਂ ਲਾਜ ਨੇ ਬਾਹਰ ਕੱਢੇ ਸਾਰੇ। ਇਹ ਆਪ ਬਾਹਰ ਨਹੀਂ, ਇਹਨੂੰ ਆਪ ਬਾਹਰ ਕੱਢੋ, ਇਹ ਜੁੱਤੀ ਪਾਓ। ਮੇਰੀ ਧੌਣ ਸਾਰਾ ਹਿਸਾਬ ਨਾਲ ਲਾਈ, ਮੇਰੀ ਪੈਨ ਵਾਲੀ ਆ, ਚੂੜੀ ਵਾਲੀ ਨਹੀਂ। ਕਿਹੜੀ? ਅੱਛਾ ਨਹੀਂ ਯਾਰ, ਜਿੱਦਾਂ ਚੱਲਣ ਦੇ ਮੈਂ ਇਦਾਂ ਹੀ ਗੁਜ਼ਾਰਾ ਕਰ ਲੈਣਾ। ਹਾਂਜੀ ਮੈਨੇਜਰ ਆ ਕਿਤੇ ਦਫਾ ਹੋ ਜਾ, ਅੱਲਾ ਮਾਫੀ। ਮੈਂ ਵੇਖਿਆ ਹੁਣ ਹੋਰ ਕੰਪਨੀ ਵਾਲਿਆਂ ਦੀ ਤੁਹਾਨੂੰ ਮੇਲ ਆਣੀਆਂ ਕਿ ਦਾਨਿਸ਼ ਭੇਜ ਦਿਓ। ਨਹੀਂ ਤੂੰ ਰਹਿਣ ਦੇ, ਰਹਿਣ ਦੇ, ਇਹੋ ਜਿਹਾ ਦਾਨਸ਼ ਨਹੀਂ ਚਾਹੀਦਾ ਮੈਨੂੰ। ਲੈ ਓਕੇ ਜੀ ਭਾਜੀ, ਮਿੱਠੀ ਇਦਾਂ ਹੀ ਠੀਕ ਆ।